ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 27 जनवरी 2020 15 माघ नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲਫਾਸਟ ਕੇਬਲ ਇਨ ਕੈਨੇਡਾ, roku, Jadu Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਪਹਿਲਾਂ ਤਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਮਾਫੀ ਤੋਂ ਕਿ ਫਰਾਈਡੇ ਅਸੀਂ ਪ੍ਰੋਗਰਾਮ ਨਹੀਂ ਕੀਤਾ, ਸੋ ਇਸ ਲਈ ਆਪਾਂ ਤੁਹਾਡੇ ਤੋਂ ਸੌਰੀ ਮੰਗਦੇ ਹਾਂ ਔਰ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਉਹ ਵਧੀਆ ਗੁਜ਼ਰਿਆ ਹੋਏਗਾ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ। ਸੋ 70 ਸਾਲ ਹੋ ਚੁੱਕੇ ਨੇ ਭਾਰਤ ਦੇ ਸੰਵਿਧਾਨ ਨੂੰ ਲਾਗੂ ਹੋਇਆ। ਸੋ ਇਸ ਦਿਨ ਨੂੰ ਸੰਡੇ ਮਨਾਇਆ ਗਿਆ ਸਾਰੇ ਪਾਸੇ। ਸੋ ਇਸ ਦਿਨ ਨੂੰ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਕਿ 70 ਸਾਲ ਬੀਤ ਚੁੱਕੇ ਨੇ ਔਰ ਧਾਰਾ 25B ਦੇ ਤਹਿਤ ਸਿੱਖਾਂ, ਜੈਨੀਆਂ, ਬੋਧੀਆਂ ਨੂੰ ਹਿੰਦੂ ਗਰਦਾਨਿਆ ਗਿਆ ਹੈ। ਸੋ ਪਿਛਲੇ 70 ਸਾਲਾਂ ਤੋਂ ਜੋ ਘੱਟ ਗਿਣਤੀਆਂ ਤੇ ਜੋ ਜ਼ੁਲਮ ਹੋ ਰਹੇ ਨੇ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ। ਸੋ ਜਿਸ ਤਰ੍ਹਾਂ ਕਿ ਇਸ ਦਿਨ ਨੂੰ ਦੁਨੀਆ ਭਰ ਦੇ ਵਿੱਚ ਕਾਲੇ ਦਿਨ ਦੇ ਵਜੋਂ ਮਨਾਇਆ ਗਿਆ, ਥਾਂ ਥਾਂ ਪ੍ਰੋਟੈਸਟ ਹੋਏ। ਅਮਰੀਕਾ ਦੇ ਵਿੱਚ 50 ਤੋਂ ਵੱਧ ਪ੍ਰੋਟੈਸਟ ਹੋਏ। ਸੋ ਜਿਸ ਤਰ੍ਹਾਂ ਕਿ CAA ਐਂਡ NRP ਜੋ ਬਿੱਲ ਭਾਰਤ ਵੱਲੋਂ ਲਾਗੂ ਕੀਤੇ ਗਏ, ਸੋ ਇਸ ਦੇ ਖਿਲਾਫ ਵੀ ਬਹੁਤ ਸਾਰੇ ਪ੍ਰੋਟੈਸਟ ਦੁਨੀਆ ਭਰ ਵਿੱਚ ਹੋਏ। ਸੋ ਜਿਸ ਤਰ੍ਹਾਂ ਕਿ ਇਹ ਜੋ ਨਫ਼ਰਤ ਹੈ, ਜੋ ਇਹ ਐਵਰੀਡੇ ਜੋ ਜ਼ੁਲਮ ਹੋ ਰਹੇ ਨੇ, ਜੋ ਭਾਰਤ ਸਰਕਾਰ ਘੱਟ ਗਿਣਤੀਆਂ ਤੇ ਕਰ ਰਹੀ ਹੈ, ਸੋ ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਦੇ ਕਾਫੀ ਸਾਰੇ ਟੁਕੜੇ ਹੋਣਗੇ। ਸੋ ਇਸੇ ਵਿਚਾਰ ਚਰਚਾ ਦਾ ਜੋ ਇਸ ਪ੍ਰੋਗਰਾਮ ਦਾ ਜੋ ਵਿਸ਼ਾ ਹੈ, ਇਸੇ ਵਿਚਾਰ ਚਰਚਾ ਦੇ ਦੁਆਲੇ ਹੀ ਘੁੰਮੇਗਾ। ਸੋ ਡਾਕਟਰ ਸਾਹਿਬ ਮੇਰੇ ਨਾਲ ਮੌਜੂਦ ਨੇ ਔਰ ਨਾਲ ਹੀ ਜਿਸ ਤਰ੍ਹਾਂ ਕਿ ਸਾਡੇ ਜੋ ਦਰਸ਼ਕਾਂ ਦੀਆਂ ਜੋ ਈਮੇਲਸ ਨੇ ਉਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ। ਸੋ ਅੱਜ ਦਾ ਵਿਚਾਰ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਸੋ ਡਾਕਟਰ ਸਾਹਿਬ ਪਿਛਲੇ ਫਰਾਈਡੇ ਨੂੰ ਡਾਲਸ ਟੈਕਸਸ ਗਏ ਹੋਏ ਸਨ। ਸੋ ਉਹਨਾਂ ਦਾ ਵੀਕਐਂਡ ਜਾਣਦੇ ਹਾਂ। ਸੋ ਇਸ ਉੱਪਰ ਵਿਚਾਰ ਚਰਚਾ ਕਰਦੇ ਹਾਂ। ਸੋ ਜੋ ਭਾਰਤ ਦਾ ਸੰਵਿਧਾਨ ਹੈ, ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਅੱਜ ਦੇ ਪ੍ਰੋਗਰਾਮ ਦੇ ਫਾਰਮੈਟ ਦੀ ਚਰਚਾ ਕੀਤੀ ਹੈ ਜੀ, ਕਿਉਂਕਿ ਹੁਣ ਅਸੀਂ ਇੱਕੋ ਹੀ ਸਿੰਗਲ ਗੋ 'ਚ 1.5 ਘੰਟਾ ਇਹ ਪ੍ਰੋਗਰਾਮ ਕਰਦੇ ਹਾਂ। ਬਿਲਕੁਲ। ਔਰ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਇਸ ਨੂੰ ਸਰਾਹਿਆ ਕਿ ਉਹਨਾਂ ਨੂੰ ਜਿਹੜਾ ਬਾਰ-ਬਾਰ ਨਹੀਂ ਦੇਖਣਾ ਪੈਂਦਾ ਕਿ ਕਦੇ ਕਨੈਕਟ ਹੋ ਗਿਆ, ਟੁੱਟ ਗਿਆ, ਹੁਣ ਉਹ ਜੁੜੇ ਰਹਿੰਦੇ ਨੇ। ਔਰ ਉਸ ਦੇ ਲਈ ਜਿਹੜਾ ਸਾਡੇ ਦਰਸ਼ਕਾਂ ਦੀ ਪਸੰਦ ਹੈ ਉਸ ਤੋਂ ਸਾਨੂੰ ਲੱਗਦਾ ਵੀ ਅਸੀਂ ਇਸ ਫਾਰਮੈਟ ਨੂੰ ਜਾਰੀ ਰੱਖਾਂਗੇ। ਔਰ ਇਹ ਵੀ ਇਸ ਦਾ ਹਿੱਸਾ ਹੈ ਕਿ ਅਸੀਂ ਮੁੱਢਲੇ ਤੌਰ ਦੇ ਉੱਤੇ ਇਹ ਦੱਸ ਦਿੰਦੇ ਹਾਂ ਕਿ ਇਸ ਦੇ ਵਿੱਚ ਕੀ ਵਿਸ਼ੇ ਹੋਣਗੇ। ਹਾਲਾਂਕਿ ਕਿਉਂਕਿ ਅਸੀਂ ਬਹੁਤ ਸਾਰੇ ਸਬਜੈਕਟਸ ਕਵਰ ਕਰਦੇ ਹਾਂ ਇਸ ਪ੍ਰੋਗਰਾਮ ਦੇ ਹਵਾਲੇ ਨਾਲ, ਜ਼ਰੂਰੀ ਨਹੀਂ ਕਿ ਜਿਹੜੇ ਮੇਨ ਟੌਪਿਕ ਬਿਆਨੇ ਜਾਂਦੇ ਨੇ ਉਹਨਾਂ 'ਚ ਹੀ ਹੋਣ, ਉਹਨਾਂ ਨੂੰ ਵੀ ਅਸੀਂ ਸ਼ਮੂਲੀਅਤ ਕਰਦੇ ਹਾਂ। ਕਿਉਂਕਿ ਹੁਣ ਤਾਂ ਇਸ ਵੀਕਐਂਡ ਤੋਂ ਪਹਿਲਾਂ ਅਸੀਂ ਫਰਾਈਡੇ, ਜਿਵੇਂ ਤੁਸੀਂ ਦੱਸਿਆ ਵੀ ਡਾਲਸ ਟੈਕਸਸ ਦਾ ਪ੍ਰੋਗਰਾਮ ਸੀ ਸੈਚਰਡੇ ਦਾ, ਸੋ ਅਸੀਂ ਫਰਾਈਡੇ ਕੀਤਾ। ਸੋ ਫਰਾਈਡੇ ਅਸੀਂ ਇਸ ਬੇਸ਼ੱਕ ਸੱਚੋ ਸੱਚ ਪ੍ਰੋਗਰਾਮ ਨੂੰ ਨਹੀਂ ਕੀਤਾ, ਲੇਕਿਨ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੇ ਕਿ ਮਨੁੱਖੀ ਹੱਕਾਂ ਦੇ ਵੱਡੇ ਯੋਧੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸਿੰਘਣੀ ਸਾਹਿਬਾਂ ਨੇ, ਉਹ ਮੌਂਟਰੀਅਲ ਆਏ ਹੋਏ ਸਨ। ਔਰ ਸਾਡੇ ਮੌਂਟਰੀਅਲ ਕੈਨੇਡਾ ਦੇ ਵਿੱਚ ਬਿਊਰੋ ਚੀਫ ਮਨਵੀਰ ਸਿੰਘ ਹੋਰਾਂ ਨੇ ਉਹਨਾਂ ਨੂੰ ਇੰਟਰਵਿਊ ਵੀ ਕੀਤਾ ਸੀ। ਮੌਂਟਰੀਅਲ ਦੇ ਗੁਰਦੁਆਰਾ ਸਾਹਿਬ 'ਚ ਵੀ ਉਹਨਾਂ ਦੀ ਸਪੀਚ ਸੀ।
ਉਸ ਨੂੰ ਜਿਹੜਾ ਇਸ ਪ੍ਰੋਗਰਾਮ ਦੇ ਟਾਈਮ ਦੇ ਵਿੱਚ ਦਿਖਾਇਆ ਗਿਆ। ਸਾਡੇ ਦਰਸ਼ਕਾਂ ਵੱਲੋਂ ਉਸ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਤੋਂ ਪਹਿਲਾਂ ਕਿ ਅਸੀਂ ਇਸ 70 ਸਾਲ ਤੋਂ ਲਾਗੂ ਇਸ ਕਾਲੇ ਕਾਨੂੰਨ ਔਰ ਇਸ ਨਾਲ ਸੰਬੰਧਿਤ ਜਿਹੜੇ ਦੁਨੀਆ ਭਰ ਦੇ ਵਿੱਚ ਬਹੁਤ ਜ਼ੋਰਦਾਰ ਪ੍ਰੋਟੈਸਟ ਹੋਏ ਨੇ, ਸਿੱਖਾਂ ਦੇ ਐਂਗਲ ਤੋਂ ਜਾਂ ਕਸ਼ਮੀਰੀਆਂ ਦੇ ਐਂਗਲ ਤੋਂ ਤਾਂ ਅਸੀਂ ਪਿਛਲੇ 35 ਸਾਲ ਤੋਂ ਪ੍ਰੋਟੈਸਟ ਕਰਦੇ ਹੀ ਆ ਰਹੇ ਹਾਂ 26 ਜਨਵਰੀ ਨੂੰ ਕਾਲਾ ਦਿਵਸ ਵਜੋਂ। ਪਰ ਇਸ ਵਾਰ ਇਹਨਾਂ ਪ੍ਰੋਟੈਸਟ ਦੇ ਵਿੱਚ ਜਿਹੜੀ ਐਕਸਟਰਾ એનર્ਜੀ ਔਰ ਵੱਡੀ ਸਟਰੈਂਥ ਔਰ ਵੱਡਾ ਨੰਬਰ ਦੇਖਣ ਨੂੰ ਮਿਲਿਆ, ਉਹ ਇਸ ਵਜ੍ਹਾ ਕਰਕੇ ਜੋ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਨੈਸ਼ਨਲ ਜਿਹੜਾ ਪੋਪੂਲੇਸ਼ਨ ਦੀ ਰਜਿਸਟ੍ਰੇਸ਼ਨ ਦੇ ਨਾਂ ਥੱਲੇ ਜਿਹੜਾ ਅਮਿਤ ਸ਼ਾਹ ਨੇ CA ਲਾਗੂ ਕਰਨ ਤੋਂ ਬਾਅਦ ਕਿਹਾ ਕਿ ਉਹ ਵੀ ਆ ਰਿਹਾ ਹੈ ਔਰ ਉਹ ਵੀ ਆ ਰਿਹਾ ਹੈ। ਸੋ ਜ਼ਾਹਰ ਹੈ ਕਿ ਇਹ ਸਾਰੇ ਇੱਕ ਦੂਜੇ ਨਾਲ ਬੱਝੇ ਹੋਏ ਨੇ ਔਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੇ ਇੱਕ ਪੈਂਡੋਰਾਸ ਬਾਕਸ ਖੋਲ ਦਿੱਤਾ ਹੈ। ਸੋ ਇਸ ਵਾਰ ਬਹੁਤ ਜ਼ਬਰਦਸਤ ਪ੍ਰੋਟੈਸਟ ਕੱਲੇ ਅਮਰੀਕਾ ਦੇ ਵਿੱਚ ਹੀ ਮੈਂ ਦੇਖ ਰਿਹਾ ਸੀ। ਉਹਨਾਂ ਦੀ PTI ਦੀ ਖਬਰ ਹੈ ਕਿ ਜਿਹੜਾ ਲੂਜ਼ ਕੋਲੀਸ਼ਨ ਇਸ ਮੁੱਦੇ ਤੇ ਬਣੀ ਹੈ। ਹਾਲਾਂਕਿ ਇਹਨਾਂ ਦੋਨਾਂ ਪ੍ਰੋਟੈਸਟ ਦਾ ਫਰਕ ਇਹ ਹੈ ਕਿ ਸਿੱਖਾਂ ਔਰ ਕਸ਼ਮੀਰੀਆਂ ਦਾ ਪ੍ਰੋਟੈਸਟ ਜਿਹੜੇ ਨਿਊਯਾਰਕ 'ਚ ਵੀ ਹੋਇਆ, ਜ਼ਾਹਰ ਹੈ ਸਿੱਖਸ ਫਾਰ ਜਸਟਿਸ ਨੇ ਉਹਦੀ ਕਾਲ ਦਿੱਤੀ ਸੀ। ਵਾਸ਼ਿੰਗਟਨ DC 'ਚ ਇੰਡੀਅਨ ਐਮਬੈਸੀ ਦੇ ਬਾਹਰ, ਜਿਹਦੇ 'ਚ ਸਾਡੇ ਵੀਰ ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ ਔਰ ਸਿੱਖਸ ਫਾਰ ਜਸਟਿਸ ਦੇ ਐਕਟਿਵਿਸਟ ਇੱਥੋਂ ਨਿਊਯਾਰਕ ਤੋਂ ਜਗਦੀਪ ਸਿੰਘ ਜੱਗਾ ਗਏ ਹੋਏ ਸਨ। ਸੋ ਇਹ ਤਾਂ ਇਸ ਗੱਲ ਦੇ ਉੱਤੇ ਹੀ ਸਪੈਸੀਫਿਕ ਹੈ ਔਰ ਇਸੇ ਤਰ੍ਹਾਂ ਲੰਡਨ ਦੇ ਵਿੱਚ ਔਰ ਦੂਸਰੀਆਂ ਥਾਵਾਂ ਤੇ ਫਰੈਂਕਫਰਟ ਔਰ ਬਾਕੀ ਹੋਏ ਕਿ ਸਾਡਾ ਭਾਰਤ ਨਾਲ ਕੋਈ ਲਾਗਾ ਦੇਗਾ ਨਹੀਂ ਹੈ ਔਰ ਅਸੀਂ ਮੁਕੰਮਲ ਆਜ਼ਾਦੀ ਚਾਹੁੰਦੇ। ਇਸੇ ਤਰ੍ਹਾਂ ਜਿਹੜੇ ਕਸ਼ਮੀਰੀਆਂ ਦੇ ਪ੍ਰੋਟੈਸਟ ਨੇ ਔਰ ਜਿਵੇਂ ਕਸ਼ਮੀਰੀਆਂ ਨੇ ਜਿੱਥੇ ਵੀ ਟੁਗੈਦਰ ਸਿੱਖਾਂ ਨੂੰ ਵੀ ਜੁਆਇਨ ਕੀਤਾ ਹੈ, ਉਹਨਾਂ ਦਾ ਵੀ ਬਿਲਕੁਲ ਕਲੀਅਰ ਹੈ ਕਿ ਅਸੀਂ ਭਾਰਤੀ ਕਬਜ਼ੇ ਚੋਂ ਨਿਕਲਣੇ। ਹਾਲਾਂਕਿ ਜਿਹੜੇ CA ਦੇ ਖਿਲਾਫ ਪ੍ਰੋਟੈਸਟ ਨੇ ਉਹ ਤਾਂ ਤਿਰੰਗੇ 'ਚ ਆਪਣੇ ਆਪ ਨੂੰ ਲਪੇਟ ਲੈਂਦੇ ਨੇ ਔਰ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਅਸੀਂ ਜੋ ਸਾਨੂੰ ਭਾਰਤੀ ਸੰਵਿਧਾਨ ਦੇ ਵਿੱਚ ਮਿਲਿਆ ਸੀ ਉਹ ਵੀ ਜਿਹੜਾ ਸਾਡੇ ਤੋਂ ਖੋਇਆ ਗਿਆ ਔਰ ਉਹ ਉਹਦੇ ਤੇ ਪ੍ਰੋਟੈਸਟ ਕਰ ਰਹੇ ਨੇ। ਮੈਂ ਸਮਝਦਾ ਵੀ ਕੋਈ ਇਸ ਦੇ ਵਿੱਚ ਟਕਰਾਅ ਦੀ ਲਾਈਨ ਨਹੀਂ ਹੋਣੀ ਚਾਹੀਦੀ। ਜਿਸ ਲੈਵਲ ਦੇ ਉੱਤੇ ਅੱਜ ਭਾਰਤ ਦੇ 200 ਮਿਲੀਅਨ ਮੁਸਲਮਾਨ ਜਾਂ ਦੂਸਰੇ ਪ੍ਰੋਗਰੈਸਿਵ ਗਰੁੱਪ ਪਹੁੰਚੇ ਨੇ, ਅਸੀਂ ਜੂਨ 84 ਤੱਕ ਪਹੁੰਚ ਗਏ ਸੀ। ਬੇਸ਼ੱਕ ਅਸੀਂ ਤਾਂ ਇਸ ਸੰਵਿਧਾਨ ਨੂੰ 26 ਜਨਵਰੀ 1950 ਨੂੰ ਕਾਲੇ ਦਿਨ ਵਜੋਂ ਐਲਾਨਿਆ ਸੀ ਸਿੱਖਾਂ ਨੇ ਔਰ ਸਿੱਖ ਨੁਮਾਇੰਦਿਆਂ ਨੇ ਦਸਤਖਤ ਨਹੀਂ ਕੀਤੇ ਹੋਏ, ਇਹਦੇ ਤੇ ਅਸੀਂ ਅਕਸਰ ਜ਼ਿਕਰ ਕਰਦੇ। ਪਰ ਇਹ ਜਿਹੜੇ ਚੰਗੀ ਗੱਲ ਹੈ ਕਿ ਜਿਹੜੇ ਇਹਨਾਂ 17 ਸਾਲਾਂ ਦੇ ਵਿੱਚ ਘਰਾਂ ਚੋਂ ਨਹੀਂ ਸੀ ਨਿਕਲੇ, ਇੱਥੋਂ ਵਾਲੇ ਵੀ ਜਾਂ ਉੱਥੇ ਵੀ ਕਸ਼ਮੀਰੀ ਲੜਦੇ ਵੀ ਰਹੇ, ਮਾਰ ਵੀ ਖਾਂਦੇ ਰਹੇ, ਜ਼ਬਰ ਵੀ ਸਹਿੰਦੇ ਰਹੇ। ਹੁਣ ਇਹਨਾਂ ਨੂੰ ਵੀ ਇਹ ਲੱਗਣ ਲੱਗ ਗਿਆ ਕਿ ਵੀ ਈਵਨ ਜਿਸ ਸੰਵਿਧਾਨ ਨੂੰ ਇਹ ਸਮਝਦੇ ਸੀ ਕਿ ਜਿਹਦੇ ਥੱਲੇ ਸਾਨੂੰ ਮੁਸਲਿਮ ਪਰਸਨਲ ਲਾਅ ਮਿਲਿਆ ਹੈ, ਸਾਡੇ ਆਪਣੀ ਹੋਂਦ ਹੈ, ਅਸੀਂ ਐਜ਼ ਏ ਮਾਈਨੋਰਿਟੀ ਹੈ, ਸਾਡੀਆਂ ਮਾਈਨੋਰਿਟੀ ਇੰਸਟੀਟਿਊਸ਼ਨਸ ਦਾ ਸਟੇਟਸ ਹੈ, ਜਾਮੀਆ ਮਿਲੀਆ ਹੋਏ, ਅਲੀਗੜ੍ਹ ਹੋਏ, ਹੁਣ ਜਦੋਂ ਉਹ ਵੀ ਟੁੱਟ ਰਿਹਾ, ਜੇ ਇਹ ਇੱਕ ਕਦਮ ਬਾਹਰ ਆਏ ਨੇ ਕਿ CA ਐਂਟਾਈ ਕਾਨਸਟੀਟਿਊਸ਼ਨ ਹੈ ਔਰ ਅਸੀਂ ਸਮਝਦੇ ਹਾਂ ਕਿ ਇਹ ਵੀ ਅਲਟੀਮੇਟਲੀ ਉੱਥੇ ਆ ਕੇ ਐਂਡ ਹੋਣਗੇ ਜਿੱਥੇ ਅਸੀਂ ਐਂਡ ਹੋਏ ਸੀ ਕਿ ਭਾਰਤੀ ਇਹ ਸੰਵਿਧਾਨ ਜਾਂ ਭਾਰਤੀ ਇਹ ਜਿਹੜੀ ਆਰਟੀਫਿਸ਼ੀਅਲ ਯੂਨੀਅਨ ਜਿਹੜੀ ਅੰਗਰੇਜ਼ ਜਾਣ ਲੱਗੇ, ਬ੍ਰਿਟਿਸ਼ ਕਲੋਨੀਅਲਸ ਜਿਹੜੇ ਨੇ ਉਹਨਾਂ ਨੇ ਇਹਨਾਂ ਦੇ ਹਵਾਲੇ ਇੰਨੀ ਵੱਡੀ ਟੈਰੀਟਰੀ ਕਰ ਦਿੱਤੀ ਹਿੰਦੂ ਤਵੀਆਂ ਦੇ। 1000 ਸਾਲ ਦੀ ਗੁਲਾਮੀ ਤੋਂ ਬਾਅਦ ਜਿਹੜਾ ਇਹਨਾਂ ਦੇ ਹੱਥ ਪਾਵਰ ਆਈ ਔਰ ਇਹਨਾਂ ਨੇ ਕੀ ਕੀਤਾ ਹੈ ਇੱਕ ਵੱਖਰਾ ਵਿਸ਼ਾ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਕਿ ਨਾ ਭਾਰਤ ਹਿਸਟਰੀ ਦੇ ਵਿੱਚ ਕਦੇ ਇੱਕ ਮੁਲਕ ਸੀ ਨਾ ਹੈ, ਕਿਉਂਕਿ ਇਹ ਵੀ ਜਦੋਂ ਅਸੀਂ ਦੇਖ ਰਹੇ ਹਾਂ 70 ਸਾਲ ਨਹੀਂ ਦੱਸ ਦਿੱਤਾ ਹੈ ਵੀ ਅੰਗਰੇਜ਼ਾਂ ਨੇ 200-250 ਸਾਲ ਦੇ ਆਪਣੇ ਰਾਜ 'ਚ ਇੰਨੇ ਲੋਕ ਨਹੀਂ ਮਾਰੇ ਜਿੰਨੇ ਇਹਨਾਂ ਨੇ ਮਾਰੇ ਨੇ। ਅੰਗਰੇਜ਼ ਤਾਂ ਇੱਕ ਰੌਲਟ ਐਕਟ ਲਿਆਏ ਸੀ, ਉਹਦੇ ਤੇ ਸਾਈਮਨ ਕਮਿਸ਼ਨ ਜਿਹੜਾ ਹੈ ਉਸ ਦੇ ਖਿਲਾਫ ਪ੍ਰੋਟੈਸਟ ਹੋਏ, ਡਾਂਗਾਂ ਹੀ ਵਰੀਆਂ ਸੀ। ਹੁਣ ਤਾਂ ਜਿਵੇਂ ਪੀਸਫੁਲ ਪ੍ਰੋਟੈਸਟਰਸ ਦੇ ਉੱਤੇ ਗੋਲੀਆਂ ਵਰਾਈਆਂ ਜਾ ਰਹੀਆਂ ਨੇ, ਜੋ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿੱਚ ਹੋਇਆ, ਜੋ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹੋਇਆ, ਜੋ ਕੱਲ ਲਖਨਊ ਦੇ ਵਿੱਚ ਹੋਇਆ ਔਰ ਓਵਰਆਲ ਜੋ ਚੱਲ ਰਿਹਾ ਹੈ ਉਹ ਆਪਣੇ ਆਪ ਦੇ ਵਿੱਚ ਹੀ ਦੱਸ ਰਿਹਾ ਹੈ ਕਿ ਉੱਥੇ ਕੋਈ ਵੀ ਕਾਨੂੰਨ ਨਾਂ ਦੀ ਚੀਜ਼ ਨਹੀਂ ਹੈ। ਗੁੰਡਿਆਂ ਦੇ ਹੱਥ ਜਿਹੜੇ ਗੁੰਡੇ ਹਿੰਦੂਤਵਾ ਦੇ ਨਾਅਰਿਆਂ ਦੇ ਨਾਲ ਜਿਹੜੇ ਹੈ ਉਹ ਬਾਕੀਆਂ ਦਾ ਘਾਣ ਕਰ ਰਹੇ ਨੇ, ਉਹਨਾਂ ਦੇ ਉੱਤੇ ਟੁੱਟ ਰਹੇ ਨੇ। ਪੁਲਿਸ ਵੀ ਉਹਨਾਂ ਦੀ ਯੂਨੀਫਾਰਮਡ ਗੁੰਡੇ ਨੇ। ਸੋ ਜ਼ਾਹਰ ਹੈ ਵੀ ਉਹਨਾਂ ਨੂੰ ਹੁਣ ਸ਼ੁਰੂਆਤ ਦੇ ਦੌਰ ਦੇ ਵਿੱਚ ਇਹ ਹੋਇਆ ਔਰ ਚੰਗੀ ਗੱਲ ਹੈ। ਫਿਰ ਵੀ ਅਸੀਂ ਸਮਝਦੇ ਹਾਂ ਵੀ ਐਟਲੀਸਟ ਪ੍ਰੋਟੈਸਟ ਦੀ ਲਾਈਨ ਸ਼ੁਰੂ ਹੋਈ ਹੈ ਔਰ ਇਸ ਦੇ ਨਾਲ ਨਾਲ ਹੀ ਅਸੀਂ ਇਹ ਗੱਲ ਵੀ ਦੇਖ ਰਹੇ
ਕਿ ਹਮੇਸ਼ਾ ਦੁਸ਼ਮਣ ਕੀ ਕਰੇਗਾ, ਇਹ ਪਹਿਲਾ ਪਾਰਟ ਹੁੰਦਾ ਹੈ ਕਿ ਵੀ ਇਸ ਤੋਂ ਅੱਗੇ ਕੀ ਕਰੇਗਾ। ਹੁਣ ਕਿਉਂਕਿ ਇਹਨਾਂ ਦਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਹੈ ਉਹ ਇਹੀ ਨਹੀਂ ਵੀ ਉਹਨਾਂ ਦੇ ਲੋਕ ਬਾਹਰ ਨਿਕਲੇ ਨੇ ਜਾਂ ਬਾਹਰ ਪ੍ਰੋਟੈਸਟ ਹੋਏ ਨੇ। ਜਿਵੇਂ ਯੂਰਪੀਅਨ ਪਾਰਲੀਮੈਂਟ 27 ਦੇਸ਼, ਉਹਨਾਂ ਦੇ ਨੁਮਾਇੰਦੇ ਕਿਵੇਂ ਉਹਨਾਂ ਦੇ ਪ੍ਰੋਗਰੈਸਿਵ ਗਰੁੱਪ ਵੱਲੋਂ ਰੈਜ਼ੋਲੂਸ਼ਨ ਲਿਆਂਦਾ ਗਿਆ ਔਰ ਜਿਹੜੀਆਂ ਉਹਨਾਂ ਨੇ ਭਾਰਤ ਦੀਆਂ ਧੱਜੀਆਂ ਉਡਾਈਆਂ ਨੇ ਉਹ ਅਸੀਂ ਡਿਟੇਲ 'ਚ ਡਿਸਕਸ ਕਰਾਂਗੇ ਇਸੇ ਸੈਗਮੈਂਟ 'ਚ। ਪਰ ਉਸ ਤੋਂ ਪਹਿਲਾਂ ਜਿਵੇਂ ਅਸੀਂ ਸੋਚਦੇ ਹਾਂ ਕਿ ਦੁਸ਼ਮਣ ਕੀ ਕਰੇਗਾ, ਸੋ ਜ਼ਾਹਰ ਹੈ ਕਿ ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਉਹ ਮੁਸਲਮਾਨਾਂ ਨੂੰ ਰਾਹਤ ਨਹੀਂ ਦਿੰਦਾ ਹੈ। ਪਾਕਿਸਤਾਨ, ਅਫਗਾਨਿਸਤਾਨ ਔਰ ਬੰਗਲਾਦੇਸ਼ ਦੇ ਜਿਹੜੇ ਨੇ ਹਿੰਦੂ, ਬੌਧੀ, ਜੈਨੀ, ਸਿੱਖ, ਉਹਨਾਂ ਦਾ ਮੈਂਸ਼ਨ ਕਰਦਾ ਹੈ। ਹੁਣ ਉੱਥੇ ਤਾਂ ਪਹਿਲਾਂ ਹੀ ਜਿਹੜਾ ਕੋਈ ਇਸ ਕਿਸਮ ਦਾ ਨਹੀਂ ਹੈ ਕਿ ਅਫਗਾਨਿਸਤਾਨ 'ਚ ਤਾਂ ਇੱਕ ਅੰਦਾਜ਼ੇ ਮੁਤਾਬਕ ਫਿਊ ਹੰਡਰਡ ਸਿੱਖ ਜਾਂ ਹਿੰਦੂ ਨੇ, ਪਾਕਿਸਤਾਨ 'ਚੋਂ ਕਿਸੇ ਨੇ ਆਉਣਾ ਨਹੀਂ ਹੈ। ਲੇਕਿਨ ਇਹ ਦੱਸਣ ਦੇ ਲਈ ਕਿ ਵੀ ਕਿਵੇਂ ਪਰਸੀਕਿਊਟ ਹੋ ਰਹੇ ਨੇ ਜਿਹੜੇ ਸਿੱਖ, ਔਰ ਖ਼ਾਸ ਤੌਰ 'ਤੇ ਕਿਉਂਕਿ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਸਿੱਖਾਂ ਲਈ ਗੁੱਡਵਿਲ ਹੈ, ਕਰਤਾਰਪੁਰ ਦੇ ਲਾਂਘੇ ਨੇ, ਹਾਲਾਤ ਹੋਰ ਵੀ ਸੁਖਾਵੇਂ ਵੀ ਬਣਾਏ ਨੇ, ਦੋਸਤੀ ਦਾ ਮਾਹੌਲ ਵੀ ਸਿਰਜਿਆ, ਔਰ ਇਸ ਦੇ ਨਾਲ ਨਾਲ ਇੰਟਰਨੈਸ਼ਨਲੀ ਡਾਇਸਪੋਰਾ ਸਿੱਖਾਂ ਦੇ ਵਿੱਚ ਇੱਕ ਵੱਡੀ ਚੇਤਨਾ ਹੈ। ਬਿਲਕੁਲ, ਜਿੱਥੇ ਕਿ ਇਹ ਜਦੋਂ ਪ੍ਰੋਟੈਸਟ ਭਾਵੇਂ ਉਹ ਕਸ਼ਮੀਰ 'ਚੋਂ ਆਰਟੀਕਲ 370 ਖਤਮ ਕਰਨ ਦੇ ਉੱਤੇ ਸੀ, ਸਿੱਖ ਔਰ ਕਸ਼ਮੀਰੀ ਨਾਲ ਆਏ। ਹੁਣ ਵੀ ਸੀਏ ਦੇ ਮੁੱਦੇ ਤੇ ਜਿਵੇਂ ਸ਼ਾਹੀਨ ਬਾਗ ਦੇ ਵਿੱਚ ਜਾ ਕੇ ਸਿੱਖ ਬੈਠੇ, ਸੈਂਕੜਿਆਂ ਦੀ ਗਿਣਤੀ 'ਚ ਪੰਜਾਬ 'ਚੋਂ ਆਏ, ਲੰਗਰ ਲਾਏ ਗਏ, ਲਖਨਊ ਦੇ ਵਿੱਚ ਵੀ ਪਹੁੰਚੇ, ਉਹਨਾਂ ਦੇ ਹੱਥਾਂ 'ਚੋਂ ਕੰਬਲ ਖੋਹ ਲਏ, ਲੰਗਰ ਖੋਹ ਲਿਆ ਔਰ ਉਹਨਾਂ ਨੂੰ ਜਿਹੜਾ ਉੱਥੇ ਉਹਨਾਂ ਨੇ ਬਹਿਣ ਵੀ ਨਹੀਂ ਦਿੱਤਾ ਹੈ। ਹੁਣ ਮੈਨੂੰ ਇਹ ਲੱਗਦਾ ਸੀ ਵੀ ਕੁਛ ਨਾ ਕੁਛ ਐਸਾ ਪਾਕਿਸਤਾਨ 'ਚ ਹੋਏਗਾ, ਔਰ ਹਾਲਾਂ ਮੇਰੇ ਕੋਲ ਪੁਖਤਾ ਖਬਰ ਤਾਂ ਨਹੀਂ ਹੈ। ਮੈਂ ਅੱਜ ਹੀ ਫਲਾਈ ਅਸੀਂ ਕੀਤੇ हैं ਸਾਡੀ TV 84 ਦੀ ਟੀਮ ਦੇ ਨਾਲ, 에ਅਰਪੋਰਟ ਤੋਂ ਹੀ ਸਿੱਧੇ ਇੱਥੇ ਆਏ ਔਰ ਰਸਤੇ 'ਚ ਆਉਂਦਿਆਂ ਮੈਨੂੰ ਅਜੀਤ ਸਿੰਘ ਆਸਟ੍ਰੇਲੀਆ ਦੀ ਕਾਲ ਸੀ ਕਿ ਜੀ ਇੱਕ ਸਿੰਘ ਨੂੰ ਮਾਰਿਆ ਗਿਆ, ਮਾਰ ਦਿੱਤਾ ਗਿਆ ਪਾਕਿਸਤਾਨ 'ਚ। ਔਰ ਹੁਣੇ ਹੀ ਸਾਡੀ ਟੈਕਨੀਕਲ ਟੀਮ ਦੇ ਮੁਖੀ ਜਸਵਿੰਦਰ ਸਿੰਘ ਜੱਸੀ ਹੋਰਾਂ ਨੇ ਕਾਲ ਕਰਕੇ ਕਿਹਾ ਕਿ ਇਹ ਸ਼ਾਇਦ ਸਰਬਜੀਤ ਸਿੰਘ ਘੁਮਾਣ ਹੋਰਾਂ ਦੇ ਟਵਿੱਟਰ ਤੋਂ ਜਾਂ ਉਹਨਾਂ ਦੇ ਅਕਾਊਂਟ ਤੋਂ ਆਇਆ ਕਿ ਹੈਪੀ ਸਿੰਘ ਨਾਂ ਦਾ ਇੱਕ ਸਿੱਖ ਨੌਜਵਾਨ ਜਿਹੜਾ ਪੰਥ ਪ੍ਰਸਤ ਖਾਲਿਸਤਾਨੀ, ਉਸ ਨੂੰ ਗੋਲੀਆਂ ਮਾਰੀਆਂ ਗਈਆਂ ਪਾਕਿਸਤਾਨ 'ਚ। ਸੋ ਮੇਰੇ ਕੋਲ ਵੇਰਵਾ ਨਹੀਂ ਹੈ, ਅਸੀਂ ਕੱਲ ਡਿਸਕਸ ਕਰਾਂਗੇ ਜੇ ਹੋਰ ਸਾਨੂੰ ਡਿਟੇਲਸ ਆਈਆਂ। ਪਰ ਮੈਂ ਸਮਝਦਾ ਹਾਂ ਵੀ ਉਹ ਇਸ ਨੂੰ ਵੀ ਇੰਡੀਅਨ ਏਜੰਸੀਆਂ ਦੀ ਇਸ ਕਾਰਵਾਈ ਨਾਲ ਜੋੜ ਕੇ ਦੇਖਣਾ ਚਾਹੀਦਾ ਹੈ, ਜਿੱਥੇ ਉਹ ਸਾਬਤ ਕਰਨਾ ਚਾਹੁੰਦੇ ਨੇ ਕਿ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਉਹ ਜਸਟੀਫਾਈਡ ਹੈ। ਕਿਉਂਕਿ ਦੇਖੋ ਹੁਣ ਕਿਉਂਕਿ ਸਿੱਖ ਸਭ ਤੋਂ ਜ਼ਿਆਦਾ, ਮੁਸਲਮਾਨ ਤਾਂ ਬੋਲ ਹੀ ਰਹੇ ਨੇ ਹੁਣ ਕਿਉਂਕਿ ਉਹ ਤਾਂ ਡਾਇਰੈਕਟਲੀ ਇਫੈਕਟਡ ਨੇ। ਸਿੱਖਾਂ ਨੂੰ ਭਾਵੇਂ ਉਹਦੇ 'ਚੋਂ ਰਾਹਤ ਮਿਲਦੀ ਹੈ, ਇਫੈਕਟਡ ਨਹੀਂ ਨੇ, ਪਰ ਸਿੱਖ ਖਲੋਤੇ ਨੇ ਆ ਕੇ ਆਪਣੇ ਮੁਸਲਮਾਨ ਭਰਾਵਾਂ ਦੇ ਨਾਲ, ਔਰ ਇਹ ਉਹਨਾਂ ਨੂੰ ਸਬਕ ਸਿਖਾਉਣਾ ਵੀ ਜ਼ਰੂਰੀ ਹੈ ਔਰ ਨਾਲ ਦੀ ਨਾਲ ਇਹ ਨੈਰੇਟਿਵ ਦੇਣਾ ਵੀ ਕਿ ਦੇਖੋ ਜੀ ਇਹ ਅਸੀਂ ਇਸੇ ਲਈ ਮਾਈਨੋਰਟੀਜ਼ ਨੂੰ ਹੀ, ਸਿਰਫ ਇਹਨਾਂ ਨੂੰ ਹੀ ਰੱਖਿਆ ਕਿਉਂਕਿ ਇਹ ਪਰਸੀਕਿਊਟਡ ਨੇ। ਪਰ ਮੈਂ ਇਸ ਵਿਸ਼ੇ ਦੇ ਉੱਤੇ ਕਿ ਕਿਵੇਂ ਇਹ ਸੰਵਿਧਾਨ ਸਾਡੇ ਲਈ ਕੋਈ ਮਤਲਬ ਨਹੀਂ ਰੱਖਦਾ, ਔਰ ਇਸ ਦੌਰ ਦੇ ਵਿੱਚ ਜਦੋਂ ਇਹ ਪ੍ਰੋਟੈਸਟ ਵਗੈਰਾ ਚੱਲ ਰਹੇ ਸੀ, ਮੈਂ ਹਾਲਾਂਕਿ ਟਰੈਵਲ ਕਰ ਰਿਹਾ ਸੀ, ਮੈਨੂੰ ਕਲੋਜ਼ਲੀ ਦੇਖਣ ਦਾ ਮੌਕਾ ਤਾਂ ਨਹੀਂ ਬਣਿਆ, ਲੇਕਿਨ ਇਹ ਵੀ ਸਾਹਮਣੇ ਆਇਆ ਕਿ ਕੁਝ ਸਾਡੇ ਦਲਿਤ ਵੀਰ ਭੈਣਾਂ ਵੱਲੋਂ ਇਸ ਗੱਲ ਦੇ ਉੱਤੇ ਪ੍ਰੋਟੈਸਟ ਦਾ ਇਜ਼ਹਾਰ ਕੀਤਾ ਗਿਆ, ਜਾਂ ਐਟਲੀਸਟ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਤੇ ਚਰਚਾ ਹੋਈ ਕਿ ਜੀ ਇਹ ਸੰਵਿਧਾਨ ਕਿਉਂ ਸਾੜਿਆ ਜਾ ਰਿਹਾ ਹੈ, ਕਿਉਂਕਿ ਸਿੱਖ ਜਥੇਬੰਦੀਆਂ ਵੱਲੋਂ ਸਿੱਖਸ ਫਾਰ ਜਸਟਿਸ ਨੇ ਸੰਵਿਧਾਨ ਸਾੜਨ ਦਾ ਐਲਾਨ ਕੀਤਾ ਸੀ ਔਰ ਵੱਖਰੀ ਕਿਸਮ ਦੀ ਇੱਕ ਡਿਬੇਟ ਸ਼ੁਰੂ ਹੋਈ। ਸੋ ਮੈਂ ਇਹ ਸਮਝਦਾ ਕਿ ਕੁਝ ਚੀਜ਼ਾਂ ਸਾਨੂੰ ਕੌਸ਼ਨ ਤੋਂ ਕੰਮ ਲੈਣਾ ਚਾਹੀਦਾ। ਜਿੱਥੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਤਾਂ ਪਹਿਲੇ ਦਿਨ ਤੋਂ ਹੀ ਸਾਡਾ ਇਸ ਦੇ ਨਾਲ ਕੋਈ ਸਬੰਧ ਨਹੀਂ ਹੈ, ਕਿਉਂਕਿ ਜਦੋਂ ਕਾਂਸਟੀਟਿਊਂਟ ਅਸੈਂਬਲੀ ਦੇ ਵਿੱਚ ਸਿੱਖ ਨੁਮਾਇੰਦੇ ਜਿਹੜੇ ਸਰਦਾਰ ਭੁਪਿੰਦਰ ਸਿੰਘ ਮਾਨ ਔਰ ਸਰਦਾਰ ਹੁਕਮ ਸਿੰਘ, ਉਹਨਾਂ ਨੇ ਉਹ ਸਾਰੇ ਇਹਨਾਂ ਤੋਂ ਵਾਅਦਿਆਂ ਦੀ ਜਿਹੜੀ ਹੈ ਉਹ ਗੱਲ ਕੀਤੀ ਕਿ ਜੀ ਗਾਂਧੀ ਨੇ 1931 ਚ ਸੀਸਗੰਜ, ਗੁਰਦੁਆਰਾ ਸੀਸਗੰਜ ਦਿੱਲੀ 'ਚ ਖਲੋ ਕੇ ਕਿਹਾ ਸੀ ਜਦੋਂ ਰਾਊਂਡ ਟੇਬਲ ਕਾਨਫਰੰਸ ਲਈ ਲੰਡਨ ਚੱਲਿਆ ਸੀ ਕਿ ਭਾਰਤ ਦੇ ਵਿੱਚ ਕੋਈ ਸੰਵਿਧਾਨ ਐਸਾ ਮਨਜ਼ੂਰ ਨਹੀਂ ਹੋਏਗਾ ਜਿਹੜਾ ਸਿੱਖਾਂ ਨੂੰ, ਘੱਟ ਗਿਣਤੀਆਂ ਨੂੰ ਕਬੂਲ ਨਾ ਹੋਏ। ਫਿਰ ਇਸੇ ਤਰ੍ਹਾਂ ਨਹਿਰੂ ਦੀ ਸਟੇਟਮੈਂਟ ਜਦੋਂ ਕਿ 1946 ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦਾ ਵੀ ਰੈਜ਼ੋਲੂਸ਼ਨ ਹੈ ਔਰ ਉਹ ਪ੍ਰੈਸ ਕਾਨਫਰੰਸ ਵੀ ਕਰਦਾ ਹੈ ਔਰ ਉਹਦੇ 'ਚ ਕਹਿੰਦਾ ਹੈ ਕਿ ਆਈ ਵਿਲ ਹੈਵ ਨੋ ਆਬਜੈਕਸ਼ਨ ਇਫ the brave Sikhs of Punjab are given a province in the north of India so that they may also be able to enjoy the glow of freedom। ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ
ਕਿ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਭਾਰਤ ਦੇ ਉੱਤਰ 'ਚ ਇੱਕ ਐਸਾ ਖਿੱਤਾ ਦਿੱਤਾ ਜਾਏ ਜਿੱਥੇ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਹੁਣ ਜਦੋਂ ਸਿੱਖ ਨੁਮਾਇੰਦੇ ਔਰ ਇਹਨਾਂ ਸਾਰੇ ਜਿਹੜੇ ਜ਼ਬਾਨੀ ਕਲਾਮੀ ਗੱਲਾਂ ਦੇ ਥੱਲੇ ਸਿੱਖਾਂ ਨੇ ਅੰਗਰੇਜ਼ਾਂ ਵੱਲੋਂ ਜਿਹੜੇ ਹਿੰਟ ਥਰੋ ਕਰ ਰਹੇ ਸੀ ਇੰਡੀਪੈਂਡੈਂਟ ਸਿੱਖ ਸਟੇਟ ਦੇ, ਉਹਨਾਂ ਨੂੰ ਵੀ ਟੋਟਲੀ ਅਣਗੌਲਿਆ ਕੀਤਾ। ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਜਿਹੜੇ ਕਿਸੇ ਹੱਦ ਤੱਕ ਵੀ ਜਾ ਕੇ ਸਿੱਖਾਂ ਨੂੰ ਐਕੋਮੋਡੇਟ ਕਰਨਾ ਚਾਹੁੰਦੇ ਸੀ ਸਬ ਨੇਸ਼ਨ ਵਿਦਨ ਨੇਸ਼ਨ ਦੀ ਰੈਕਗਨੀਸ਼ਨ ਦੇ ਥੱਲੇ ਕਿ ਜਿਹੜੀ ਸਿੱਖ ਪੋਪੂਲੇਸ਼ਨ ਵਾਲੇ ਏਰੀਏ ਨੇ ਆਟੋਨੋਮਸ ਹੋਣਗੇ, ਕੋਈ ਲਾਅ ਪਾਕਿਸਤਾਨ 'ਚ ਉਸ ਖਿੱਤੇ 'ਚ ਪਾਸ ਨਹੀਂ ਹੋਏਗਾ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਏ, ਸੈਂਟਰ ਦੇ ਵਿੱਚ 60-40 ਦੀ ਰੇਸ਼ੋ ਹੋਏਗੀ। ਔਰ ਕਈ ਵਾਰ ਅਸੀਂ ਸਮਝਦੇ ਹਾਂ ਕਿਉਂਕਿ ਹਿਸਟਰੀ ਦੇ ਵਿੱਚ ਜੇ ਇੰਨੀਆਂ ਕੁ ਨੇ ਕਿ ਜੇ ਉਹ ਸਿਸਟਮ ਇੰਪਲੀਮੈਂਟ ਹੁੰਦਾ ਹੈ, ਇੱਕ ਤਾਂ ਉਸ ਮੁਲਕ ਦੀਆਂ ਹੱਦਾਂ ਫਿਰ ਦਰਾ ਖੈਬਰ ਤੋਂ ਜਮਨਾ ਤੱਕ ਦਿੱਲੀ ਤੱਕ ਹੋਣੀਆਂ ਸੀ ਔਰ ਸਿੱਖਾਂ ਔਰ ਮੁਸਲਮਾਨਾਂ ਦੀ ਸਾਂਝੀ ਸਟਰੈਂਥ ਜਿਹੜੇ ਆਲਰੇਡੀ ਫੌਜ ਦੇ ਵਿੱਚ ਵੱਡੀ ਗਿਣਤੀ 'ਚ ਸਨ ਔਰ ਆਲਰੇਡੀ ਖੇਤੀਬਾੜੀ ਸਾਡੇ ਪੰਜਾਬ ਦੀ ਧਰਤੀ 5 ਦਰਿਆਵਾਂ ਦੀ ਉਹ ਵੰਡੀ ਨਾ ਜਾਂਦੀ। ਔਰ ਇਹਦੇ ਨਾਲ ਨਾਲ ਅਸੀਂ ਦੇਖਦੇ ਕਿ ਕਿਸ ਹੱਦ ਤੱਕ ਜਾ ਕੇ, ਔਰ ਇਹ ਗੱਲ ਮੈਂ ਦੇਖ ਰਿਹਾ ਸੀ ਇੱਕ ਬੜੀ ਖੂਬਸੂਰਤ ਵੀਡੀਓ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਆਈ ਹੈ ਜਿਹਦੇ 'ਚ ਮਨੀ ਸ਼ੰਕਰ ਆਇਰ ਜਿਹੜਾ ਕਿ ਕਾਂਗਰਸ ਦਾ ਵੱਡਾ ਲੀਡਰ ਹੈ ਔਰ ਵੱਡਾ ਇੱਕ ਚਿੰਤਕ ਵੀ ਹੈ, ਉਹਦੇ 'ਚ ਕਿਉਂਕਿ ਉਹ ਬੈਕਗਰਾਉਂਡ ਦੱਸ ਰਹੇ ਨੇ ਕਿ ਕਰਤਾਰਪੁਰ ਸਾਹਿਬ ਕਿਵੇਂ ਜਾਂ ਅੱਜ ਕੀ ਚੱਲ ਰਿਹਾ ਪਹਿਲਾਂ ਕੀ ਸੀ। ਔਰ ਮਨੀ ਸ਼ੰਕਰ ਆਇਰ ਨੇ ਉਹਦੇ 'ਚ ਇਹ ਕਿਹਾ, ਉਹਨੇ ਕਿਹਾ ਜੀ 47 ਦੇ ਵਿੱਚ ਬੇਸ਼ੱਕ ਨੁਕਸਾਨ ਹਿੰਦੂਆਂ ਦਾ ਵੀ ਹੋਇਆ, ਮੁਸਲਮਾਨਾਂ ਦਾ ਵੀ ਹੋਇਆ ਜੋ ਆਪਸ ਦੇ ਵਿੱਚ ਸਿਵਲ ਵਾਰ ਹੋਈ, ਪਰ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਦਾ ਹੋਇਆ। ਉਹ 'ਚ ਕੋਈ ਸ਼ੱਕ ਨਹੀਂ ਹੈ। 40% ਜਿਹੜੇ ਨੇ ਉਹ ਬੇਘਰ ਹੋਏ। ਜੇ ਅਸੀਂ ਈਵਨ ਡੈਥਸ ਦੀ ਦੇਖੀਏ ਤੇ ਪਰਸੈਂਟੇਜ ਵਾਈਜ਼ ਜਦੋਂ ਤੁਸੀਂ ਛੋਟੀ ਆਬਾਦੀ 'ਚੋਂ ਤੁਹਾਡਾ ਇੱਕ ਵੱਡਾ ਨੰਬਰ ਜਿਹੜਾ ਚਲਾ ਜਾਂਦਾ, ਫਿਰ ਬੇਘਰੇ ਵੀ ਹੋਏ। 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਜਿਹੜੇ ਨੇ ਉਹ ਛੱਡ ਕੇ ਆ ਗਏ। ਸੋ ਇਸ ਸਾਰੇ ਦੇ ਬਾਵਜੂਦ ਸਿੱਖ ਸਪਿਰਿਟ ਰਿਜ਼ਿਲੀਅੰਸ ਦੀ ਸਪਿਰਿਟ ਦੇ ਥੱਲੇ ਸਿੱਖ ਇਹ ਮਹਿਸੂਸ ਕਰਦੇ ਸੀ ਚਲੋ ਅਸੀਂ, ਔਰ ਉਹਦੇ 'ਚ ਇਹ ਹੈ ਵੀ ਜੇ ਮੁਸਲਮਾਨਾਂ ਦੀ ਕੁਰਬਾਨੀ ਨੂੰ ਦੇਖੀਏ ਤੇ ਉਸ ਕੁਰਬਾਨੀ ਨਾਲ ਘੱਟੋ ਘੱਟ ਉਹਨਾਂ ਕੋਲ ਪਾਕਿਸਤਾਨ ਦਾ ਮੁਲਕ ਤਾਂ ਹੈ। ਹਿੰਦੂਆਂ ਨੂੰ ਬਿਨਾਂ ਕੁਰਬਾਨੀ ਕੀਤਿਆਂ ਹੀ ਜਿਹੜਾ ਇੰਨਾ ਵੱਡਾ ਮੁਲਕ ਮਿਲ ਗਿਆ। ਸੋ ਸਿੱਖਾਂ ਨੇ ਕੀ ਇਸ 'ਚੋਂ ਖੱਟਿਆ? ਜੇ ਨੁਕਸਾਨ ਕਰਾ ਕੇ ਸਾਡਾ ਕੁਝ ਬਣ ਜਾਂਦਾ, ਸੋ ਸਾਡਾ ਹਾਲ ਤਾਂ ਉਹੀ ਹੋਇਆ ਜਿਵੇਂ ਉਹ ਪਿਆਰਾ ਸਿੰਘ ਨਿਰਛਲ ਪੰਜਾਬੀ ਦੇ ਕਵੀ ਇਹ ਕਹਿੰਦੇ ਹੁੰਦੇ ਸੀ ਕਿ ਭਾਈ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਅਸੀਂ ਤਾਂ ਧੌਣ ਹੀ ਭਨਾਈ ਹੈ, ਬਾਜ਼ੀ ਤਾਂ ਭਾਨੇ ਸ਼ਾਹ ਲੈ ਗਏ। ਲੇਕਿਨ ਫਿਰ ਵੀ ਅਸੀਂ ਇੱਕ ਗੁੱਡਵਿਲ ਦੇ ਨਾਲ ਉਸ ਮੁਲਕ ਦੇ ਵਿੱਚ ਆਪਣਾ ਜਿਹੜਾ ਉਹਦੀ ਸ਼ੁਰੂਆਤ ਕੀਤੀ। ਔਰ ਜ਼ਾਹਰ ਹੈ ਕਿ ਕ੍ਰਿਮੀਨਲ ਟ੍ਰਾਈਬ ਦਾ ਐਲਾਨਨਾਮਾ ਵੀ ਜਿਹੜਾ ਉਹਨਾਂ ਦਾ ਆਰਡੀਨੈਂਸ ਵੀ ਆ ਜਾਂਦਾ 10 ਅਕਤੂਬਰ 1947 ਨੂੰ। ਔਰ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਿੱਖਾਂ ਨੂੰ ਨਾਰਥ ਦੇ ਵਿੱਚ ਆਟੋਨੋਮਸ ਪ੍ਰੋਵਿੰਸ ਦਾ ਕੀ ਦੇਣਾ, ਉਹਨਾਂ ਨੇ ਸਿੱਖ ਧਰਮ ਦੀ ਅਡਰੀ ਹੋਂਦ ਸਿੱਖ ਮਜ਼ਹਬ ਦੀ ਖਤਮ ਕਰਦਿਆਂ ਆਰਟੀਕਲ 25B ਜਿਹੜਾ ਲਾਗੂ ਕੀਤਾ, ਜਿਹਦੇ ਥੱਲੇ ਸਿੱਖਾਂ ਬੋਧੀਆਂ ਜੈਨੀਆਂ ਨੂੰ ਹਿੰਦੂਆਂ ਦੇ ਥੱਲੇ ਕਲੱਬ ਕੀਤਾ 1955 'ਚ। ਫਿਰ ਫਰਦਰ 5 ਹੋਰ ਐਕਟ ਉਹਨਾਂ ਨੇ ਜਿਹੜਾ ਉਹ ਹਿੰਦੂ ਸਕਸੈਸ਼ਨ ਐਕਟ, ਹਿੰਦੂ ਮੈਰਿਜ ਐਕਟ, ਐਡੋਪਸ਼ਨ ਐਂਡ ਗਾਰਡੀਅਨਸ਼ਿਪ ਐਕਟ, ਇਸ ਲੈਵਲ ਦੇ ਥੱਲੇ ਪੱਕੇ ਤੌਰ ਤੇ ਹਿੰਦੂ ਬਣਾ ਦਿੱਤਾ ਕਨਸਟੀਟਿਊਸ਼ਨਲੀ। ਸੋ ਜ਼ਾਹਰ ਹੈ ਕਿ ਦੋਨੋਂ ਸਿੱਖ ਨੁਮਾਇੰਦੇ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਵੀ ਦਿਸ ਇਜ਼ ਬਿਟਰੇਅਲ ਆਫ ਦਾ ਸਿੱਖਸ, ਦਿਸ ਇਜ਼ ਬਿਟਰੇਅਲ ਆਫ ਦਾ ਪ੍ਰੋਮਿਸਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਨਸਟੀਟਿਊਸ਼ਨ। ਇਹ ਸਾਡੇ ਨਾਲ ਗੱਦਾਰੀ ਹੈ ਔਰ ਅਸੀਂ ਇਸ ਆਇਨ ਨੂੰ, ਦਸਤੂਰ ਨੂੰ, ਸੰਵਿਧਾਨ ਨੂੰ ਅਸੀਂ ਰਿਜੈਕਟ ਕਰਦੇ। ਸੋ ਸਾਡੇ ਲਈ ਤਾਂ ਇਹ ਗੱਲ ਬੜੀ ਕਲੀਅਰ ਹੈ ਕਿ ਡੀ ਫੈਕਟੋ ਭਾਵੇਂ ਅਸੀਂ ਕੈਪਚਰ ਹੋਏ ਇਹਨਾਂ ਦੇ ਨਕਸ਼ੇ 'ਚ, ਪਰ ਡੀ ਜੂਰਿਸ ਅਸੀਂ ਇਹਨਾਂ ਦਾ ਹਿੱਸਾ ਨਹੀਂ। ਸੋ ਮੈਂ ਸਮਝਦਾ ਵੀ ਸਿੱਖ ਪਰਸਪੈਕਟਿਵ ਤੋਂ ਇਹ ਡਿਬੇਟ ਜਿਹੜੀ ਹੈ ਉਹ ਕੋਈ ਬਹੁਤੇ ਮਾਅਨੇ ਵੀ ਨਹੀਂ ਰੱਖਦੀ। ਔਰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਸਾਨੂੰ ਇੱਕ ਲੰਬੀ ਲਿਖਤ ਭੇਜੀ ਹੈ ਔਰ ਉਹਨਾਂ ਨੇ ਬੜੀ ਹਿਸਟੋਰੀਕਲੀ ਇਹ ਪ੍ਰੂਵ ਕੀਤਾ ਹੈ ਵੀ ਜਿਹੜਾ ਸੰਵਿਧਾਨ, ਜਿਸ ਨੂੰ ਅਕਸਰ ਅਸੀਂ ਡਾਕਟਰ BR ਅੰਬੇਦਕਰ ਉਹਨਾਂ ਨੂੰ ਸੰਵਿਧਾਨ ਦੇ ਨਿਰਮਾਤਾ ਦੇ ਤੌਰ ਤੇ ਪ੍ਰੋਜੈਕਟ ਕੀਤਾ ਜਾਂਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਅੰਬੇਦਕਰ ਇੱਕ ਬਹੁਤ ਵੱਡੇ ਰੋਸ਼ਨ ਦਿਮਾਗ, ਇਹ ਲਫ਼ਜ਼ ਸਰਦਾਰ ਕਪੂਰ ਸਿੰਘ ਨੇ ਇਸਤੇਮਾਲ ਕੀਤੇ ਨੇ, 20ਵੀਂ ਸਦੀ ਦੇ ਜਿਹੜੇ ਇਨਸਾਨ ਸਨ। ਪਰ ਜ਼ਾਹਰ ਹੈ ਕਿ ਜਿਹੜੇ ਲੋਕ ਅੱਜ ਸਿਰਫ ਤੇ ਸਿਰਫ ਇੱਕ ਗੱਲ ਦੇ ਥੱਲੇ, ਜੇ ਕੋਈ ਜੈਨੂਇਨ ਦੂਜੀ ਗਰੀਬਡ ਪਾਰਟੀ ਹੈ ਉਹਨੂੰ ਕਾਰਨਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੰਵਿਧਾਨ ਕੋਈ ਐਸੇ ਰਾਈਟਿੰਗ ਨਹੀਂ ਹੁੰਦੀ
ਜਿਹਦੇ 'ਚ ਕਿ ਕੋਈ ਬੰਦਾ ਅੰਦਰ 4 ਕਿਤਾਬਾਂ ਲੈ ਕੇ ਬਹਿ ਜਾਂਦਾ ਹੈ ਜਾਂ ਆਪਣੀ ਸੋਚ ਦੇ ਨਾਲ ਉਹ ਲਿਖ ਦਿੰਦਾ ਹੈ ਕਿ ਜੀ ਐਸੇ ਹੈ। ਜੀ ਇੱਕ ਇਹ ਪ੍ਰੋਸੈਸ ਹੁੰਦੀ ਹੈ ਕਾਂਸਟੀਟਿਊਂਟ ਅਸੈਂਬਲੀ ਦੇ ਵਿੱਚ ਬਾਈ ਇਲੈਕਸ਼ਨ ਮੈਂਬਰਸ ਚੁਣੇ ਗਏ ਹਰ ਤਬਕੇ ਦੇ 1946 'ਚ ਹੋਂਦ 'ਚ ਆਈ। ਫਿਰ ਉਸ ਦੀਆਂ ਫਰਦਰ ਕਮੇਟੀਆਂ ਬਣਦੀਆਂ ਨੇ, ਜਿਵੇਂ ਵੀਰ ਬਾਜਵਾ ਜੀ ਨੇ ਬੜੇ ਵੇਰਵੇ 'ਚ ਮੇਰੇ ਲਈ ਵੀ ਉਹ ਲਰਨਿੰਗ ਲੈਸਨ ਸੀ ਕਿ ਕਿਹੜੀਆਂ ਕਮੇਟੀਆਂ ਨੇ, ਉਹਦੇ ਚੇਅਰਪਰਸਨ ਨੇ। ਫਿਰ ਸੋਧ ਕਮੇਟੀਆਂ, ਜਦੋਂ ਵੀ ਡਿਸਕਸ਼ਨ ਹੁੰਦੀ ਸੀ ਕੋਈ ਵੀ ਅੱਗੋਂ ਜਿਹੜਾ ਉਸ ਕੰਸਟੀਟਿਊਂਟ ਅਸੈਂਬਲੀ ਦਾ ਮੈਂਬਰ ਹੈ ਉਹ ਕੋਈ ਲੈ ਕੇ ਆਂਦਾ ਸੀ, ਜਿਵੇਂ ਆਇਆ ਕਿ ਜੀ ਗਾਂ ਨੂੰ ਜਿਹੜਾ ਉਹ ਰਾਸ਼ਟਰ ਪਸ਼ੂ ਐਲਾਨਿਆ ਜਾਏ। ਹੁਣ ਜ਼ਾਹਰ ਹੈ ਇੱਕ ਸਾਈਜ਼ੇਬਲ ਨੰਬਰ ਕਾਂਗਰਸ ਦਾ ਵੀ, ਕਿਉਂਕਿ ਗਾਂਧੀ ਦਾ ਵੀ ਇਹੀ ਸੀ, ਭਾਵੇਂ ਗਾਂਧੀ ਉਦੋਂ ਤੱਕ ਮਾਰਿਆ ਜਾ ਚੁੱਕਾ ਸੀ 30 ਜਨਵਰੀ 1948 ਨੂੰ, ਲੇਕਿਨ ਉਹ ਆਪਣੀ ਲੈਗੇਸੀ ਛੱਡ ਗਿਆ ਸੀ, ਕਿਉਂਕਿ ਗਾਂ ਦੀ ਪੂਜਾ ਦਾ ਵਿਧਾਨ ਇਹ ਕੋਈ ਸਾਵਰਕਰ ਨੇ ਨਹੀਂ ਦਿੱਤਾ। ਜਿਸ ਸਾਵਰਕਰ ਨੇ ਹਿੰਦੂਤਵਾ ਦਿੱਤਾ ਹੈ ਉਹ ਤਾਂ ਗਾਂ ਖਾਣ ਦੇ ਹੱਕ ਵਾਲਾ ਸੀ। ਉਹ ਕਹਿੰਦਾ ਵੀ ਇਹਦਾ ਇੱਕ ਪਸ਼ੂ ਕਿੱਦਾਂ ਇੱਕ ਨੇਸ਼ਨ ਦਾ ਜਿਹੜਾ ਉਹ ਬਣ ਸਕਦਾ ਹੈ, ਜਿਹੜਾ ਉਸ ਨੂੰ ਤੁਸੀਂ ਮਾਤਾ ਬਣਾ ਸਕਦੇ ਹੋ, ਗਊ ਮਾਤਾ ਬਣਾ ਦਿਓ। ਲੇਕਿਨ ਕਿਉਂਕਿ ਉਸ ਵੇਲੇ ਅਜੇ ਤੱਕ ਇੰਨੀ ਕੰਸੈਂਸਸ ਇਹਨੂੰ ਗਊ ਮਾਤਾ ਬਣਾਉਣ ਦੇ, ਉਹ ਰਿਜੈਕਟ ਹੋਇਆ। ਔਰ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ। ਸੋ ਕੁੱਲ ਮਿਲਾ ਕੇ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਡਾਕਟਰ ਅੰਬੇਦਕਰ ਜਿਹੜੇ ਖੁਦ ਬ੍ਰਾਹਮਣਵਾਦ ਤੋਂ ਦੇ ਖਿਲਾਫ ਉਹਨਾਂ ਨੇ 1927 ਦੇ ਵਿੱਚ ਮਨੂ ਸਮ੍ਰਿਤੀ ਸਾੜਨ ਦੀ ਗੱਲ ਸ਼ੁਰੂ ਕੀਤੀ ਕਿ ਔਰ ਉਹਨਾਂ ਦਾ ਕਹਿਣਾ, ਕਿੰਨੀਆਂ ਉਹਨਾਂ ਦੀਆਂ ਰਾਈਟਿੰਗਸ ਨੇ ਕਿ ਜਦੋਂ ਤੱਕ ਇਹ ਵੇਦ ਸ਼ਾਸਤਰ ਸਿਮਰਤੀਆਂ ਨੇ ਇਹ ਜਿਹੜਾ ਉਹ ਸਾਡੇ ਵਰਗਾਂ ਨੂੰ ਇਨਸਾਫ ਨਹੀਂ ਮਿਲ ਸਕਦਾ, ਇਹਨਾਂ ਦੀ ਡਿਸਟਰਕਸ਼ਨ ਹੀ ਕੰਪਲੀਟ ਜਿਹੜੀ ਆ ਉਹ ਹੱਲ ਹੈ। ਹੁਣ ਇਸ ਸਾਰੇ ਦੇ ਬਾਵਜੂਦ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਮੈਂ ਹਿੰਦੂ ਨਹੀਂ ਮਰਨਾ ਚਾਹੁੰਦਾ, ਉਸ ਤੋਂ ਪਹਿਲਾਂ ਉਹ ਬੁੱਧ ਧਰਮ 'ਚ ਕਨਵਰਟ ਹੋਏ। ਔਰ ਇੰਨਾ ਵੱਡਾ ਬੁੱਧ ਧਰਮ ਜਿਹੜਾ 2000-2500 ਸਾਲ ਤੋਂ ਚੱਲ ਰਿਹਾ ਸੀ, ਸਿੱਖ ਧਰਮ, ਜੈਨ ਧਰਮ, ਇਹ ਉਹਨਾਂ ਦੀ, ਮੈਨੂੰ ਨਹੀਂ ਲੱਗਦਾ ਵੀ ਇਹ ਉਹਨਾਂ ਦੀ ਮਰਜ਼ੀ ਸੀ ਕਿ ਜੀ ਆਰਟੀਕਲ 25B ਜਿਹੜਾ ਹੈ ਉਹਦੇ ਥੱਲੇ ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਬਣਾ ਦਿਓ। ਪਰ ਕਿਉਂਕਿ ਕਾਂਸਟੀਟਿਊਂਟ ਅਸੈਂਬਲੀ ਦੇ ਵਿੱਚ ਫੈਸਲਾ ਮੈਜੋਰਿਟੀ ਵੋਟ ਨਾਲ ਹੁੰਦਾ ਹੈ ਔਰ ਬਹੁਤ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਇਹ ਜੇ ਪਾਕਿਸਤਾਨ ਦੀ ਕਾਇਮੀ ਦੇ ਲਈ ਫਾਈਨਲ ਜਿਹੜੀ ਡਿਟਰਮੀਨੇਸ਼ਨ ਦੇ ਨਾਲ ਕਾਇਦੇ ਆਜ਼ਮ ਤੁਰੇ, ਉਹਦੇ 'ਚ 2 ਵੱਡੇ ਫੈਕਟਰ ਸੀ। ਇੱਕ 1937 ਦੇ ਵਿੱਚ ਜਦੋਂ ਜਿਨ੍ਹਾਂ ਪ੍ਰੋਵਿੰਸਿਸ ਦੇ ਵਿੱਚ ਕਾਂਗਰਸ ਦੀ ਹਕੂਮਤ ਬਣੀ, ਉਦੋਂ ਮੁਸਲਿਮ ਲੀਗ ਵੋਟਾਂ ਨਾਲ ਆਪਣੀ ਨਹੀਂ ਸੀ ਕਿਤੇ ਵੀ ਜਿੱਤ ਸਕੀ। ਉੱਥੇ ਉਹਨਾਂ ਨੇ ਉਹੀ ਕੁਝ ਲਾਗੂ ਕੀਤਾ ਜੋ ਅੱਜ RSS ਕਰ ਰਿਹਾ। ਉਹਦੇ ਸੂਰਜ ਪੂਜਾ ਵੀ ਆ ਗਈ, ਗਾਇਤਰੀ ਮੰਤਰ ਵੀ ਆ ਗਿਆ, ਹਿੰਦੂਤਵਾ ਦੇ। ਤੇ ਉਹਨਾਂ ਨੇ ਦੇਖਿਆ ਵੀ ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਨੇ ਔਰ ਇਹ ਵੇਰਵਾ। ਦੂਸਰਾ, ਜਦੋਂ ਉਹਨਾਂ ਨੇ ਸੁਜੈਸਟ ਕੀਤਾ ਕਿ ਸਟੇਟਾਂ ਦੇ 2 ਗਰੁੱਪਸ A ਔਰ B ਬਣਾ ਲਓ, ਮੁਸਲਿਮ ਮੈਜੋਰਿਟੀ ਇੱਕ ਗਰੁੱਪ 'ਚ ਹੋਣ, ਹਿੰਦੂ ਮੈਜੋਰਿਟੀ ਦੂਜੇ 'ਚ ਹੋਣ, ਔਰ ਆਪਣੇ ਆਪਣੇ ਉਹਨਾਂ ਦੇ ਸਟੇਟ ਦੇ ਸੰਵਿਧਾਨ ਉਹ ਬਣਾ ਸਕਣ। ਔਰ ਜਿਹੜਾ ਓਵਰਆਲ ਕਾਂਸਟੀਟਿਊਂਟ ਅਸੈਂਬਲੀ ਹੈ ਉਹਦੇ 'ਚ ਸਿੰਪਲ ਮੈਜੋਰਿਟੀ ਦੇ ਨਾਲ ਡਿਸਾਈਡ ਨਾ ਹੋਏ, ਉਹਦੇ 'ਚ ਗਰੁੱਪਿੰਗਸ ਜਿਹੜੀਆਂ ਨੇ ਉਹਨਾਂ ਦੇ ਜਿਹੜੇ ਸ਼ਿਕ ਨੇ ਜਾਂ ਉਹਨਾਂ ਦੇ ਆਰਟੀਕਲਸ ਨੇ ਉਹ ਹੋਣ। ਤੇ ਨਹਿਰੂ ਨੇ ਇਮੀਡੀਏਟਲੀ ਉਹਨਾਂ ਨੇ ਕਿਹਾ ਜੀ ਨਹੀਂ, ਕਾਂਸਟੀਟਿਊਂਟ ਅਸੈਂਬਲੀ 'ਚ ਤਾਂ ਸਿੰਪਲ ਮੈਜੋਰਿਟੀ ਦੇ ਨਾਲ ਹੀ ਡਿਸਾਈਡ ਹੋਏਗਾ ਕਿ ਦੇਸ਼ ਤੱਕ। ਔਰ ਉਹ ਕਿਉਂਕਿ ਖੁਦ ਇੱਕ ਵੱਡੇ ਕਾਨੂੰਨਦਾਨ ਸਨ, ਉਹਨਾਂ ਨੇ ਦੇਖਿਆ ਕਿ ਵੀ ਇਹਦਾ ਮਤਲਬ, ਔਰ ਉਹੀ ਕੁਝ ਕਾਂਸਟੀਟਿਊਂਟ ਅਸੈਂਬਲੀ 'ਚ ਹੋਇਆ। ਜੇ ਸਿੱਖ ਹਿੰਦੂਆਂ ਦਾ ਹਿੱਸਾ ਬਣ ਕੇ ਐਂਡ ਹੋਏ ਤਾਂ ਉਹਦਾ ਕਾਰਨ ਇਹ ਸੀ ਕਿ ਅਲਟੀਮੇਟਲੀ ਨੋ ਮੈਟਰ ਕੌਣ ਕੀ ਸੁਝਾਅ ਲੈ ਕੇ ਆਂਦਾ ਹੈ, ਉਹਨਾਂ ਨੇ ਸਬਜੈਕਟ ਟੂ ਵੋਟ ਕਰਨਾ ਹੈ। ਜਿਹੜੀਆਂ ਕਮੇਟੀਆਂ ਜਾਂ ਸਬ ਕਮੇਟੀਆਂ ਬਣੀਆਂ ਉਹਨਾਂ 'ਚ ਵੀ ਜ਼ਾਹਰ ਹੈ ਉਹਨਾਂ ਦੀ ਮੈਜੋਰਿਟੀ ਔਰ ਕਿਵੇਂ ਉਹ ਸਾਰਾ ਫਿਰ ਰਿਜੈਕਟ ਹੁੰਦਾ ਰਿਹਾ। ਸੋ ਇਸ ਸਾਰੇ ਦੌਰੇ ਦੇ ਵਿੱਚ ਮੈਂ ਸਮਝਦਾ ਕਿ ਇਸ ਡਿਬੇਟ ਦਾ ਕੋਈ ਮਤਲਬ ਹੀ ਨਹੀਂ ਸੀ ਕਿ ਵੀ ਇਹ ਕਿਹਾ ਜਾਂਦਾ ਕਿ ਕਨਸਟੀਟਿਊਸ਼ਨ, ਔਰ ਵੈਸੇ ਵੀ ਉਹ ਤਾਂ ਵੈਸੇ ਕਨਸਟੀਟਿਊਸ਼ਨ 'ਚੋਂ ਦਲਿਤਾਂ ਲਈ ਕਿੰਨਾ ਕੁ ਇਨਸਾਫ ਨਿਕਲ ਰਿਹਾ। ਇਹ ਜੇ ਅੱਜ ਚੰਦਰ ਸ਼ੇਖਰ ਆਜ਼ਾਦ ਵਰਗੇ ਲੋਕ ਹੋਣ ਜਾਂ ਕਨਈਆ ਕੁਮਾਰ ਹੋਏ ਜਾਂ ਰੋਹਿਤ ਵਰਮੂਲਾ ਦਾ ਜੋ ਹਾਲ ਕੀਤਾ ਹੈ ਜਾਂ ਜੋ ਦਲਿਤ ਬੱਚੀਆਂ ਦੇ ਨਾਲ ਔਰ ਦੂਜਿਆਂ ਨਾਲ ਉਸੇ ਸੰਵਿਧਾਨ ਦੇ ਥੱਲੇ ਹੀ ਹੋ ਰਿਹਾ। ਔਰ ਵੈਸੇ ਵੀ ਜਿਹੜਾ ਕੋਈ ਸੈਕਰੇਡ ਹੁੰਦਾ ਹੈ ਉਹ ਸਿਰਫ ਪਵਿੱਤਰ ਹੁੰਦਾ, ਉਹ ਰੱਬ ਦੀ ਕਿਤਾਬ ਹੁੰਦੀ ਹੈ, ਰੱਬ ਦਾ ਕਲਾਮ ਹੁੰਦਾ ਹੈ। ਮੁਸਲਮਾਨਾਂ ਲਈ ਕੁਰਾਨ ਜਿਹੜਾ ਉਹ ਫਾਈਨਲ ਵਰਡ ਹੈ, ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਹੈ, ਇਸੇ ਤਰ੍ਹਾਂ ਈਸਾਈਆਂ ਲਈ ਬਾਈਬਲ ਹੈ, ਹਿੰਦੂਆਂ ਲਈ ਮਲਟੀਪਲ ਗ੍ਰੰਥ ਹੋ ਸਕਦੇ ਨੇ, ਰਮਾਇਣ, ਮਹਾਭਾਰਤ, ਗੀਤਾ, ਜਿਹਨੂੰ ਵੀ ਉਹ ਮੰਨਦੇ ਨੇ। ਸੋ ਇਹ ਜਿਹੜੇ ਕਾਨੂੰਨ ਹੁੰਦੇ ਨੇ ਤਾਂ ਬੰਦੇ ਨੇ ਬਣਾਏ ਹੁੰਦੇ ਨੇ ਆਪਣੀ ਸਹੂਲਤ ਲਈ। ਜੇ ਇੰਨਾ ਹੀ ਸੈਕਰੋਸੈਂਕਟ ਕਾਨੂੰਨ ਹੋਏ, 103 ਸੋਧਾਂ ਕਿਉਂ ਹੋ ਗਈਆਂ ਕਾਨਸਟੀਟਿਊਸ਼ਨ 'ਚ? ਬਿਲਕੁਲ। ਸੋ ਅਸੀਂ ਸਮਝਦੇ ਇਸੇ ਤਰ੍ਹਾਂ ਸਾਡੀ ਦੂਸਰੀ ਧਿਰ ਜਿਹੜੀ ਹੈ ਉਹਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਇਸ ਵੇਲੇ ਭਾਰਤ ਦਾ ਸਟਰਕਚਰ ਟੁਕੜੇ ਹੋਣ ਵੱਲ ਵੱਧ ਰਿਹਾ। ਜੋ ਹਾਲ
ਸੋਵੀਅਤ ਯੂਨੀਅਨ ਯੂਗੋਸਲਾਵੀਆ ਦਾ ਹੋਇਆ, ਉਸ ਡਾਇਰੈਕਸ਼ਨ ਵੱਲ ਜਾ ਰਿਹਾ। ਬੇਸ਼ੱਕ ਜਿਹੜੇ ਸੀਏ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਉਹ ਸਾਡੇ ਵਾਂਗ ਸੰਵਿਧਾਨ ਸਾੜਨ ਤੱਕ ਨਹੀਂ ਜਾਣਗੇ, ਜਾਂ ਦੇਸ਼ ਨੂੰ ਅੱਜ ਦੀ ਡੇਟ 'ਚ ਤੋੜਨ ਦੇ ਲਈ ਖੜੇ ਨਹੀਂ ਹੋਣਗੇ, ਪਰ ਅਲਟੀਮੇਟਲੀ ਜਸਟਿਸ ਤਾਂ ਨਿਕਲਣਾ ਨਹੀਂ ਹੈ, ਉਧਰ ਹੀ ਆਣਗੇ। ਸੋ ਸਾਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਵੀ ਬਿਨਾਂ ਵਜ੍ਹਾ ਇਸ ਕਿਸਮ ਦੀਆਂ ਡਿਬੇਟਸ, ਔਰ ਸੋਸ਼ਲ ਮੀਡੀਆ ਤੇ ਕੌਣ ਕੁਮਾਰ ਬਣ ਕੇ ਬੈਠਾ ਹੈ, ਕੌਣ ਮੁਹੰਮਦ ਬਣ ਕੇ ਬੈਠਾ ਹੈ, ਕੌਣ ਸਿੰਘ ਬਣ ਕੇ ਬੈਠਾ, ਕਿੰਨੀਆਂ ਫੇਕ ਆਈਡੀਜ਼ ਨੇ, ਅਸੀਂ ਕਿੰਨਿਆਂ ਨੂੰ ਬਲੌਕ ਕਰਦੇ ਹਾਂ, ਕਿੰਨੇ ਨਵੇਂ ਹੋਰ ਆ ਜਾਂਦੇ ਨੇ, ਔਰ ਉਹ ਸਾਰੀਆਂ ਫੇਕ ਆਈਡੀਜ਼ ਹੁੰਦੀਆਂ ਨੇ, ਉਹਨਾਂ ਦੇ ਪਿੱਛੇ ਕੁਝ ਨਹੀਂ ਹੁੰਦਾ। ਸੋ ਇਹਨਾਂ ਹਾਲਾਤਾਂ 'ਚ ਕੋਈ ਵੀ ਪਾਰਟ, ਔਰ ਇਹ ਬ੍ਰਾਹਮਣ ਨੂੰ ਸੂਟ ਕਰਦਾ ਜੇ ਸਾਡੇ ਦਲਿਤ ਵੀਰ ਭੈਣਾਂ ਔਰ ਸਾਡੇ ਖਾਲਿਸਤਾਨੀ ਐਕਟਿਵਿਸਟ ਆਪਸ 'ਚ ਫਸਦੇ ਨੇ ਫੇਸਬੁੱਕ ਤੇ ਹੋਏ ਜਾਂ ਸੋਸ਼ਲ ਮੀਡੀਆ ਤੇ ਹੋਏ, ਤੇ ਉਹਨਾਂ ਦਾ ਕੰਮ ਸੌਖਾ ਹੋ ਜਾਂਦਾ। ਸੋ ਮੈਂ ਸਮਝਦਾ ਵੀ ਇਹ ਵਰਥ ਡਿਬੇਟਿੰਗ ਨਹੀਂ ਹੈ। ਸੋ ਅਸੀਂ ਵੀ, ਕਿਉਂਕਿ 26 ਜਨਵਰੀ ਦੇ ਹਵਾਲੇ ਨਾਲ ਹੀ ਗੁਰਦੁਆਰਾ ਸਿੰਘ ਸਭਾ ਡਾਲਸ ਦੇ ਵਿੱਚ ਵਿਸ਼ੇਸ਼ ਜਿਹੜਾ ਫੰਕਸ਼ਨ ਵੀ ਸੀ, 26 ਜਨਵਰੀ ਦਾ ਦਿਨ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦਾ ਜਨਮ ਦਿਨ ਵੀ ਸੀ, ਪਰ ਡਾਲਸ ਵਿਜ਼ਿਟ ਦੇ ਕਾਰਨ ਜਿਹੜਾ ਉਹ ਮੁੱਖ ਸਾਡੇ ਵੀਰ ਗੁਰਮੇਲ ਸਿੰਘ ਢੇਸੀ ਔਰ ਉਹਨਾਂ ਦੇ ਬ੍ਰਦਰ ਜਿਹੜੇ 20 ਪੰਥਕ ਸਫਾਂ ਦੇ ਵਿੱਚ ਹਰਜੀਤ ਸਿੰਘ ਢੇਸੀ, ਉਹਨਾਂ ਦੇ ਮਾਤਾ ਜੀ ਮਾਤਾ ਮਹਿੰਦਰ ਕੌਰ, ਕਿਉਂਕਿ ਪੰਥਕ ਪਰਿਵਾਰ ਹੈ, ਖਾਲਿਸਤਾਨ ਦੀ ਸਟਰਗਲ 'ਚ ਇਹਨਾਂ ਨੇ ਕਾਫੀ ਕੰਟਰੀਬਿਊਟ ਕੀਤਾ ਹੋਇਆ, ਉਹ ਚੜ੍ਹਾਈ ਕਰ ਗਏ ਸਨ। ਔਰ ਜ਼ਾਹਰ ਹੈ ਮੇਰਾ ਇਹ ਯਤਨ ਹੁੰਦਾ ਹੈ ਕਿ ਜਿੱਥੇ ਅਸੀਂ ਖਾਲਿਸਤਾਨੀ ਫੈਮਿਲੀਜ਼ ਦੀ ਗੱਲ ਕਰਦੇ ਹਾਂ, ਪਰਿਵਾਰ ਤਾਂ ਉਹੀ ਹੈ ਜਿਹੜਾ ਪੰਥ ਲਈ ਤੁਰਿਆ, ਜਿਹੜਾ ਸਿੱਖੀ ਲਈ ਤੁਰਿਆ, ਕਿ ਮੈਂ ਉਹਨਾਂ ਦੇ ਸੰਸਕਾਰ ਅੰਤਮ ਅਰਦਾਸ ਸ਼ਾਮਲ ਹੋਵਾਂ। ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ, ਔਰ ਬੜਾ ਲਾਰਜਲੀ ਅਟੈਂਡਡ ਫਿਊਨਰਲ ਸੀ, ਬਹੁਤ ਵੱਡੀ ਗਿਣਤੀ 'ਚ ਲੋਕ ਜਿਹੜੇ ਨੇ ਉਹ ਪਹੁੰਚੇ ਹੋਏ ਸਨ। ਲੋਕਲ 'ਚ ਵੀ ਡਾਲਸ 'ਚ ਹੁਣ ਜਿਹੜਾ ਸ਼ਾਇਦ 5-6 ਗੁਰਦੁਆਰਾ ਸਾਹਿਬ ਨੇ, ਔਰ ਵੱਡੀ ਗਿਣਤੀ 'ਚ ਸਾਡੇ ਵੀਰ ਭੈਣਾਂ, ਈਵਨ ਕਿਉਂਕਿ ਕੁਝ ਨਿਊਯਾਰਕ ਜਾਂ ਈਸਟ ਕੋਸਟ ਤੋਂ ਵੀ ਉੱਥੇ ਕਾਰੋਬਾਰ ਲੈਂਦੇ ਨੇ, ਟਰੱਕਿੰਗ ਵਾਲੇ ਖਾਸ ਤੌਰ 'ਤੇ ਉਹਨਾਂ ਨੂੰ ਵਿਚਕਾਰ ਜੇ ਪੈਂਦਾ ਹੈ, ਘਰ ਵੀ ਸਸਤੇ ਨੇ ਰਿਲੇਟਿਵ ਇੱਥੋਂ ਦੇ ਰਿਲੇਟਿਵਲੀ, ਔਰ ਬਹੁਤ ਸਾਰਿਆਂ ਨਾਲ ਮਿਲਣ ਦਾ ਵੀ ਮੌਕਾ ਮਿਲਿਆ। ਔਰ ਅੰਤਮ ਅਰਦਾਸ ਦੇ ਮੌਕੇ ਤੇ ਜਿਹੜਾ ਸਾਨੂੰ ਵੀ ਆਪਣੇ ਕੁਝ ਕਹਿਣ ਦਾ ਮੌਕਾ ਬਣਿਆ, ਜਿਹਨੂੰ ਮੈਂ ਹਮੇਸ਼ਾ ਮਹਿਸੂਸ ਕਰਦਾ ਕਿ ਜਿਵੇਂ ਅਸੀਂ ਪੰਜਾਬੀ 'ਚ ਆਮ ਹੀ ਕਹਿੰਦੇ ਹਾਂ ਕਿ ਦੁੱਖ ਜਿਹੜਾ ਹੈ ਉਹ ਵੰਡਿਆਂ ਅੱਧਾ ਹੋ ਜਾਂਦਾ ਹੈ, ਅੱਧਾ ਰਹਿ ਜਾਂਦਾ ਹੈ, ਔਰ ਖੁਸ਼ੀ ਵੰਡਿਆਂ ਦੁੱਗਣੀ ਹੋ ਜਾਂਦੀ ਹੈ। ਔਰ ਐਤਵਾਰ ਦਾ ਦੀਵਾਨ ਫਿਰ, ਕਿਉਂਕਿ ਗੁਰਦੁਆਰਾ ਸਾਹਿਬ ਪਿਛਲੇ ਦਿਨਾਂ 'ਚ ਅਕਤੂਬਰ 'ਚ ਇੱਕ ਤੂਫਾਨ ਆਉਣ ਦੀ ਵਜ੍ਹਾ ਕਰਕੇ ਉਹਦੀ ਬਿਲਡਿੰਗ ਕਾਫੀ ਨੁਕਸਾਨੀ ਗਈ ਹੈ। ਹੁਣ ਉੱਥੇ ਇੱਕ ਵੱਡਾ ਹਾਲ ਲੈ ਕੇ ਉਹ ਦੀਵਾਨ ਕਰਦੇ ਨੇ, ਹਾਲਾਂਕਿ ਆਉਣ ਵਾਲੇ ਦਿਨਾਂ 'ਚ ਉਹ ਵੱਡਾ ਗੁਰਦੁਆਰਾ ਸਾਹਿਬ 11-12 ਏਕੜ 'ਚ ਉਹ ਬਣਾਉਣ ਦੀ ਪਲੈਨਿੰਗ ਹੈ। ਸੋ ਉਹਦੇ ਲਈ ਉਹ ਤਿਆਰੀ ਕਰ ਰਹੇ ਨੇ। ਸੋ ਵੱਡੀ ਗਿਣਤੀ ਸਿੱਖ ਸੰਗਤਾਂ ਮੌਜੂਦ ਸਨ, ਔਰ ਜ਼ਾਹਰ ਹੈ ਕਿ 26 ਜਨਵਰੀ ਨੂੰ ਹੀ ਫੋਕਸਡ ਮੇਰੀ ਪ੍ਰੈਜੈਂਟੇਸ਼ਨ ਸੀ। ਸੰਗਤ ਵੱਲੋਂ ਕਾਫੀ ਉਸ ਦੀ ਨੂੰ ਸਰਾਹਿਆ ਗਿਆ। ਗੱਲਾਂ ਤਾਂ ਉਹੀ ਹੁੰਦੀਆਂ ਨੇ, ਪਰ ਬਹੁਤ ਵਾਰ ਆਪਣਿਆਂ ਨੂੰ ਜਿਹੜਾ ਹੈ ਉਹ ਰਿਮਾਈਂਡ ਕਰਵਾਉਣਾ ਜ਼ਰੂਰੀ ਹੈ। ਔਰ ਇਹਨਾਂ 2-3 ਦਿਨਾਂ 'ਚ ਜਿੰਨਾ ਪਿਆਰ ਸਾਡੇ ਸਾਰੇ ਵੀਰਾਂ ਭੈਣਾਂ ਨੇ ਜਿਸ ਵੀ ਘਰ 'ਚ ਗਏ, ਅੱਗੇ 30-40 ਉਹਨਾਂ ਨੇ ਸਾਰੇ ਸੱਦੇ ਹੁੰਦੇ ਸੀ, ਪੂਰੇ ਦਾ ਪੂਰਾ ਉੱਥੇ ਇੱਕ ਜਿਹੜਾ ਉਹ ਜਸ਼ਨ ਵਾਲਾ ਮਾਹੌਲ ਵੀ ਬਣ ਜਾਂਦਾ। ਹਾਲਾਂਕਿ ਅਸੀਂ ਗਏ ਤਾਂ ਦੁਖਦ ਮੌਕੇ ਲਈ ਸੀ, ਔਰ ਖਾਸ ਤੌਰ ਤੇ ਉੱਥੇ ਵੀਰ ਪ੍ਰਵਿੰਦਰ ਸਿੰਘ ਹੋਣ ਔਰ ਸੁਰਿੰਦਰ ਸਿੰਘ ਗਿੱਲ, ਗੁਰਵਿੰਦਰ ਸਿੰਘ ਜਿਹੜੇ ਸਾਡੇ ਹਮੇਸ਼ਾ ਹੋਸਟ ਹੁੰਦੇ ਨੇ, ਉਹਨਾਂ ਦੇ ਗੁਰਵਿੰਦਰ ਸਿੰਘ ਗਿੱਲ ਹੋਰਾਂ ਦੇ ਦੋਨੋਂ ਹੀ ਬੜੇ ਪਿਆਰੇ ਬੱਚੇ, ਔਰ ਉਹਨਾਂ ਦੀ ਬੇਟੀ ਖਾਸ ਤੌਰ ਤੇ ਜਿਹੜੀ ਇੱਕ ਵੱਡਾ ਕੰਪੀਟੀਸ਼ਨ ਸਪੈਲਿੰਗ ਬੀ ਦਾ ਹੁੰਦਾ, ਉਹਦੇ 'ਚ ਆਪਣੀ ਸਾਰੀ ਰੇਂਜ 'ਚ ਸੈਕਿੰਡ ਆਈ ਹੈ। ਉਹ ਬਹੁਤ ਰਿਮਾਰਕੇਬਲ ਹੁੰਦੇ ਨੇ, ਔਰ ਮੈਂ ਉਹਨੂੰ ਕਿਹਾ ਵੀ ਮੈਨੂੰ ਵਿਖਾ ਜਰਾ ਕਿਹੜਾ, ਛੋਟੀ ਜਿਹੀ 8-9 ਸਾਲ ਦੀ, ਤੇ ਉਹ 4,500 ਵਰਡ ਹੁੰਦੇ ਨੇ ਜਿਨ੍ਹਾਂ ਦੀ ਸਪੈਲਿੰਗ ਵੀ ਔਰ ਮੀਨਿੰਗ ਵੀ। ਤਾਂ ਮੈਂ ਦੇਖ ਕੇ ਦੇਖਿਆ, ਮੈਂ ਕਿਹਾ ਅੱਧੇ ਤਾਂ ਮੈਨੂੰ ਨਹੀਂ ਆਉਂਦੇ। ਤੇ ਇਹ ਮੈਂ ਸਮਝਦਾ ਵੀ ਜਿੱਥੇ ਪੇਰੈਂਟਸ ਮਿਹਨਤ ਕਰਦੇ ਨੇ ਬੱਚਿਆਂ ਤੇ, ਔਰ ਗੁਰੂ ਦੀ ਰਹਿਮਤ ਹੁੰਦੀ ਹੈ, ਔਰ ਬੱਚੇ ਸਿੱਖੀ 'ਚ ਵੀ ਪਰਪੱਕ ਨੇ, ਬਾਣੀਆਂ ਜ਼ਬਾਨੀ ਕੰਠ ਨੇ, ਜਪਜੀ ਸਾਹਿਬ ਦੂਸਰਾ। ਸੋ ਮੇਰੇ ਲਈ ਵੀ ਇਹ ਸਾਰਾ ਚਾਰਜਿੰਗ ਆਫ ਦਾ ਬੈਟਰੀਜ਼ ਵੀ ਹੁੰਦਾ। ਔਰ ਇਸ ਦੇ ਨਾਲ ਨਾਲ ਜਿਵੇਂ ਵੀਰ ਜਪਿੰਦਰ ਸਿੰਘ ਜਿਹੜੇ ਆਟਵਾ ਤੋਂ ਮੂਵ ਹੋਏ, ਉਹਨਾਂ ਦੇ ਦੋਵੇਂ ਬੱਚੇ ਮੈਡੀਕਲ ਡਾਕਟਰ ਬਣ ਕੇ ਆਏ ਨੇ, ਔਰ ਬਹੁਤ ਸੁੰਦਰ ਕੀਰਤਨ ਕਰਦੇ ਨੇ। ਉਹਨਾਂ ਦੇ ਘਰ ਕੱਲ੍ਹ ਸ਼ਾਮ ਨੂੰ ਸੀ 30-35 ਦੇ ਕਰੀਬ ਸੱਜਣ, ਉੱਥੇ ਵੀ ਉਹਨਾਂ ਨੇ ਔਰ ਜਿੰਨੀ ਉਹ ਸੇਵਾ ਕਰਦੇ, ਮੈਂ ਤਾਂ ਉਹਨਾਂ ਨੂੰ ਕਈ ਵਾਰੀ ਭੈਣ ਜੀ ਨੂੰ ਵੀ ਕਿਹਾ, ਮੈਂ ਕਿਹਾ ਜੀ ਇਹ ਕਿੱਥੇ ਅਸੀਂ ਦੇਣਾ ਦਿਆਂਗੇ ਜਾ ਕੇ।
ਸੋ ਕੁੱਲ ਮਿਲਾ ਕੇ ਅਸੀਂ ਇਹ ਵੀ ਦੇਖਦੇ ਹਾਂ ਕਿ ਇਹ ਜਿਹੜੀਆਂ ਪੰਥ ਦੇ ਪਿਆਰ ਦੀਆਂ ਗੱਲਾਂ ਨੇ, ਜਦੋਂ ਅਸੀਂ ਬੈਠ ਕੇ ਸਿਰ ਜੋੜ ਕੇ ਔਰ ਇਹ ਵਿਚਾਰ ਦੇ ਉੱਤੇ ਫੋਕਸ ਹੁੰਦਾ ਹੈ ਜੀ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਸੋ ਇਹੀ ਅਲਟੀਮੇਟ ਸਾਡੀ ਪੂੰਜੀ ਵੀ ਹੈ। ਜੀ ਅਸੀਂ ਵੀ ਇਹਨਾਂ 30-35 ਵਰਿਆਂ ਦੇ ਵਿੱਚ ਜਿੰਨਾ ਪਿਆਰ ਔਰ ਜਿੰਨਾ ਇਹ ਸਾਰਾ ਸਤਿਕਾਰ ਲਿਆ ਹੈ, ਇਹ ਪੰਥ ਦੀ ਬਦੌਲਤ ਹੈ ਔਰ ਸਾਡੇ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ, ਜਿਨ੍ਹਾਂ ਨੇ ਸਾਨੂੰ ਕੌਮੀ ਹੱਕ ਲੈਣ ਦੇ ਲਈ ਇਸ ਪਾਸੇ ਤੋਰਿਆ। ਜੀ ਔਰ ਜਿਵੇਂ ਮੈਂ ਕਿਹਾ ਕਿ ਵੀ ਇਸ ਵੇਲੇ ਭਾਰਤ ਦਾ ਫਿਊਚਰ ਜਿਹੜਾ ਹੈ ਉਹ ਟੋਟਲੀ ਬਲੀਕ ਜਿਹਨੂੰ ਕਹਿੰਦੇ ਨੇ। ਜੀ ਕਸ਼ਮੀਰ ਦੇ ਹਵਾਲੇ ਨਾਲ ਜੇ ਗੱਲ ਕਰੀਏ, 174 ਦਿਨ ਹੋ ਗਏ ਨੇ ਉੱਥੇ, ਐਨ 26 ਜਨਵਰੀ ਤੋਂ ਪਹਿਲਾਂ ਇੱਕ ਪਾਸੇ ਦਿੱਲੀ 'ਚੋਂ ਬੜਾ ਆਪਣਾ ਮਾਈਟ ਦਿਖਾ ਰਹੇ ਸੀ, ਕੋਈ ਟੈਂਕ ਚੱਲ ਰਿਹਾ ਹੈ, ਕੋਈ ਝਾਂਕੀਆਂ ਚੱਲ ਰਹੀਆਂ, ਪਰ ਕਸ਼ਮੀਰ ਦੇ ਵਿੱਚ ਜਿਹੜਾ ਟੈਂਪਰੇਰੀ ਜਿਹਾ 2 ਦਿਨ ਪਹਿਲਾਂ ਇੰਟਰਨੈਟ ਸ਼ੁਰੂ ਕੀਤਾ ਸੀ, ਉਹ ਵੀ ਉਹਨਾਂ ਨੇ ਬੰਦ ਕੀਤਾ। ਔਰ ਉਸ ਦੇ ਨਾਲ ਅਸੀਂ ਇੱਕ ਨਾਲ ਮੈਂ ਇਹ ਵੀ ਅਨਾਉਂਸ ਕਰਦੇ ਹਾਂ ਕਿ ਵੀ ਜਿਹੜਾ ਨਿਊਯਾਰਕ 'ਚ ਪ੍ਰੋਟੈਸਟ ਸੀ ਕੱਲ, ਉਹਨੂੰ ਸਾਡੀ TV 84 ਦੀ ਟੀਮ ਨੇ ਕਵਰ ਕੀਤਾ ਹੈ ਔਰ ਅੱਜ 9:30 ਤੋਂ 10 ਦੇ ਵਕਤ ਦੇ ਵਿੱਚ ਉਹ ਦਿਖਾਇਆ ਜਾਏਗਾ। ਔਰ ਜਿਵੇਂ ਮੈਂ ਮੈਂਸ਼ਨ ਕੀਤਾ ਹੈ ਪਹਿਲਾਂ ਕਿ ਯੂਰਪੀਅਨ ਯੂਨੀਅਨ ਨੇ ਜਿਹੜਾ ਰੈਜ਼ੋਲੂਸ਼ਨ ਡਰਾਫਟ ਕੀਤਾ ਹੈ ਔਰ ਉਹ ਉਹਨਾਂ ਨੇ ਡਿਸਕਸ ਹੋ ਰਿਹਾ, ਉਸ ਦੇ ਵਿੱਚ ਇਹਨਾਂ ਦੀ ਆਪਣੀ ਨਿਊਜ਼ ਇਹ ਹੈ ਕਿ 154 ਯੂਰਪੀਅਨ ਯੂਨੀਅਨ ਲਾਅ ਮੇਕਰਸ ਡਰਾਫਟ ਸਟਨਿੰਗ ਐਂਟੀ CAA ਰੈਜ਼ੋਲੂਸ਼ਨ, ਔਰ ਉਹ ਬੜੀ ਸਟਰੋਂਗਲੀ ਵਰਡਡ ਹੈ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ CAA ਹੈ that could trigger the largest statelessness crisis in the world and cause widespread human suffering। और 154 यूरोपियन पार्लियामेंट मैंबरों ने कहा कि स्टेटलेस लोग मिलियंस और एक बड़ा क्राइसिस क्रिएट करेगा। उन्होंने कहा भी दिस इज डिस्क्रिमिनेटरी एंड डेंजरसली डिवाइसिव, ये वंडन वाला है और वितकरे वाला है और ये इंडिया दी इंटरनेशनल ऑब्लीगेशन दी भी वायलेशन है। और उन्होंने जी इंटरनेशनल कोवेनेंट कोड किया है वो कोवेनेंट ऑन सिविल एंड पोलिटिकल राइट्स और ये जड़ियाँ दूसरिया ह्यूमन राइट्स ट्रीटीज़ ने उन्होंने वायलेशन है और ये लंबा चौड़ा जड़ा है और इन्हें एकदम वक्त पा दिता जिन्ना स्ट्रोंगली वर्डेड है। उस तो बाद जड़ा इन्हां दा एक ये कहना जिवें राजनाथ सिंह ने कहा एंटी CAA और कला ये नहीं है, यूरोपियन पार्लियामेंट ने किया, उन्होंने लोक सभा स्पीकर ने नाल दी नाल कहा लोक सभा स्पीकर टर्म्स इनएप्रोप्रिएट यूरोपियन पार्लियामेंट्स एंटी CAA रेजोल्यूशन। उन्होंने कहा जी ये ਤੁਸੀਂ ਇੰਟਰਫੀਅਰ ਕਰ ਰਹੇ ਹੋ ਸਾਡੇ, ਪਰ ਮੈਂ ਸਮਝਦਾ ਵੀ ਯੂਰਪੀਅਨ ਯੂਨੀਅਨ ਅਮਰੀਕਾ ਤਾਂ ਇਸ ਵੇਲੇ ਨੇ ਅੱਖਾਂ ਬੰਦ ਕੀਤੀਆਂ ਹੋਈਆਂ। ਹਾਲਾਂਕਿ ਇਹ ਵੀ ਇੱਕ ਹਕੀਕਤ ਹੈ ਕਿ ਐਮਨੈਸਟੀ ਇੰਟਰਨੈਸ਼ਨਲ ਔਰ US ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਉਹ ਕੱਲ ਜਿਹੜਾ ਇਸ ਦੇ ਉੱਤੇ ਬਰੀਫਿੰਗ ਦੇ ਰਹੇ ਨੇ, ਆਲਰੇਡੀ ਉੱਥੇ ਸ਼ੁਰੂਆਤ ਹੋ ਚੁੱਕੀ ਹੈ ਔਰ ਇਹ ਇੱਕ ਬੜੀ ਵੱਡੀ ਗੱਲ ਹੈ ਕਿ ਵੀ ਇਹ ਅਗੇਨ ਬਰੀਫਿੰਗ ਹੈ। ਪਰ ਇਸ ਦੇ ਨਾਲ ਹੀ ਜਿਹੜਾ ਦੂਸਰਾ ਪਾਰਟ ਹੈ ਭਾਰਤ ਦੀਆਂ ਅਸੈਂਬਲੀਆਂ ਵੀ, ਇਹ ਪਹਿਲੀ ਵਾਰ ਇਸ ਲੈਵਲ ਦਾ ਕ੍ਰਾਈਸਿਸ ਉੱਥੇ ਕਨਸਟੀਟਿਊਸ਼ਨਲ ਕ੍ਰਾਈਸਿਸ ਵੀ ਆ ਗਿਆ ਕਿਉਂਕਿ ਕਾਨੂੰਨ ਬਣਾਉਣ ਦਾ ਹੱਕ ਪਾਰਲੀਮੈਂਟ ਕੋਲ ਹੈ, ਪਰ ਬੰਗਾਲ ਅਸੈਂਬਲੀ ਹੋਏ, ਕੇਰਲਾ ਹੋਏ, ਪੰਜਾਬ ਦੀ ਹੋਏ, ਹੁਣ ਰਾਜਸਥਾਨ ਔਰ ਮੱਧ, ਉਹ ਕਹਿੰਦੇ ਜੀ ਅਸੀਂ ਨਹੀਂ ਲਾਗੂ ਕਰਾਂਗੇ। ਹੁਣ ਇਸ ਸਾਰੇ ਚੋਂ ਹੀ ਜਿਹੜਾ ਉਹ ਨਾਲ ਦੀ ਨਾਲ ਇਹ ਗੱਲ ਬੜੀ ਕਲੀਅਰਲੀ ਸਾਬਤ ਹੋ ਗਈ ਕਿ ਹੁਣ ਇਹ ਐਕਸਪੋਜ਼ ਹੋ ਰਹੇ ਨੇ। ਯੂਰਪੀਅਨ ਯੂਨੀਅਨ ਔਰ US ਕਾਂਗਰੈਸ਼ਨਲ ਬਰੀਫਿੰਗ ਤੋਂ ਬਾਅਦ ਕੀ ਆਂਦਾ, ਹੁਣ ਇਹ ਆਉਂਦਾ ਡਿਫੈਂਸਿਵ ਨੇ ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਜਿਵੇਂ ਹੈਪੀ ਸਿੰਘ ਦੇ ਉੱਤੇ ਸ਼ੂਟਿੰਗ ਔਰ ਮਾਰੇ ਜਾਣ ਦੀ ਖਬਰ ਆਈ ਹੈ, ਕੋਈ ਨਾ ਕੋਈ ਹੋਰ ਇਸ ਕਿਸਮ ਦਾ ਕਾਰਾ ਕਰ ਕਿਉਂਕਿ ਹੁਣ ਇੰਟਰਨੈਸ਼ਨਲੀ ਔਰ ਮੈਂ ਉੱਥੇ ਡੈਲਸ ਵੀ ਕਿਹਾ, ਕਹਿੰਦੇ ਜੀ ਕੀ ਫਰਕ ਹੈ ਹੁਣ। ਮੈਂ ਕਿਹਾ ਜੀ ਅੱਗੇ ਇਹਨਾਂ ਦਾ ਬ੍ਰਾਂਡ ਐਂਬੈਸਡਰ ਗਾਂਧੀ ਸੀ, ਗਾਂਧੀ ਨੂੰ ਵੇਚਦੇ ਰਹੇ ਕਿ ਉਹ ਅਧ ਨੰਗਾ ਜਿਹੜਾ ਉਹ ਅਪੋਸਟਲ ਆਫ ਪੀਸ ਤੇ ਅਹਿੰਸਾ। ਮੈਂ ਕਿਹਾ ਹੁਣ ਇੰਡੀਆ ਦਾ ਬ੍ਰਾਂਡ ਨੇਮ ਜਿਹੜਾ ਉਹ ਨਾਜ਼ੀ ਹੈ। ਸੋ ਇਹ ਫਰਕ ਹੈ ਵੀ ਗਾਂਧੀ ਤੋਂ ਨਾਜ਼ੀ ਤੱਕ ਹੈ। ਗਾਂਧੀ ਦੇ ਅੰਦਰ ਵੀ ਨਾਜ਼ੀ ਲੁਕਿਆ ਹੋਇਆ ਸੀ ਪਰ ਉਹ ਰਾਮ ਰਾਜ ਕੋਈ ਹੋਰ ਢੰਗ 'ਚ ਸੀ, ਹੁਣ ਇਹ ਖੁੱਲ੍ਹ ਕੇ ਸਾਹਮਣੇ ਆ ਗਏ ਨੇ। ਸੋ ਜ਼ਾਹਰ ਤੌਰ ਦੇ ਉੱਤੇ ਮੈਂ ਸਮਝਦਾ ਕਿ ਵੀ ਘੱਟ ਗਿਣਤੀਆਂ ਨੂੰ ਬੇਸ਼ੱਕ ਇਹ ਸਾਡੇ ਲਈ ਜ਼ੁਲਮ ਦੀ ਹਨੇਰੀ ਕਾਲੀ ਬੋੜੀ ਰਾਤ ਹੈ, ਕੁਝ ਚੀਜ਼ਾਂ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਜ਼ਾਲਮਾਨਾ ਹੋਣਗੀਆਂ, ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਅਲਟੀਮੇਟਲੀ ਇਹ ਉਸ ਰਸਤੇ ਤੇ ਤੇਜ਼ੀ ਨਾਲ ਤੁਰ ਨਿਕਲੇ ਨੇ ਜਿਸ ਦੇ ਉੱਤੇ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਨਿਕਲੇ ਸੀ ਤੇ ਅਲਟੀਮੇਟਲੀ ਖਰਬੂਜ਼ੇ ਦੀਆਂ ਖਖੜੀਆਂ
ਵਾਂਗ ਇਹ ਭਾਰਤ ਵੀ 10-12 ਅੱਡ-ਅੱਡ ਮੁਲਕਾਂ ਦੇ ਵਿੱਚ, ਕਿਉਂਕਿ ਪਹਿਲਾਂ ਹੀ ਸਬ ਕੰਟੀਨੈਂਟ ਹੈ, ਇਹ ਨਾ ਕਦੇ ਦੇਸ਼ ਸੀ, ਆਰਟੀਫਿਸ਼ੀਅਲ ਯੂਨੀਅਨ ਸੀ, ਇਸ ਚੋਂ ਖਾਲਿਸਤਾਨ ਆਜ਼ਾਦ ਹੋਏਗਾ, ਕਸ਼ਮੀਰ ਆਜ਼ਾਦ, ਇਹਨਾਂ ਕੋਲ ਉਹੀ ਗੰਗਾ ਜਮਨੀ ਤਹਿਜ਼ੀਬ ਜਿਹੜੀ ਹੈ ਉਹੀ ਰਹੇਗੀ। ਨਾਰਥ ਈਸਟ ਜਿੱਥੇ ਰਿਪਬਲਿਕ ਡੇ ਦੇ ਮੌਕੇ ਵੀ 3 ਥਾਂ ਤੇ ਗ੍ਰਨੇਡ ਹਮਲੇ ਹੋਏ, ਇਨਸਰਜੈਂਸੀ ਉੱਥੇ ਵਾਪਸ ਖੜੀ ਹੋਣ ਜਾ ਰਹੀ ਹੈ। ਵੈਸਟ ਬੰਗਾਲ ਆਪਣੇ ਤੌਰ ਦੇ ਉੱਤੇ ਆਪਣੀ ਜਿਹੜੀ ਆ ਉਹ ਪਾਵਰ ਅਸਰਟ ਕਰ ਰਹੇ ਨੇ। ਔਰ ਇਸੇ ਤਰ੍ਹਾਂ ਦਲਿਤ ਫੈਕਟਰ, ਬੇਸ਼ੱਕ ਸਾਡੇ ਇਸ ਪਾਸੇ ਥੋੜ੍ਹੇ ਬਹੁਤ ਟਕਰਾਅ ਦੀ ਲਾਈਨ ਵਾਲੇ ਹੋਣ, ਪਰ ਮੈਂ ਸਮਝਦਾ ਵੀ ਜਿਹੜੇ ਜ਼ਿੰਮੇਵਾਰ ਦਲਿਤ ਲੀਡਰਸ਼ਿਪ ਹੈ ਔਰ ਕਾਮਨ ਬੰਦਾ, ਬੇਸ਼ੱਕ ਕੋਈ ਇੱਕ ਅਟੈਂਪਟ ਕਰਨਗੇ ਕਿ ਕਨਸਟੀਟਿਊਸ਼ਨ ਦੇ ਥੱਲੇ ਟੇਕ ਓਵਰ, ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਬ੍ਰਾਹਮਣਵਾਦ ਦੇ ਜਿਹੜੇ ਝੰਡਾ ਬਰਦਾਰ ਨੇ, ਇਹਨਾਂ ਨੇ ਮਹਾਭਾਰਤ ਕਰਵਾ ਲਿਆ ਸੀ, ਲੇਕਿਨ 5 ਪਿੰਡ ਜਿਹੜੇ ਨੇ ਉਹ ਪਾਂਡਵਾਂ ਨੂੰ ਨਹੀਂ ਸੀ ਦਿੱਤੇ। ਹੁਣ ਕੋਈ ਇਹ ਸਮਝੋ ਕਿ ਇਹ ਗਿਵ ਅਪ ਕਰਦੇ, ਨਹੀਂ, ਇਹ ਹੁਣ ਵੱਡੇ ਪੈਮਾਨੇ ਤੇ ਖੂਨ ਖਰਾਬਾ ਜ਼ਰੂਰ ਹੋਏਗਾ, ਲੇਕਿਨ ਅਲਟੀਮੇਟਲੀ 1 ਬਿਲੀਅਨ 330 ਮਿਲੀਅਨ ਲੋਕ ਇਹਨਾਂ ਦੀ ਗ੍ਰਿਫਤ ਚੋਂ ਆਜ਼ਾਦ ਵੀ ਹੋਣਗੇ। ਇਹ ਗੱਲ ਜਿਹੜੀ ਹੈ ਉਹ ਚਿੱਟੇ ਦਿਨ ਵਾਂਗ ਸਪਸ਼ਟ ਹੈ। ਜੀ ਡਾਕਟਰ ਸਾਹਿਬ, ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ, ਜੇ ਤੁਸੀਂ ਚਾਹੁੰਦੇ ਹੋ ਕਿ TV 84 ਇਸੇ ਤਰ੍ਹਾਂ ਹੀ ਹੱਕ, ਸੱਚ, ਇਨਸਾਫ ਦੀ ਆਵਾਜ਼ ਨੂੰ ਬੁਲੰਦ ਰੱਖੇ, ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕਦੋਂ ਤੱਕ? ਹਾਂ, ਕਦੋਂ ਤੱਕ? ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਡਾਕਟਰ ਸਾਹਿਬ ਨੂੰ ਉਹਨਾਂ ਦੇ ਵਿਚਾਰ ਸੁਣਦੇ ਹਾਂ ਕਿ ਆਪਾਂ ਦੱਸਿਆ ਸੀ ਤੁਹਾਨੂੰ ਪਹਿਲੇ ਹੀ ਸ਼ੁਰੂ ਵਿੱਚ ਹੀ ਕਿ ਆਪਾਂ ਗੱਲਬਾਤ ਕਰਾਂਗੇ ਜੋ 26 ਜਨਵਰੀ 1950 ਵਿੱਚ ਭਾਰਤ ਨੇ ਜੋ ਸੰਵਿਧਾਨ ਲਾਗੂ ਹੋਇਆ ਸੀ। ਸੋ ਇਸ ਵਿਚਾਰ ਚਰਚਾ ਨੂੰ ਜਾਰੀ ਰੱਖਦੇ ਹਾਂ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਜਿਹੜਾ ਭਾਰਤ ਦਾ ਔਰ ਖ਼ਾਸ ਤੌਰ ਤੇ ਹਿੰਦੂਤਵੀਆਂ ਦਾ ਏਜੰਡਾ ਹੈ ਉਹ ਪੂਰੀ ਤਰ੍ਹਾਂ ਐਕਸਪੋਜ਼ ਹੋ ਰਿਹਾ। ਇਹਦੇ ਬਾਵਜੂਦ ਕਿ ਬੇਸ਼ੱਕ ਅਮਰੀਕਨ ਐਡਮਿਨਿਸਟ੍ਰੇਸ਼ਨ ਜਾਂ ਕਿਸੇ ਹੱਦ ਤੱਕ ਯੂਰਪ ਦੀਆਂ ਸਰਕਾਰਾਂ, ਇੰਗਲੈਂਡ ਔਰ ਦੂਸਰੇ, ਉਹ ਇਸ ਵੇਲੇ ਇਹਨਾਂ ਦੇ ਨਾਲ ਆਪਣੇ ਜਿਹੜੇ ਇਕਨੋਮਿਕਲ ਇੰਟਰਸਟ ਜਾਂ ਦੂਜੇ ਕਰਕੇ ਮੂੰਹ ਨਾ ਖੋਲ ਰਹੇ ਹੋਣ, ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਦੁਨੀਆ ਦੇ ਵਿੱਚ ਇੰਡੀਪੈਂਡੈਂਟ ਸੋਚ ਰੱਖਣ ਵਾਲੇ ਲੋਕ ਵੀ ਨੇ ਜਿਹੜੇ ਆਜ਼ਾਦਾਨਾ ਤੌਰ ਦੇ ਉੱਤੇ
ਇਸ ਸਾਰੀ ਖੇਡ ਨੂੰ ਦੇਖ ਰਹੇ ਨੇ। ਔਰ ਵੀਕਐਂਡ ਦੇ ਉੱਤੇ ਜਿਹੜੀ ਇੱਕ ਵੱਡੀ ਖਬਰ ਸੀ ਕਿ ਵੀ ਕਿਵੇਂ ਜਿੱਥੇ ਸਵਿਟਜ਼ਰਲੈਂਡ ਦੇ ਵਿੱਚ ਖਾਸ ਤੌਰ ਤੇ ਚੱਲ ਰਹੀ ਹੈ ਵਰਲਡ ਇਕਨੋਮਿਕਲ ਫੋਰਮ ਦੀ ਡਾਵੋਸ ਦੇ ਵਿੱਚ ਮੀਟਿੰਗ, ਉੱਥੇ ਅਮਰੀਕਾ ਦੇ ਜਿਹੜੇ ਬਿਲੀਅਨਰ ਜਿਨ੍ਹਾਂ ਨੂੰ ਸਮਾਜ ਸੇਵੀ ਕਹਿੰਦੇ ਨੇ, ਉਹ ਕਿਉਂਕਿ ਸੋਸ਼ਲ ਜਸਟਿਸ 'ਚ ਵੀ ਯਕੀਨ ਰੱਖਦੇ ਨੇ, ਜਾਰਜ ਸੋਰੋਸ, ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਨਿਸ਼ਾਨੇ ਤੇ ਲਿਆ ਤੇ ਉਹਨਾਂ ਨੇ ਇਹ ਕਿਹਾ ਕਿ ਜੀ ਭਾਰਤ ਨੂੰ ਇੱਕ ਹਿੰਦੂ ਦੇਸ਼ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਵੀ ਇਹ ਭਾਰਤ ਲਈ ਸਭ ਤੋਂ ਵੱਡਾ ਔਰ ਖਤਰਨਾਕ ਝਟਕਾ ਹੈ, ਜਦੋਂ ਕਿ ਬੇਸ਼ੱਕ ਡੈਮੋਕ੍ਰੈਟਿਕਲੀ ਚੁਣ ਕੇ ਮੋਦੀ ਆਇਆ ਲੇਕਿਨ ਉਹ ਉਹਨੂੰ ਇੱਕ ਹਿੰਦੂ ਰਾਸ਼ਟਰ ਦੇ ਵਿੱਚ, ਹਿੰਦੂ ਦੇਸ਼ ਦੇ ਵਿੱਚ ਕਨਵਰਟ ਕਰ ਰਿਹਾ। ਔਰ ਉਹਨਾਂ ਨੇ ਕਿਹਾ ਵੀ ਜਿਹੜਾ ਜਿਵੇਂ ਕਸ਼ਮੀਰ ਦੇ ਵਿੱਚ ਪਾਬੰਦੀਆਂ ਲਾਈਆਂ ਗਈਆਂ ਨੇ, ਇਹ ਉੱਥੋਂ ਦੇ ਲੋਕਾਂ ਨੂੰ ਪਨਿਸ਼ ਕਰ ਰਹੇ ਨੇ ਤੇ ਲੱਖਾਂ ਮੁਸਲਮਾਨਾਂ ਦੀ ਜਿਹੜੀ ਨਾਗਰਿਕਤਾ ਹੈ, ਸਿਟੀਜ਼ਨਸ਼ਿਪ ਹੈ, ਉਹ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਧਾਰਾ 370 ਖਤਮ ਕਰਨ ਔਰ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਾਗੂ ਕਰਨ ਦੇ ਨਾਲ ਹੈ। ਔਰ ਉਹਨਾਂ ਨੇ ਅਮਰੀਕਾ ਤੇ ਚੀਨ ਦੀ ਵੀ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ। ਉਹਨਾਂ ਨੇ ਕਿਹਾ ਵੀ ਇਹ ਤਾਨਾਸ਼ਾਹੀ ਵੱਲ ਵੱਧ ਰਹੀਆਂ ਜਿਹੜੀਆਂ ਸਟੇਟਸ ਨੇ ਔਰ ਇਹਦੇ ਚੋਂ ਲੋਕਾਂ ਦਾ ਜਿਹੜਾ ਭਲਾ ਨਹੀਂ ਹੋਏਗਾ। ਸੋ ਅਸੀਂ ਸਮਝਦੇ ਹਾਂ ਕਿ ਵੀ ਬਹੁਤ ਵਾਰ ਅਸੀਂ ਮੰਨ ਲੈਂਦੇ ਹਾਂ ਵੀ ਸਾਰੇ ਹੀ ਪੈਸੇ ਵਾਲੇ ਲੋਕ ਜਿਹੜੇ ਨੇ ਉਹ ਆਪਣੇ ਹਿੱਤ ਦੀ ਗੱਲ ਕਰਦੇ ਨੇ। ਸੋ ਇਹ ਮਿਸਟਰ ਸੋਰਸ ਨੇ ਘੱਟੋ ਘੱਟ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ ਗੱਲ ਕੀਤੀ ਹੈ। ਹੁਣ ਜਦੋਂ ਅਸੀਂ RSS ਕਿਸ ਹੱਦ ਤੱਕ ਇਸ ਵੇਲੇ ਹਾਵੀ ਹੋ ਚੁੱਕਾ ਹੈ, ਦਿੱਲੀ ਦੇ ਵਿੱਚ ਫਰਵਰੀ 'ਚ ਚੋਣਾਂ ਹੋਣੀਆਂ ਨੇ, ਦਿੱਲੀ ਅਸੈਂਬਲੀ ਦੀਆਂ, ਔਰ ਇੱਕ ਪਾਸੇ ਤਾਂ ਯੂਪੀ ਦੇ ਵਿੱਚ ਚੀਫ ਮਿਨਿਸਟਰ ਉਹ ਗੁੰਡਾ ਆਦਿੱਤਿਆਨਾਥ ਯੋਗੀ, ਉਹਦੀ ਪੁਲਿਸ, ਉਹਦੇ ਵਜ਼ੀਰ, ਬੰਗਾਲ ਦਾ ਉਹਨਾਂ ਦਾ ਬੀਜੇਪੀ ਦਾ, ਜੀ ਅਸੀਂ ਜਿਹੜੇ ਵਿਰੋਧ ਕਰ ਰਹੇ ਉਹਨਾਂ ਨੂੰ ਕੁੱਤਿਆਂ ਦੀ ਤਰ੍ਹਾਂ ਅਸੀਂ ਮਾਰਿਆ ਹੈ। ਜਿੱਥੇ ਸਾਡੀਆਂ ਸਰਕਾਰਾਂ ਨੇ, ਉਹ ਯੂਪੀ ਵਾਲੇ ਕਹਿ ਰਹੇ ਨੇ ਜਿਹੜਾ ਉਹਨਾਂ ਦਾ ਵਜ਼ੀਰ ਕਹਿ ਰਿਹਾ ਜਿਹੜਾ ਵੀ ਅਮਿਤ ਸ਼ਾਹ ਔਰ ਮੋਦੀ ਦੇ ਖਿਲਾਫ ਬੋਲੇਗਾ ਜਿਉਂਦੇ ਅਸੀਂ ਦਫਨਾ ਦੇਾਂਗੇ, ਸਭ ਚੱਲ ਰਿਹਾ। ਲੇਕਿਨ ਨੇਸ਼ਨ ਦੀ ਕੈਪੀਟਲ ਦੇ ਵਿੱਚ ਮੋਦੀ ਦੀ ਵਜ਼ਾਰਤ ਦਾ ਵਜ਼ੀਰ ਜਿਹੜਾ ਕਿ ਪਬਲਿਕ ਜਲਸੇ ਨੂੰ ਐਡਰੈਸ ਕਰ ਰਿਹਾ ਹੈ, ਔਰ ਇਹ ਅਨੁਰਾਗ ਠਾਕਰ, ਉਹ ਇਹ ਕਹਿ ਰਿਹਾ ਹੈ ਕਿ ਵੀ, ਔਰ ਇਹ ਵੀਡੀਓ ਸਾਰੇ ਪਾਸੇ ਘੁੰਮ ਰਹੀ ਹੈ, ਉਹਦੇ 'ਚ ਉਹਨੇ ਇਹ ਕਿਹਾ ਕਿ ਵੀ ਉਹ ਭੀੜ ਨੂੰ ਕਹਿ ਰਿਹਾ ਕਿ ਵੀ ਜਿਹੜੇ ਦੇਸ਼ ਦੇ ਗੱਦਾਰ ਨੇ ਉਹਨਾਂ ਨੂੰ ਸ਼ੂਟ ਕਰ ਦਿਓ। ਔਰ ਇਹ ਜਿਹੜਾ ਇਸ ਵੀਡੀਓ ਤਾਂ ਅਸੀਂ ਨਹੀਂ ਪਲੇ ਕਰ ਸਕਦੇ ਕਿਉਂਕਿ ਸਾਨੂੰ, ਹਾਲਾਂਕਿ ਕੁਝ ਵੀਰਾਂ ਨੇ ਪਿਛਲੇ ਦਿਨਾਂ 'ਚ ਅਸੀਂ BBC ਦਾ ਜਦੋਂ ਹਵਾਲਾ ਦਿੱਤਾ ਕਿ BBC ਨੇ ਕਿਵੇਂ ਇਹ ਦੱਸਿਆ ਕਿ ਵੀ ਮਾਈਨੋਰਿਟੀ ਰਾਈਟ ਕੀ ਨੇ ਪਾਕਿਸਤਾਨ, ਉਹਨਾਂ ਨੇ ਕਿਹਾ ਜੀ ਤੁਸੀਂ ਉਹਨਾਂ ਦੀ ਕਲਿੱਪ ਚਲਾ ਦਿਆ ਕਰੋ। ਅਸੀਂ ਇਹ ਦੱਸ ਦਈਏ ਵੀ ਇਹ ਕਾਪੀਰਾਈਟ ਦਾ ਪਾਰਟ ਹੈ। ਅਸੀਂ ਹਾਲਾਂਕਿ ਕਈ ਵਾਰ ਇਸ ਕਿਸਮ ਦਾ ਕੁਝ ਕਰ ਦਿੰਨੇ, ਉਹ ਫਿਰ ਬਲੌਕ ਹੋ ਜਾਂਦਾ YouTube ਔਰ ਦੂਸਰੇ ਤੋਂ। ਸੋ ਅਸੀਂ ਜਿਹੜੇ ਕਾਪੀਰਾਈਟ ਕਿਸੇ ਨੇ, ਹਾਂ ਜਿੱਥੇ ਸਾਡੇ ਕੋਲ ਅਸੀਂ ਪਰਮਿਸ਼ਨ ਲਈ ਹੋਏ ਉਹਨਾਂ ਤੋਂ ਇੱਕ ਵੱਖਰੀ ਗੱਲ ਹੁੰਦੀ ਹੈ ਤੇ ਉਹ ਸਾਡੇ ਕੋਲ ਸਾਧਨ ਨਹੀਂ ਨੇ ਵੀ ਅਸੀਂ ਬਾਏ ਕਰ ਸਕੀਏ। ਇਸੇ ਤਰ੍ਹਾਂ ਹੁਣ ਜਿਵੇਂ ਗੈਟੀ ਇਮੇਜਸ ਨੇ, ਉਹ ਕਾਪੀਰਾਈਟ ਹੁੰਦਾ, ਅਸੀਂ ਦੇਖਦੇ ਹਾਂ ਪਿਕਚਰਸ ਔਰ ਉਹਨੂੰ ਅਸੀਂ ਪੜ੍ਹਨ ਲਈ ਤਾਂ ਠੀਕ ਹੈ ਲੇਕਿਨ ਉਹਨੂੰ ਅਸੀਂ TV ਰਾਹੀਂ ਜਿਹੜਾ ਉਹਨਾਂ ਦਾ ਵਾਇਲੇਟ ਨਹੀਂ ਕਰਨਾ ਚਾਹੁੰਦੇ ਕਾਪੀਰਾਈਟ ਨੂੰ। ਔਰ ਹੁਣ ਇਸ ਵੀਡੀਓ ਦੇ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਉਹ ਇਲੈਕਸ਼ਨ ਰੈਲੀ BJP ਦਾ ਕੈਂਡੀਡੇਟ ਹੈ ਮਿਸਟਰ ਰਿਥਾਲਾ मनीष चौधरी, और उत्थे वो कह रहा है देश के गद्दारों को ते अगों जिहड़ी क्राउड है कह रही है गोली मारो सालों को। हुण ये नारे वजीर लवा रहा है। हुण जदों तुसी इस किस्म दी क्राउड दे विच एक फ्रेंजी क्रिएट करदे हो, ये वायलेंस दे लई एक पासे तां पीसफुली जे चंद्रशेखर आज़ाद जामा मस्जिद दी गैदरिंग च आंदा है ते उस नूं जिहड़ा ओह अरेस्ट कर लिया जाता है, पाबंदी लग जाती है, दिल्ली नहीं आ सकता, पुलिस की परमिशन लैनी पेगी। पर सेंटर का मिनिस्टर जिन्हें कॉन्स्टिट्यूशन की सौं खाधी हुई है, वो जिहड़ा ये कह रहा भी गोलियां नाल उड़ा दो इन्हों जिहड़े साडे नाल सहमत नहीं ने। और फिर वो कह रहा इत्थे ही नहीं, जदों उन्हें कहा पीछे तक आवाज़ आनी चाहिए और उन्होंने कहा भी पिछे तक, फिर उन्हें वो नारा लवाया, उन्होंने कहा जी उन्होंने गोली मारो जिहड़े गद्दार ने देश ते। और कांग्रेस ने और सारिया ने भी बाकिया ने कहा हुण 8 नूं जिहड़ियां ने होणियां ने, फिर बाद वोटां दिल्ली 11 फरवरी नूं जिहड़ा उसकी काउंटिंग होएगी। सो मैं होर वेरवे च ना जाके ये असी ऑलरेडी जिहड़ी एग्जिस्टिंग आर्मी है इंडिया दी, उस नूं उन्हां ने किवें बिपिन रावत जिहड़ा हुण
ਤਿੰਨੋਂ ਹੀ ਫੋਰਸਿਸ ਦਾ ਹੈੱਡ ਬਣਾ ਦਿੱਤਾ ਹੈ, ਪੱਕਾ ਅਜੀਤ ਡੋਵਲ ਦਾ ਯਾਰ। ਔਰ ਅਜੀਤ ਡੋਵਲ ਹੀ ਇਸ ਵੇਲੇ ਸ਼ੋਅ ਨੂੰ ਰਨ ਕਰ ਰਿਹਾ ਹੈ ਅਮਿਤ ਸ਼ਾਹ ਔਰ ਮੋਦੀ ਦੇ ਨਾਲ। ਔਰ ਜਿਹੜਾ ਨਵਾਂ ਜਰਨੈਲ ਨਰਵਾਣੇ ਬਣਾਇਆ ਉਹ ਵੀ ਕਹਿ ਰਿਹਾ ਜੀ ਅਸੀਂ ਜਿਹੜਾ ਪਾਰਲੀਮੈਂਟ ਦਾ ਰੈਜ਼ੋਲੂਸ਼ਨ ਹੈ ਪਾਕਿਸਤਾਨ ਆਕੂਪਾਈਡ ਕਸ਼ਮੀਰ ਦਾ, ਜੇ ਸਾਨੂੰ ਹੁਕਮ ਹੋਏ ਤਾਂ ਅਸੀਂ ਲਾਗੂ ਕਰਾਂਗੇ। ਪਰ ਇਹਨਾਂ ਨੂੰ ਆਰਐਸਐਸ ਨੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਵੀ ਭਾਵੇਂ ਉੱਪਰ ਅਸੀਂ ਕੰਟਰੋਲ ਕਰ ਲਿਆ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਰਮੀ ਨਾਗਪੁਰ ਆਰਮੀ ਹੈੱਡਕੁਆਟਰ ਦੇ ਇਹ ਜਿਹੜੇ ਡਿਸੀਜਨ ਮੇਕਰ ਨੇ ਇਹ ਉੱਥੋਂ ਹੀ ਲੈਂਦੇ ਨੇ ਡਾਇਰੈਕਸ਼ਨ। ਪਰ ਉਹਨਾਂ ਨੂੰ ਇਹ ਹੈ ਵੀ ਵੱਡੀ ਆਰਮੀ 2 ਮਿਲੀਅਨ ਦੀ, ਜਿਹਦੇ 'ਚ ਕਈ ਪਾਸਿਓਂ ਲੋਕ ਨੇ, ਉਹ ਸ਼ਾਇਦ ਕੱਲ੍ਹ ਨੂੰ ਜਦੋਂ ਇਹ ਆਪਣਾ ਏਜੰਡਾ ਫੌਜ ਨੂੰ ਇਸਤੇਮਾਲ ਕਰਕੇ ਜੈਨੋਸਾਈਡ ਕਰਵਾਉਣਾ ਚਾਹਣਗੇ ਜਿਵੇਂ ਨਾਜ਼ੀਆਂ ਦੀ ਫੌਜ ਨੇ ਕੀਤਾ, ਤੇ ਉਹ ਸ਼ਾਇਦ ਕਿਤੇ ਨਾ ਕਿਤੇ ਰੁਕਾਵਟ ਬਣ। ਉਹਨਾਂ ਨੇ ਜ਼ਰੂਰ ਅੰਦਰੂਨੀ ਸਾਧਨਾਂ 'ਚ ਸੋਚਿਆ ਹੋਏਗਾ। ਫਿਰ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ, ਇਹਨੂੰ ਪਲਾਨ ਅਗਲੇ 5 ਸਾਲ 10 ਸਾਲ ਲਈ ਕਰ ਲਓ। ਆਰਮੀ 'ਚ ਵੀ ਉਹੀ ਬੰਦੇ ਭਰਤੀ ਉਹ ਹੋਣ ਅਫਸਰ ਕਾਡਰ ਦੇ ਵੀ, ਔਰ ਦੂਜੇ ਜਿਨ੍ਹਾਂ ਦੀ ਟ੍ਰੇਨਿੰਗ ਹੀ ਆਰਐਸਐਸ 'ਚ ਹੋਈ ਹੋਏ। ਔਰ ਇਹ ਵੱਡੀ ਖਬਰ ਇੰਡੀਆ ਟੂਡੇ ਦੀ ਹੈਗੀ ਹੈ ਉੱਤਰ ਪ੍ਰਦੇਸ਼ ਦੇ ਹਵਾਲੇ ਨਾਲ। ਫਸਟ ਆਰਐਸਐਸ ਆਰਮੀ ਸਕੂਲ ਟੂ ਬਿਗਿਨ ਫਰੋਮ April in Bulandshahr. The first army school run by RSS will begin classes in April this year in Uttar Pradesh. ਕਿ ਹੁਣ ਆਰਐਸਐਸ ਵਾਲੇ ਸਿੱਧੇ ਤੌਰ ਤੇ ਬੁਲੰਦ ਸ਼ਹਿਰ ਯੂਪੀ ਦੇ ਵਿੱਚ, ਕਿਉਂਕਿ ਆਦਿੱਤਿਆਨਾਥ ਯੋਗੀ ਚੀਫ ਮਿਨਿਸਟਰ ਹੈ, ਜ਼ਮੀਨ ਜਿੱਥੇ ਮਰਜ਼ੀ ਲੈ ਲਓ, ਪੈਸਾ ਜਿੱਥੇ ਸਰਕਾਰੀ ਪੈਸਾ ਹੋਏਗਾ ਕੰਟਰੋਲ ਆਰਐਸਐਸ ਦਾ ਹੋਏਗਾ, ਔਰ ਉਹ ਉਸ ਸਕੂਲ ਨੂੰ ਚਲਾਉਣਗੇ ਆਰਮੀ ਸਕੂਲ ਨੂੰ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਸ 'ਚ ਕੀ ਹੋਏਗਾ, ਦਾ ਆਰਮੀ ਸਕੂਲ ਨੋਨ ਐਜ਼ ਰਾਜੂ ਭਈਆ ਸੈਨਿਕ ਵਿਦਿਆ ਮੰਦਰ is a first of its kind school to be run by RSS. Raju Bhaiya was former RSS chief. ਹੁਣ ਇਹਦੇ ਤੋਂ ਮੋਹਨ ਭਾਗਵਤ ਤੋਂ ਪਹਿਲਾਂ ਰਾਜੂ ਭਈਆ ਸੀ RSS ਦਾ ਮੁਖੀ, ਔਰ ਇਹ ਜਿਹੜਾ ਆਰਮੀ ਸਕੂਲ ਬਣ ਰਿਹਾ RSS ਵੱਲੋਂ ਇਹ ਉਹਦੇ ਨਾਂ ਤੇ ਹੋਏਗਾ। ਔਰ ਉਹਨਾਂ ਨੇ ਕਿਹਾ ਕਿ ਸਕੂਲ ਬਿਲਡਿੰਗ ਇਜ਼ ਆਲਮੋਸਟ ਰੈਡੀ। ਸਕੂਲ ਹੈਜ਼ ਸਟਾਰਟਡ ਇਨਵਾਈਟਿੰਗ ਐਪਲੀਕੇਸ਼ਨਸ ਫॉर द फर्स्ट बैच ऑफ 160 स्टूडेंट्स फॉर क्लास 6th। ਹੁਣ ਜਿਹੜੀ 6ਵੀਂ ਦਾ ਮਤਲਬ ਹੈ 11 ਸਾਲ ਦਾ ਬੱਚਾ। ਹੁਣ ਇਹ ਹੈ ਕਿ ਵੀ ਇਹ ਜਿਹਨਾਂ ਨੂੰ ਤੁਸੀਂ ਫੁੱਟ ਸ਼ੋਲਜਰ ਕਹਿੰਦੇ ਹੋ ਜਾਂ ਬ੍ਰੇਨ ਵਾਸ਼ਡ ਲੋਕ ਕਹਿੰਦੇ ਹੋ, ਇਵੇਂ ਹੀ ਹੁੰਦੇ ਨੇ। ਤੁਸੀਂ ਇਸ ਉਮਰ ਤੋਂ ਹੀ ਤੁਸੀਂ ਕੈਚ ਕਰਦੇ ਹੋ। ਹਾਲਾਂਕਿ ਇਹਨਾਂ ਦੀ ਜਿਹੜੀ ਸ਼ਿਸ਼ੂ ਭਾਰਤੀ ਹੈ ਉਹਦੇ 'ਚ 3 ਤੋਂ 4 ਸਾਲ ਦੇ ਬੱਚੇ, ਉਹ ਬਹੁਤੇ ਟਰਾਈਬਲਸ ਦੇ ਚੁੱਕ ਕੇ ਬੱਚੇ ਇਹਨਾਂ ਨੇ ਦੂਰ ਦਰਾਡੇ ਆਪਣੇ, ਜਿਵੇਂ ਹੁਣ ਆਪ ਮੰਨੇ ਨੇ ਜੀ ਅਸੀਂ ਕਸ਼ਮੀਰੀਆਂ ਲਈ ਡੀ ਰੈਡੀਕਲਾਈਜੇਸ਼ਨ ਕੈਂਪ ਬਣਾਏ ਨੇ। ਉਹਦੇ ਇੱਕ ਅੰਦਾਜ਼ੇ ਮੁਤਾਬਕ 12,000 ਤੋਂ 16,000 ਤੱਕ ਕਸ਼ਮੀਰੀ ਬੱਚੇ ਐਜ਼ ਯੰਗ 10 ਔਰ 11 ਸਾਲ ਦੀ ਉਮਰ ਦੇ ਉਹ ਉਹਨਾਂ ਕੈਂਪਾਂ 'ਚ ਰੱਖੇ ਨੇ। ਉਹਨਾਂ ਦੇ ਬ੍ਰੇਨ ਵਾਸ਼ ਇੱਥੇ ਉਹ ਜਿਹੜੇ ਨੇ 6ਵੀਂ ਦਾ ਯਾਨੀ 11 ਸਾਲ ਦਾ ਮੁੰਡਾ ਜਿਹੜਾ ਉਸ ਨੂੰ ਭਰਤੀ ਕਰਨਗੇ। ਵੀ ਵਿਲ ਪ੍ਰਿਪੇਅਰ ਸਟੂਡੈਂਟਸ ਫॉर NDA ਨੇਵਲ ਅਕੈਡਮੀ and technical examination of the Indian Army. Registration will continue till February 23rd. Entrance test will be held on March 1st. We will examine students' abilities in reasoning, general knowledge, mathematics and English. After the written examination, there will be interview, then a medical test. We will start the session from April 6th, said RBSVM Director Colonel Shiv Pratap Singh. ਹੁਣ ਉਹ ਕਰਨਲ ਹੀ ਉਹਦਾ ਇੰਚਾਰਜ ਹੈ, 11 ਸਾਲ ਦਾ ਬੱਚਾ ਹੈ, ਔਰ ਉਹਨੂੰ ਉਹ ਟ੍ਰੇਨਡ ਹੁਣੇ ਜਿਹੜੇ ਜਿੰਨੀਆਂ ਨੇ NDA ਨੇਵਲ ਅਕੈਡਮੀ ਦੇ ਆਫਿਸਰ ਨੇ, ਨੇਵੀ ਦਾ ਅਕੈਡਮੀ ਦੇ ਲਈ, NDA ਦੇ ਲਈ ਨੈਸ਼ਨਲ ਡਿਫੈਂਸ ਅਕੈਡਮੀ। ਔਰ ਇਸ ਹੁਣ ਜਿਹੜਾ 11 ਸਾਲ ਦਾ ਬੱਚਾ ਇਹਨਾਂ ਦੇ 6-7-8 ਸਾਲ ਇਹਨਾਂ ਦੀ ਟ੍ਰੇਨਿੰਗ, ਜਿਹਦੇ 'ਚ ਉਹਨੂੰ ਫਿਰ ਪੂਰੀ RSS ਦੀ ਆਈਡੀਓਲੋਜੀ, ਹਿੰਦੂਤਵਾ, ਨਫ਼ਰਤ, ਦੂਜੀ ਤੀਜੀ ਇਹ ਸਾਰੇ ਦੇ ਨਾਲ ਕਰਨਗੇ। ਫਿਰ ਉਹ ਜਾ ਕੇ ਕਿਸ ਕਿਸਮ ਦਾ ਪ੍ਰਚਾਰ ਕਰਨਗੇ। The principal of the school will be provided by RSS Educational Wing Vidya Bharati. ਹੁਣ ਇਹ ਹੈ ਰੀਅਲ ਉਹਨਾਂ ਦੇ ਜਿੱਥੇ RSS ਦੇ ਆਈਡੀਓਲੋਗ ਬੈਠੇ ਹੋਏ ਨੇ ਕਿ ਟੀਚਰ ਉੱਥੇ ਉਹੀ ਹੋਣਗੇ ਜਿਹੜੇ ਵਿਦਿਆ ਭਾਰਤੀ ਉਹਨਾਂ ਨੂੰ ਪ੍ਰੋਵਾਈਡ ਕਰੇਗਾ। ਸੋ ਹੁਣ ਇਹ ਬਿਲਕੁਲ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਨਾਜ਼ੀ ਤਰਜ਼ ਦੇ ਉੱਤੇ ਸਭ ਚੱਲ ਰਿਹਾ ਹੈ, ਇਹੀ ਕੁਛ ਨਾਜ਼ੀਆਂ ਦਾ ਸੀ। ਇਵੇਂ ਹੀ ਉਹਨਾਂ ਨੇ ਕੋਈ ਓਵਰਨਾਈਟ ਨਹੀਂ, ਜੇ 20s ਦੇ ਵਿੱਚ ਉਹ ਜੇਲ੍ਹ 'ਚੋਂ ਨਿਕਲਦਾ ਹੈ ਔਰ ਮਾਈਨ ਕਾਫ ਜਿਹੜਾ ਉਹ ਆਪਣੀ ਆਟੋਬਾਇਓਗ੍ਰਾਫੀ ਲਿਖਦਾ ਹੈ, ਤੇ ਜਿਹੜੀ ਜੂਸ ਦੀ ਫੁੱਲ ਸਕੇਲ ਪਰਸੀਕਿਊਸ਼ਨ ਤਾਂ ਦੂਸਰੀ ਸ਼ੁਰੂ ਹੁੰਦੀ ਹੈ ਉਹ ਲੇਟ 30s 'ਚ ਹੁੰਦੀ ਹੈ। 1939 'ਚ ਤਾਂ
ਸੈਕੰਡ ਵਰਲਡ ਵਾਰ ਸ਼ੁਰੂ ਹੋ ਜਾਂਦਾ 32-33 ਤੋਂ ਬਾਅਦ ਪੂਰਾ। ਹੁਣ ਜਿਹੜੇ ਵਿਚਕਾਰਲੇ 10 ਸਾਲ ਸੀ ਉਹ ਲੋਕਾਂ ਨੂੰ ਮੈਂਟਲੀ ਪ੍ਰਿਪੇਅਰ ਕੀਤਾ, ਇਨਫਰਾਸਟ੍ਰਕਚਰ ਬਣਾਇਆ, ਮੀਡੀਆ ਨੂੰ ਕੰਟਰੋਲ ਕੀਤਾ, ਜਿਵੇਂ ਪ੍ਰੋਪੇਗੈਂਡਾ ਮਿਨਿਸਟਰੀ ਬਣਾਈ ਜਦੋਂ ਇਹਨਾਂ ਦੀ ਨਾਜ਼ੀਆਂ ਦੀ ਹਕੂਮਤ ਇਲੈਕਸ਼ਨਾਂ ਜਿੱਤੀਆਂ। ਫਿਰ ਲੋਕਾਂ 'ਚ ਕਮਿਊਨਿਸਟ ਉਹਨਾਂ ਦੇ ਰਾਈਵਲ ਨਿਕਲ ਰਹੇ ਸੀ। ਫਿਰ ਜਿਹੜੀ ਉਹਨਾਂ ਦੀ ਪਾਰਲੀਮੈਂਟ ਬਿਲਡਿੰਗ ਸੀ ਉਹਨੂੰ ਆਪ ਹੀ ਅੱਗ ਲਾ ਕੇ ਕਮਿਊਨਿਸਟਾਂ ਦੇ ਨਾਂ ਜੋੜਿਆ, ਉਹਨਾਂ ਦੀ ਪਰਸੀਕਿਊਸ਼ਨ ਕੀਤੀ। ਫਿਰ ਫੁੱਲ ਸਕੇਲ ਕਿਲਿੰਗ ਜਦੋਂ ਕਿ ਲੋਕ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਸੀ, ਉਹਨਾਂ ਨੇ ਆਪਣੀ ਜਿਹੜੀ ਹੈ ਉਹ ਬਣਾਈ, ਸਟੇਟ ਪੁਲਿਸ ਵੀ, ਇੰਟੈਲੀਜੈਂਸ ਏਜੰਸੀਆਂ ਵੀ। ਸੋ RSS ਬਿਲਕੁਲ ਉਸ ਪੈਟਰਨ ਦੇ ਉੱਤੇ ਹੁਣ ਉਹਨਾਂ ਨੇ ਦੇਖਿਆ ਵੀ ਅਲਟੀਮੇਟਲੀ ਗੱਲ ਫੌਜ ਨੂੰ ਹੀ ਅਸੀਂ ਇਸਤੇਮਾਲ ਕਰਨਾ ਹੈ, ਪਰ ਇਹ ਜਿਹੜਾ ਲੋਅਰ ਰੈਂਕ ਹੈ ਫੌਜ ਦਾ, ਇਹ ਹੋ ਸਕਦਾ ਹੈ ਉਸ ਜ਼ੀਲ ਨਾਲ ਏਜੰਡਾ ਲਾਗੂ ਨਾ ਕਰਨ। ਸੋ ਹੁਣ ਉਹ ਡਾਇਰੈਕਟ ਜਿਹੜੇ ਨੇ ਮਿਲਟਰੀ ਅਕੈਡਮੀ ਔਰ ਨੇਵਲ ਅਕੈਡਮੀ ਔਰ ਫੁੱਲ ਫਲੈਜ ਜਿਹੜੇ RSS ਕੰਟਰੋਲਡ ਇਹ ਇੰਸਟੀਚਿਊਟਸ ਨੇ ਉਹ ਐਸਟੈਬਲਿਸ਼ ਕਰ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਪੇਜ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 174 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਖੁੱਲੀ ਜੇਲ੍ਹ ਦੇ ਵਿੱਚ 80 ਲੱਖ ਕਸ਼ਮੀਰੀਆਂ ਨੂੰ ਧੱਕਿਆ ਗਿਆ ਹੈ ਔਰ ਉਹਨਾਂ ਦੀਆਂ ਜੋ ਮੁੱਢਲੀਆਂ ਸਹੂਲਤਾਂ ਨੇ, ਜੋ ਮੁੱਢਲੀਆਂ ਲੋੜਾਂ ਨੇ, ਉਹਨਾਂ ਨੂੰ ਵਾਂਝਿਆ ਕੀਤਾ ਗਿਆ ਹੈ। ਔਰ ਅਸੀਂ ਲਗਾਤਾਰਤਾ ਨਾਲ ਅਸੀਂ ਕਸ਼ਮੀਰੀਆਂ ਨੂੰ ਜੋ ਉਹਨਾਂ ਦੀ ਜੋ ਬਹਾਦਰੀ ਹੈ ਉਹਨਾਂ ਨੂੰ ਯਾਦ ਕਰਦੇ ਆ, ਉਹਨਾਂ ਦੀ ਜੋ ਪੀੜ ਹੈ ਉਹਨਾਂ ਦੀ ਪੀੜ ਨਾਲ ਆਪਣੀ ਪੀੜ ਵੀ ਸ਼ਾਮਲ ਕਰਦੇ ਆ ਔਰ ਉਹਨਾਂ ਦੇ ਨਾਲ ਆਪਾਂ ਖੜੇ ਆ। ਸੋ ਹੁਣ ਅਸੀਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਜੋ ਆਪਣੇ ਦਰਸ਼ਕਾਂ ਦੇ ਜੋ ਈਮੇਲਸ ਨੇ, ਮੈਸੇਜ ਨੇ, ਉਹ ਅਸੀਂ ਇਸੇ ਹੀ ਸੈਗਮੈਂਟ ਦੇ ਵਿੱਚ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ 174 ਦਿਨ ਕਸ਼ਮੀਰ ਦੇ ਵਿੱਚ ਲਗਾਤਾਰਤਾ ਨਾਲ ਖੁੱਲੀ ਜੇਲ੍ਹ ਲਫ਼ਜ਼ ਹੀ ਹੁਣ ਈਵਨ ਇਮਰਾਨ ਖਾਨ ਸਾਹਿਬ ਵੀ ਇਸਤੇਮਾਲ ਕਰਦੇ ਨੇ। ਜੀ, ਕੋਈ ਬਹੁਤੀਆਂ ਖਬਰਾਂ ਉੱਥੋਂ ਨਿਕਲ ਨਹੀਂ ਰਹੀਆਂ ਔਰ ਜ਼ਿਆਦਾ ਫੋਕਸ ਹੁਣ CA ਦੇ ਉੱਤੇ, ਪ੍ਰੋਟੈਸਟ ਦੇ ਉੱਤੇ ਵੀ ਚਲਾ ਗਿਆ।
ਲੇਕਿਨ ਇਹ ਜ਼ਰੂਰ ਆਇਆ ਕਿ ਵੀ ਉੱਥੇ ਉਹਨਾਂ ਨੇ ਇੰਟਰਨੈਟ ਫਿਰ ਇੱਕ ਦੋ ਦਿਨ ਚਲਾ ਕੇ ਬੰਦ ਕਰ ਦਿੱਤਾ ਸੀ। ਈਵਨ ਜਿਹੜੇ ਪ੍ਰੀਪੇਡ ਫੋਨ ਨੇ ਉਹ ਵੀ, ਔਰ ਬਹਾਨਾ ਇਹ ਲਾਇਆ ਗਿਆ ਕਿ ਰਿਪਬਲਿਕ ਡੇ ਦੇ ਉੱਤੇ ਕੋਈ ਗੜਬੜ ਨਾ ਹੋਏ। ਲੇਕਿਨ ਅਜੇ ਵੀ ਕਸ਼ਮੀਰ ਦੇ ਵਿੱਚ ਜਿਹੜੀ ਹਾਲਾਤ ਨੇ ਉਹ ਉਵੇਂ ਦੇ ਹੀ ਬਰਕਰਾਰ ਨੇ ਜਿਵੇਂ ਕਿ 5 ਅਗਸਤ ਦੇ ਤੋਂ ਜਿਨ੍ਹਾਂ ਦੀ ਸ਼ੁਰੂਆਤ ਹੋਈ। ਜੀ ਸੋ ਅਸੀਂ ਉਹਨਾਂ ਦੀ ਪੀੜ ਨਾਲ ਆਪਣੀ ਪੀੜ ਸਾਂਝੀ ਕਰਦੇ ਹਾਂ, ਕਿਉਂਕਿ ਅਸੀਂ ਮਹਿਸੂਸ ਕਰ ਸਕਦੇ ਸੀ ਪੰਜਾਬ 'ਚ ਸੰਤਾਪ ਨੂੰ ਹੰਡਾਇਆ ਹੋਇਆ ਹੈ। ਜੀ ਔਰ ਹੁਣ ਵੀ ਅਸੀਂ ਦੇਖ ਰਹੇ ਹਾਂ ਕਿ ਉਹੀ ਤੌਰ ਤਰੀਕੇ, ਉਹੀ ਨੀਤੀਆਂ, ਔਰ ਸਾਡਾ ਦੁਸ਼ਮਣ ਵੀ ਇੱਕ ਹੈ ਔਰ ਸਾਡੇ ਲਈ ਰਾਹ ਵੀ ਇੱਕੋ ਹੀ ਹੈ, ਆਜ਼ਾਦੀ ਦਾ। ਬਿਲਕੁਲ। ਔਰ ਜਿੱਥੇ ਵੀ ਦੁਨੀਆ ਭਰ 'ਚ ਪ੍ਰੋਟੈਸਟ ਹੋਏ ਨੇ, ਜਿੱਥੇ ਰਿਪਬਲਿਕ ਡੇ ਇੰਡੀਆ ਦੇ ਸੋ ਕਾਲਡ ਜਿਹੜਾ ਕਿ ਕਾਲਾ ਦਿਨ ਹੈ, ਉੱਥੇ ਕਸ਼ਮੀਰੀਆਂ ਔਰ ਸਿੱਖਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਭਾਰਤ ਸਰਕਾਰ ਦੇ ਜ਼ੁਲਮਾਂ ਨੂੰ ਹੀ ਨਹੀਂ ਕੰਡੈਮ ਕੀਤਾ, ਆਪਣੇ ਆਜ਼ਾਦੀ ਦੇ ਰਿਜ਼ੋਲਵ ਨੂੰ ਵੀ ਜਿਹੜਾ ਉਹ ਦੁਹਰਾਇਆ। ਜੀ ਔਰ ਜਿਵੇਂ ਇਹ ਚੱਲ ਰਿਹਾ ਹੈ ਸਾਡੇ ਐਡ ਫਾਰਮ 'ਚ ਵੀ ਕਿ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ ਹੈ, ਔਰ ਜ਼ਾਹਰ ਹੈ ਉਸ ਦਿਨ ਨੂੰ ਮੁੱਖ ਰੱਖ ਕੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ ਫੰਕਸ਼ਨ ਰੱਖਿਆ ਗਿਆ ਕਸ਼ਮੀਰੀਆਂ ਨਾਲ ਸੋਲੀਡੈਰਿਟੀ ਦਾ। ਔਰ ਸਾਡੇ ਮਿੱਤਰ ਸਲੀਮ ਮਲਕ ਸਾਹਿਬ ਜਿਹੜੇ ਸਾਨੂੰ ਅਚਾਨਕ ਵਿਛੋੜਾ ਦੇ ਗਏ, ਜੀ ਉਹਨਾਂ ਦੀ ਯਾਦ ਨੂੰ ਵੀ ਸਮਰਪਿਤ ਹੈ। ਔਰ ਇਸੇ ਤਰ੍ਹਾਂ ਹੋਰ ਜਥੇਬੰਦੀਆਂ ਵੱਲੋਂ ਇੱਕ ਫੰਕਸ਼ਨ ਜਿਹੜਾ 2 ਫਰਵਰੀ ਨੂੰ ਬਰੁਕਲਿਨ 'ਚ ਰੱਖਿਆ ਹੋਇਆ ਹੈ। ਉਹਨਾਂ ਨੇ ਮੇਰੇ ਨਾਲ ਟੈਕਸਸ 'ਚ ਹੁੰਦਿਆਂ ਹੀ ਸੰਪਰਕ ਕੀਤਾ ਸੀ। ਮੈਂ ਦੱਸਿਆ ਸੀ ਵੀ ਅਸੀਂ ਜ਼ਰੂਰ ਜਿਹੜਾ ਉਹ ਆਵਾਂਗੇ। ਉਹ 2 ਫਰਵਰੀ ਸੰਡੇ ਸ਼ਾਮ ਦਾ ਹੈ। ਜੀ ਉਸ ਬਾਰੇ ਵੀ ਜਦੋਂ ਹੀ ਡਿਟੇਲਸ ਆਈਆਂ ਅਸੀਂ ਇਹਨਾਂ ਨੂੰ ਚਾਲੂ ਜਿਹੜਾ ਉਹ ਐਡ ਵੀ ਚਲਾਵਾਂਗੇ। ਔਰ ਇਹਦੇ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਸਾਡੇ ਵੀਰ ਸੁਖਵਿੰਦਰ ਸਿੰਘ ਹੰਸਰਾ, ਵੀਰ ਸੁਖਦੇਵ ਸਿੰਘ ਔਰ ਟੋਰਾਂਟੋ ਵਾਸੀ ਸਾਡੇ ਹੋਰ ਪਿਆਰਿਆਂ ਵੱਲੋਂ 1 ਫਰਵਰੀ ਨੂੰ TV 84 ਦੇ ਲਈ ਫੰਡ ਰੇਜ਼ਿੰਗ ਡਿਨਰ, ਤਾਂ ਕਿ ਸੱਚ ਦੀ ਆਵਾਜ਼ ਬੁਲੰਦ ਰਹੇ, ਜੀ ਰੱਖਿਆ ਹੋਇਆ ਹੈ। ਉਹਦੇ 'ਚ ਵੀ ਉਹਦਾ ਵੀ ਅਸੀਂ ਵੇਰਵਾ ਚਲਾ ਦਿਆਂਗੇ। ਹਾਲਾਂ ਸੋਸ਼ਲ ਮੀਡੀਆ ਰਾਹੀਂ ਜਿਹੜਾ ਉਸ ਦੀ ਚਰਚਾ ਹੈ, ਜੀ ਤਾਂ ਕਿ ਅਸੀਂ ਇਸ ਸੱਚ, ਹੱਕ, ਇਨਸਾਫ ਦੀ ਆਵਾਜ਼ ਨੂੰ ਜਾਰੀ ਰੱਖ ਲਗਾਤਾਰਤਾ ਨਾਲ ਬੁਲੰਦ ਰੱਖ ਸਕੀਏ। ਕੁਛ ਮੈਂ ਕੁਇਕਲੀ ਲਿਖਤਾ ਔਰ ਫਿਰ ਅਸੀਂ ਮੈਸੇਜ ਆਏਗੇ ਨੇ YouTube ਦੇ ਉੱਤੇ ਇਹ ਜੀਸ਼ਨ ਜਾਵੇਦ ਪਰਚਾ, ਇਹ ਸਿਸਟਮ ਇੰਜੀਨੀਅਰ ਨੇ ਸਵੈਨ ਨੈਟਵਰਕ, ਔਰ ਇਹ ਸਾਊਦੀ ਅਰੇਬੀਆ 'ਚੋਂ ਸਾਨੂੰ ਲਿਖਦੇ ਨੇ। ਜੀ ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਪਿਛਲੇ 20 ਸਾਲ ਤੋਂ ਸਾਊਦੀ ਅਰੇਬੀਆ 'ਚ ਹਾਂ, ਔਰ ਆਈ ਐਮ ਵੈਰੀ ਹੈਪੀ ਟੂ ਸੀ ਆਲਵੇਜ਼ ਯੂਰ ਪ੍ਰੋਗਰਾਮ ਐਂਡ ਹੋਸਟ ਆਫ ਦਿਸ TV program is so nice, and especially in introduction when she said date, month and year in Desi month, I love it. so nice. So ਉਹਨਾਂ ਨੂੰ ਬਹੁਤ ਤੁਹਾਡਾ ਬਹੁਤ ਸ਼ੁਕਰੀਆ। ਚੰਗਾ ਲੱਗਦਾ ਹੈ, ਜੀ ਕਿਉਂਕਿ ਇਹ ਸਾਡੀ ਉਸ ਧਰਤੀ ਦੇ ਮੌਸਮਾਂ ਨਾਲ ਜੁੜੇ ਹੋਏ ਮਹੀਨੇ ਨੇ। ਜੀ ਔਰ ਉਹਨਾਂ ਦੇ ਨਾਲ ਹੀ ਫਿਰ ਸੌਣ, ਭਾਦੋ, ਅੱਸੂ, ਕੱਤਕ ਸਾਰੇ ਹੀ ਜਿਹੜੇ ਨੇ ਉਹ ਸਾਡੀ ਯਾਦ ਦਹਾਨੀ ਕਰਵਾਉਂਦੇ ਨੇ। ਬਿਲਕੁਲ। ਐਂਡ ਡਾਕਟਰ ਸਾਹਿਬ ਇਜ਼ ਵੈਰੀ ਬੈਸਟ ਆਫ ਦਾ ਬੈਸਟ ਐਜ਼ ਹੀ ਸਪੀਕਸ ਵੈਰੀ ਪੋਲਾਈਟ ਇਨ ਵੈਰੀ ਸਵੀਟ ਪੰਜਾਬੀ। ਬਹੁਤ ਬਹੁਤ ਸ਼ੁਕਰੀਆ ਜੀਸ਼ਨ ਜੀ ਕੰਪਲੀਮੈਂਟ ਲਈ। ਰਿਗਾਰਡਿੰਗ 23rd January 2020 program, hats off to you and you guys pointing out Kashmiri issues। ਔਰ ਉਹਦੇ ਸ਼ਾਇਦ ਉਹਨਾਂ ਨੂੰ ਇੱਕ ਕਿਤੇ ਭੁਲੇਖਾ ਹੈ ਕਿ ਵੀ ਸ਼ਾਇਦ ਅਸੀਂ ਇਹ ਪ੍ਰੋਗਰਾਮ ਭਾਰਤ 'ਚ ਬੈਠ ਕੇ ਕਰਦੇ ਹਾਂ। ਉਹਨਾਂ ਨੇ ਕਿਹਾ ਵਾਈਲ ਲਿਵਿੰਗ ਇਨ ਇੰਡੀਆ, ਜੀ ਜਾਂ ਇਹ ਕਿਉਂ ਇਸ ਕਿਸਮ ਦਾ। ਹਾਲਾਂ ਅਸੀਂ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚੋਂ ਕਰਦੇ ਹਾਂ, ਪਰ ਜੇ ਅਸੀਂ ਭਾਰਤ 'ਚ ਵੀ ਹੁੰਦੇ ਕਰਦੇ ਜ਼ਰੂਰ, ਭਾਵੇਂ ਫਿਰ ਜੇਲ੍ਹ 'ਚੋਂ ਕਰ ਰਹੇ ਹੁੰਦੇ। ਲੇਕਿਨ ਸਾਨੂੰ ਉਹ ਪੀੜ ਕਸ਼ਮੀਰੀਆਂ ਦੀ ਅਸੀਂ ਕਿਤੇ ਵੀ ਬੈਠੇ ਹੋਈਏ ਉਹਨੂੰ ਅਸੀਂ ਮਹਿਸੂਸ ਕਰਦੇ ਹਾਂ। ਅੱਲਾ ਗਿਵ ਯੂ ਸਟਰੈਂਥ ਐਂਡ ਟੂ ਸਟੈਂਡ for truth. Allah protect you from any harm. बहुत शुक्रिया and wish you guys to see in Kartarpur as it's our beloved place and gift for us as we meet our Sikh brothers at religious place. बहुत शुक्रिया जीशन जी। ਤੁਸੀਂ ਪਵਿੱਤਰ ਧਰਤੀ ਮੱਕਾ ਔਰ ਮਦੀਨਾ ਦੀ ਸਾਊਦੀ ਅਰੇਬੀਆ 'ਚੋਂ ਅੱਲਾਹ ਤਾਲਾ ਅੱਗੇ ਦੁਆ ਕਰੋ ਕਿ ਉਸ ਧਰਤੀ ਦੇ ਖਿੱਤੇ ਦੇ ਵਿੱਚ ਅਮਨ ਹੋਏ ਔਰ ਸਿੱਖ ਕਸ਼ਮੀਰੀ ਆਪਣੀ ਆਜ਼ਾਦੀ ਮਾਣ ਸਕਣ। ਬਿਲਕੁਲ। ਪਾਕਿਸਤਾਨ ਬੁਲੰਦੀਆਂ ਤੇ ਜਾਏ ਔਰ ਅਸੀਂ ਭਾਰਤ ਦੇ ਆਮ ਗਰੀਬ ਗੁਰਬੇ ਲੋਕ ਜਿਹੜੇ ਕਿ ਬ੍ਰਾਹਮਣਵਾਦੀਆਂ ਦੇ ਜ਼ੁਲਮ ਦੀ ਜਕੜ 'ਚ ਨੇ, ਉਹਨਾਂ ਨੂੰ ਵੀ ਆਪਣੀ ਦੁਆ ਦੇ ਵਿੱਚ ਯਾਦ ਕਰਦੇ ਹਾਂ। ਤੁਸੀਂ ਵੀ ਸਾਡੇ ਲਈ ਜ਼ਰੂਰ ਦੁਆ ਕਰਨਾ। ਟੋਰਾਂਟੋ ਤੋਂ ਅਫਜ਼ਰ ਖਾਨ ਲਿਖਦੇ ਨੇ, ਡੀਅਰ ਡਾਕਟਰ ਸਾਹਿਬ ਐਂਡ ਨੀਲਮ ਬੀਬੀ, ਸਤਿ ਸ੍ਰੀ ਅਕਾਲ ਜੀ ਐਂਡ ਅਸਲਾਮ ਅਲੈਕਮ। ਵਾਲੇਕੁਮ ਸਲਾਮ। The new change is good. It lets us listen all the program, a positive change ਕਿ ਜਿਹੜਾ ਅਸੀਂ ਇੱਕੋ ਸੈਗਮੈਂਟ ਕਰਦੇ ਹਾਂ
we are now listening Gurbani and became interested in Sikh history ਕਿ ਅਸੀਂ ਗੁਰਬਾਣੀ ਵੀ ਸੁਣਦੇ ਹਾਂ ਤੇ ਸਿੱਖ ਇਤਿਹਾਸ ਦੀ ਦਿਲਚਸਪੀ ਹੈ nice. So I'll request you to start question answer session about Sikhi knowledge. We have a lot of religious and historical questions as well. So please answer. ਕਿ ਵੀ ਤੁਸੀਂ ਇੱਕ ਸੈਗਮੈਂਟ ਸ਼ੁਰੂ ਕਰੋ, ਮੈਨੂੰ ਚੰਗਾ ਲੱਗਾ ਤੁਹਾਡਾ ਸੁਝਾਅ ਅਫਸਰ ਖਾਨ ਜੀ, ਅਸੀਂ ਜ਼ਰੂਰ ਇਸ ਦੇ ਉੱਤੇ ਵਿਚਾਰ ਕਰਾਂਗੇ। ਜੀ I get from your program complete report on India and Pakistan and I'm losing interest with the Pakistani talk shows. Thank you, Pakistan Zindabad, Khalistan Zindabad, ਬਹੁਤ ਬਹੁਤ ਸ਼ੁਕਰੀਆ। ਔਰ ਫਿਰ ਸਾਡੇ ਇੱਕ ਵੀਰ ਮੁਹੰਮਦ ਰਫੀਕ ਅਨਵਰ ਜਿਹੜੇ ਸਾਨੂੰ ਲਿਖਦੇ ਨੇ, ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਮਾਫੀ ਮੰਗੋ, ਔਰ ਉਹਨਾਂ ਦਾ ਮਾਫੀ ਮੰਗਣਾ ਕਹਿਣਾ ਜਾਇਜ਼ ਹੈ ਕਿਉਂਕਿ ਅਸੀਂ ਪਿਛਲੇ ਦਿਨਾਂ 'ਚ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਜਿਹੜੀ ਜ਼ਾਹਰ ਹੈ ਪਾਕਿਸਤਾਨੀ ਮੀਡੀਆ 'ਚ ਡਿਸਕਸ ਹੋਈ ਸੀ, ਜੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਪਿਛਲਾ ਸਾਲ 2019 ਦਾ ਉਹਦੇ 'ਚ ਕਰਪਸ਼ਨ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਈ ਹੈ, ਔਰ ਅਸੀਂ ਇਸ ਉੱਤੇ ਕਿਹਾ ਸੀ ਵੀ ਇਮਰਾਨ ਖਾਨ ਸਾਹਿਬ ਦੇ ਇਮੇਜ ਨੂੰ ਇਫੈਕਟ ਕਰੇਗੀ ਕਿਉਂਕਿ ਉਹ ਤਾਂ ਜਿੱਤੇ ਹੀ ਇਸ ਬਿਨਾਂ ਤੇ ਨੇ, ਲੋਕ ਚਾਹੁੰਦੇ ਨੇ ਕਿ ਉਹ ਇਮਾਨਦਾਰ ਸਿਸਟਮ ਦੇਣ। ਔਰ ਹਾਲਾਂ ਮੈਂ ਵੀ ਇਹ ਖਬਰ ਬਾਅਦ ਦੇ ਵਿੱਚ ਜਦੋਂ ਇਹ ਪ੍ਰੋਗਰਾਮ ਕਰ ਦਿੱਤਾ, ਅਗਲੇ ਦਿਨ ਮੈਂ ਟਰੈਵਲ ਕਰ ਰਿਹਾ ਸੀ ਤਾਂ ਮੈਂ ਦੇਖਿਆ ਕਿ ਵੀ ਇਹ ਜਿਹੜੀ ਉਹਨਾਂ ਨੇ ਰਿਪੋਰਟ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਦਿੱਤੀ, ਇਹ 2019 ਦੀ ਨਹੀਂ ਹੈ, ਉਸ ਤੋਂ ਪਿਛਲੇ ਸਾਲਾਂ ਦੀ ਹੈ। ਸੋ ਉੱਥੇ ਕਿਵੇਂ ਪਲਾਂਟ ਤਾਂ ਸਾਰੇ ਪਾਸੇ ਹੋ ਰਿਹਾ, ਪਰ ਕਈ ਵਾਰ ਇਹ ਹੁੰਦਾ ਹੈ ਸਾਡੇ ਕੋਲ ਵੀ ਵਕਤ ਦੀ ਲਿਮਿਟੇਸ਼ਨ ਹੁੰਦੀ ਹੈ, ਹਰ ਖਬਰ ਡਬਲ ਚੈੱਕ ਟ੍ਰਿਪਲ ਚੈੱਕ ਤਾਂ ਮੈਂ ਕਰਦਾ ਜਿਹੜਾ ਪੋਲੀਟੀਕਲ ਪਾਰਟ ਹੁੰਦਾ ਹੈ। ਪਰ ਹੁਣ ਕਰਪਸ਼ਨ ਇਸ ਲੈਵਲ ਤੇ ਹੈ ਉਸ ਖਿੱਤੇ 'ਚ, ਮੈਨੂੰ ਵੀ ਲੱਗਾ ਵੀ ਇਹ ਸ਼ਾਇਦ ਗਲਤ ਨਾ ਹੋਏ, ਉਹ ਵਿਚਾਰੇ ਇਮਰਾਨ ਖਾਨ ਜਿੰਨੀ ਮਰਜ਼ੀ ਕੋਸ਼ਿਸ਼ ਕਰ ਰਹੇ ਨੇ, ਥੱਲੇ ਵਾਲਿਆਂ ਨੇ ਹੀ ਭਾਅ ਵਧਾ ਦਿੱਤਾ ਹੋਏ ਵੀ ਬੰਦਾ ਉੱਤੇ ਇਮਾਨਦਾਰ ਹੈ, ਹੁਣ ਜ਼ਿਆਦਾ ਪੈਸੇ। ਉਹਨਾਂ ਨੇ ਸਾਨੂੰ ਲਿਖਿਆ, ਡਾਕਟਰ ਸਾਹਿਬ ਅਸਲਾਮ ਅਲੈਕਮ, ਸਤਿ ਸ੍ਰੀ ਅਕਾਲ। Pakistan's anti-Imran Khan media spread a false rumor and I am afraid you also got trapped in this propaganda. You reported, and I may say without verifying, a Transparency International report regarding downgrading Pakistan by 1 point. There are TV channels on payroll of old corrupt politicians who were quick to highlight this report and blaming Imran Khan's government for it without verifying. That report was compiled from data gathered during the years 2015 to 2019 when Imran Khan was not in office. ਔਰ ਉਹਨਾਂ ਨੇ ਕਿਹਾ ਵੀ ਉਸ ਪੀਰੀਅਡ ਦੀ ਹੈ ਜਦੋਂ ਅਜੇ ਉਹਨਾਂ ਨੇ ਚਾਰਜ ਨਹੀਂ ਸੀ ਲਿਆ। I am not saying that there is no corruption since Imran Khan's tenure in office, but the corruption has seen a huge decline from that of previous regime. ਕਹਿੰਦੇ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਨਹੀਂ ਹੈ ਕਰਪਸ਼ਨ, ਪਰ ਪਿੱਛੇ ਨਾਲੋਂ ਕਾਫੀ ਘਟੀ ਹੈ। I must admit Imran Khan has a mountain to climb to minimize the corruption in Pakistan, but he is following the right direction ਕਿ ਉਹਨਾਂ ਨੂੰ ਬਹੁਤ ਉੱਚੇ ਪਹਾੜ ਵੱਲ ਜਿਹੜਾ ਹੈ ਉਹ ਚੜ੍ਹਨ ਵਾਲੀ ਗੱਲ ਹੋਣੀ ਹੈ ਕਰਪਸ਼ਨ ਖਤਮ ਕਰਨ ਲਈ ਪਾਕਿਸਤਾਨ 'ਚ, ਪਰ ਉਹ ਠੀਕ ਪਾਸੇ ਨੇ। I am sure that you honestly believed that the report was for the year when Imran Khan was in power, and no doubt corrupt media in Pakistan wanted the world to believe that, but I expected a respectable channel like yourself to check the validity of this report। ਵੀ ਤੁਹਾਨੂੰ ਜ਼ਰੂਰ ਚੈੱਕ ਕਰਨਾ। ਅਸੀਂ ਬਿਲਕੁਲ ਰਫੀਕ ਅਨਵਰ ਜੀ ਤੁਹਾਡੀ ਗੱਲ ਦੇ ਨਾਲ ਅੱਗੇ ਸਿਰ ਝੁਕਾਉਂਦੇ ਹਾਂ, ਔਰ ਉਹਨਾਂ ਨੇ ਕਿਹਾ ਨਾਓ ਦੈਟ ਦ ਫੈਕਟਸ ਆਰ ਨੋਨ ਆਈ ਥਿੰਕ ਯੂ ਓ ਇਮਰਾਨ ਖਾਨ ਐਨ ਅਪੋਲੋਜੀ। ਅਸੀਂ ਇਮਰਾਨ ਖਾਨ ਸਾਹਿਬ ਤੋਂ ਵੀ ਔਰ ਮੁਹੰਮਦ ਰਫੀਕ ਅਨਵਰ ਜੀ ਤੁਹਾਡੇ ਤੋਂ ਵੀ ਔਰ ਸਾਰੇ ਹੀ ਉਹ ਇਮਾਨਦਾਰ ਲੋਕ ਜਿਹੜੇ ਸੱਚਮੁੱਚ ਇਮਾਨਦਾਰੀ ਚਾਹੁੰਦੇ ਨੇ, ਔਰ ਅਸੀਂ ਇਮਰਾਨ ਖਾਨ ਉਹਨਾਂ ਦੇ ਐਡਮਾਇਰਰ ਹਾਂ ਆਲਵੇਜ਼। ਉਹ ਟਰਾਂਸਪੇਰੈਂਟਲੀ ਓਨੈਸਟ ਨੇ ਖੁਦ, ਪਰ ਸਿਸਟਮ ਨੂੰ ਉਹ ਕਿੰਨਾ ਕੰਟਰੋਲ ਕਰ ਸਕਣਗੇ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ। ਪਰ ਅਸੀਂ ਤੁਹਾਡਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਸਾਡੇ ਨੋਟਿਸ ਦੇ ਵਿੱਚ ਇਹ ਲਿਆਂਦਾ। ਸੋ ਹੁਣ ਈਮੇਲਸ ਤਾਂ ਹੋਰ ਵੀ ਨੇ, ਪਰ ਫਿਰ ਉਹ ਵਕਤ ਨਹੀਂ ਬਚੇਗਾ। ਬਿਲਕੁਲ। ਰਾਹੀ ਜਮੀਰ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਐਂਡ ਨੀਲਮ ਕੌਰ ਸਲਾਮ ਹੋ ਮੇਰੀ ਤਰਫ ਸੇ ਫਰੋਮ ਸਊਦੀ ਅਰੇਬੀਆ, ਕਹਿੰਦੇ ਨੇ ਮੱਕਾ। ਸੋ ਫਿਰ ਲਿਖਦੇ ਨੇ ਸੈयद ਅਬਦੁੱਲਾ ਜੀ ਹੈਡ ਬੀਨ ਵੇਟਿੰਗ ਫॉर ਦਾ ਲਾਈਵ ਟ੍ਰਾਂਸਮਿਸ਼ਨ। ਐਂਡ ਬਲਵਿੰਦਰ ਸਿੰਘ ਜੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਐਂਡ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਬਹੁਤ ਮਿਸ ਕੀਤਾ ਹੈ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ। ਸੋ ਅਰਸ਼ਦ ਰਾਜਾ ਜੀ ਲਿਖਦੇ ਨੇ ਡਾਕਟਰ ਸਾਹਿਬ ਹਮੇਸ਼ਾ ਵਸਦੇ ਰਹੋ। 610 ਦਾ ਲਿਖਦੇ ਨੇ 6 ਬਲੀਵ ਇਨ ਲਵ ਜਸਟਿਸ ਐਂਡ ਕਰੇਜ। ਫਿਰ ਉਹਨਾਂ ਦਾ ਮੈਸੇਜ ਆ ਗਿਆ ਕਿ ਫਿਰ ਮੈਸੇਜ ਆ ਗਿਆ ਰਾਜਾ ਤਨਵੀਰ ਜੀ ਦਾ, ਕਹਿੰਦੇ ਨੇ ਕਿ ਡਾਕਟਰ ਸਾਹਿਬ ਨਹੀਂ ਮੈਂ ਇਹ ਨਹੀਂ ਪੜ੍ਹ ਪਾਵਾਂਗੀ, ਸੌਰੀ। ਅੱਛਾ ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਵਾਹਿਗੁਰੂ ਜੀ
ਸੌਰੀ ਕਹਿੰਦੇ ਵਾਹਿਗੁਰੂ वो ਸਾਹਿਬ है ਜੀ उन्होंने ਦੀ साल से ऊपर आपका प्रोग्राम देख रहे हैं और बोल के तरह के प्रोग्राम या सच नहीं कहीं देखा, आप सच बोलते हैं। ਜੀ ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਵਾਹਿਗੁਰੂ ਸਾਹਿਬ ਜੀ ਦੀ ਕੌਮ ਤੇ ਬਹੁਤ ਮਿਹਰ ਹੈ, ਪਰ ਕੁਝ ਕੁ ਸਿੱਖ ਮਿਹਰ ਲੈਣ ਲਈ ਤਿਆਰ ਨਹੀਂ ਹੋ ਰਹੇ। ਬਹੁਤ ਜ਼ਿਆਦਾ ਸਿੰਘ ਬਹੁਤ ਸਿਆਣੇ ਵੀ ਹਨ, ਹੁਣ ਅਕਾਲ ਪੁਰਖ ਕੌਮ ਤੇ ਬਖਸ਼ਿਸ਼ ਕਰਨ ਲਈ ਬਿਲਕੁਲ ਤਿਆਰ ਹਨ। ਸੋ ਠੀਕ ਹੈ ਮਨਿੰਦਰ ਸਿੰਘ ਬੁੱਟਰ ਜੀ, ਬਹੁਤ ਸ਼ੁਕਰੀਆ। ਦੇਖੋ ਇਹ ਜਦੋਂ ਕੋਈ ਤਿਆਰ ਨਹੀਂ ਹੁੰਦਾ ਇਹ ਵੀ ਰੱਬ ਦੀ ਮਰਜ਼ੀ 'ਚ ਹੁੰਦਾ ਹੈ, ਲੇਕਿਨ ਮੈਂ ਸਮਝਦਾ ਵੀ ਹੁਣ ਵਕਤ ਕਾਫੀ ਕਰੀਬ ਹੈ ਔਰ ਖਾਸ ਤੌਰ ਤੇ ਡਾਇਸਪੋਰਾ ਸਿੱਖ ਅਵੇਅਰ ਹੈ ਔਰ ਪੰਜਾਬ ਦੇ ਵਿੱਚ ਵੀ ਅਸੀਂ ਦੇਖ ਰਹੇ ਆਉਣ ਵਾਲੇ ਵਕਤ 'ਚ ਉੱਥੇ ਤਾਂ ਪ੍ਰੋਗਰਾਮਿੰਗ ਗੁਰੂ ਦੀ ਹੋਈ ਹੈ, ਸਡਨਲੀ ਇਹ ਚੇਂਜ ਹੋਏਗੀ। ਸੋ ਤੁਸੀਂ ਐਵੇਂ ਉਦਾਸ ਨਾ ਹੋਇਆ ਕਰੋ, ਚੜ੍ਹਦੀ ਕਲਾ 'ਚ ਰਿਹਾ ਜੀ ਕਰੋ। ਸੁਦਾਮ ਹੁਸੈਨ ਲਿਖਦੇ ਨੇ ਡਾਕਟਰ ਸਾਹਿਬ ਐਂਡ ਸਿਸਟਰ ਆਈ ਹੋਪ ਯੂ ਗੁੱਡ ਲੱਕ ਵੈਲਕਮ ਬੈਕ, ਥੈਂਕ ਯੂ ਸੋ ਮਚ। ਐਂਡ ਬਲਰਾਜ ਚਾਲ ਲਿਖਦੇ ਨੇ ਵਾਹਿਗੁਰੂ ਜੀ ਵਸਦੇ ਹੱਸਦੇ ਰਹੋ ਤੁਸੀਂ ਵੀ ਜੀ। ਸੋ ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਮਿਹਰ ਕਰਨ ਜੀ, ਵਾਹਿਗੁਰੂ ਜੀ। ਫਿਰ ਬਲਵਿੰਦਰ ਸਿੰਘ ਜੀ ਲਿਖਦੇ ਨੇ ਸਿੰਘ ਸਾਹਿਬ ਜੀ ਬਠਿੰਡੇ ਤੋਂ ਇੱਕ ਕਸ਼ਮੀਰੀ ਲੜਕਾ CI ਸਟਾਫ ਨੇ ਚੁੱਕ ਲਿਆ, ਸਿੱਖ ਜਥੇਬੰਦੀਆਂ ਦੇ ਰੋਹ ਨੂੰ ਦੇਖਦੇ ਹੋਏ ਉਸ ਨੂੰ ਸੁਲਫੇ ਦਾ ਕੇਸ ਪਾ ਅੰਦਰ ਸੁੱਟਤਾ। ਹਾਂ ਇਹ ਬਹੁਤ ਕੁਝ ਚੱਲ ਰਿਹਾ ਉੱਥੇ ਇਸ ਵੇਲੇ ਔਰ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੇ ਝੂਠੇ ਕੇਸ ਹੋਰ ਵੀ ਜ਼ਿਆਦਾ ਹੋਣਗੇ। ਜੀ ਗੁਰਮੇਲ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਐਂਡ ਸੈਫ ਨਾਨੀ ਸਾਨੂੰ ਆਪਣਾ ਪਿਆਰ ਭੇਜਦੇ ਨੇ। ਰਾਜਾ ਤਨਵੀਰ ਜੀ ਕਹਿੰਦੇ ਨੇ ਥੈਂਕਸ ਬਾਬਾ ਕਾਦੇ ਆਇਜ਼ਮ ਉਹਨਾਂ ਲਿਖਿਆ। ਸੋ ਮਨਿੰਦਰ ਸਿੰਘ ਬੁੱਟਰ ਜੀ ਫਿਰ ਸੇ ਲਿਖਦੇ ਨੇ ਸਿੰਘ ਜੀ ਮੈਂ ਆ ਗੱਲ ਪੁੱਛਣੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਅੱਜ ਦੀ ਹੈ ਜਾਂ ਪੁਰਾਣੀ? ਕੱਲ ਗੁਰੂ ਘਰ ਹੁਕਮਨਾਮਾ ਸਾਹਿਬ ਵਿੱਚ ਸਨ ਲਿਖ ਦਿੱਤਾ, ਮੈਂ ਕਿਹਾ ਹਨ ਹੀ ਹੈ। ਗ੍ਰੰਥੀ ਜੀ ਮੇਰੇ ਨਾਲ ਬਹੁਤ ਜ਼ਿਆਦਾ ਝਗੜਿਆ, ਉਸ ਨੂੰ ਕਿਹਾ ਮੈਂ ਅੱਗੋਂ ਉਹਨਾਂ ਨੇ ਕੰਪਲੀਟ ਨਹੀਂ ਤੁਹਾਡੀ ਕੀਤਾ। ਮਨਿੰਦਰ ਸਿੰਘ ਬੁੱਟਰ ਜੀ ਤੁਸੀਂ ਭਾਵੇਂ ਜਿਵੇਂ ਮੈਂ ਕਿਹਾ ਸੀ ਤੁਹਾਡੀ ਹੁਣ ਲਿਖਤ ਸਾਨੂੰ ਡਾਇਰੈਕਟ ਈਮੇਲ ਤੋਂ ਮਿਲ ਜਾਂਦੀ ਹੈ, ਕਈ ਵਾਰ ਤੁਹਾਡੀ ਲਿਖਤ 'ਚ ਕਲੀਅਰ ਨਹੀਂ ਹੁੰਦਾ, ਤੁਸੀਂ ਤੋੜ ਕੇ ਲਿਖਦੇ ਹੋ। ਬਿਹਤਰ ਹੋਏਗਾ ਵੀ ਇੱਕ ਕੰਸੋਲੀਡੇਟਡ ਲਿਖਤ ਸਾਨੂੰ ਜਿਹਦੇ ਜਿੰਨੇ ਨੁਕਤੇ ਤੁਹਾਡੇ ਮਾਈਂਡ 'ਚ ਹੋਣ ਉਹ TV84 ਕੀ ਹੈ SOS@tv84.tv ਨੀਚੇ ਚੱਲ ਵੀ ਰਿਹਾ ਜੀ। ਸੋ ਰਾਜਾ ਤਨਵੀਰ ਜੀ ਲਿਖਦੇ ਨੇ ਪਹਿਲਾਂ ਤੇ ਲਿਖਦੇ ਨੇ ਅਬਦੁਲ ਖਾਨ ਜੀ ਲਿਖਦੇ ਨੇ ਕਿ ਡਾਕਟਰ ਸਾਹਿਬ ਥੈਂक्स फॉर गुड जॉब। एंड फिर राजा तनवीर जी कहते हैं कि क्या ये सब इस वक्त होना था जब पाकिस्तान और सिख ब्रदर्स एक हो रहे हैं? एक दिन न्यूज़ मिलते हैं कि एक सिख बच्ची के साथ कुछ पाकिस्तान में ये हुआ, फिर जे सिख का मर्डर हो गया, फिर बाबा गुरु नानक नहीं राजा तनवीर जी बिल्कुल ਅਸੀਂ ਅੱਜ ਪਹਿਲਾਂ ਹੀ ਓਪਨਿੰਗ 'ਚ ਕਿਹਾ ਕਿ ਇਹ ਆਉਣ ਵਾਲੇ ਪੀਰੀਅਡ 'ਚ ਮੈਨੂੰ ਇਹ ਫਿਕਰ ਹੈ ਕਿ ਹੋਰ ਵੀ ਇਸ ਤੋਂ ਘਿਨਾਉਣੀਆਂ ਘਟਨਾਵਾਂ ਇਹ ਕਰ ਸਕਦੇ ਨੇ ਜੀ ਬਿਲਕੁਲ, ਕਿਉਂਕਿ ਇਹਨਾਂ ਨੂੰ ਇਹ ਪਚ ਨਹੀਂ ਰਿਹਾ ਹੈ। ਜੀ ਖਾਲਿਦ ਹੁਸੈਨ ਸੌਨ ਲਿਖਦੇ ਨੇ ਕਿ ग्रेट डॉक्टर साहब। एंड ताहिर दुग्गर जी लिखते ने डॉक्टर साहब मोदी को मार देना चाहिए जे इंसानियत का कातिल है। देखो ये ਜਿਹੜੇ ਲੋਕ ਕ੍ਰਿਸਚੀਅਨਿਟੀ 'ਚ ਹੈ ਕਿ sin kills the sinner जी और पंजाबी च ਅਸੀਂ ਕਹਿੰਦੇ ਆ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ जी। ਅਲਟੀਮੇਟਲੀ ਜਿਹੜਾ ਉਹ ਪਾਪ ਹੀ sin ਹੀ ਉਹਨੂੰ ਕਿਲ ਕਰ ਦਿੰਦਾ ਹੈ ਔਰ ਉਹ ਜਦੋਂ ਬੰਦਾ ਇਸ ਰਸਤੇ ਤੇ ਤੁਰਦਾ ਹੈ ਤਬਾਹੀ ਦਾ ਮੰਜ਼ਰ ਹੁੰਦਾ ਹੈ, ਤਬਾਹੀ ਦਾ ਰਸਤਾ ਹੁੰਦਾ ਜੀ। ਸੁਰਿੰਦਰ ਸਿੰਘ ਜੀ ਲਿਖਦੇ ਨੇ ਵਾਹਿਗੁਰੂ ਜੀ ਸਾਨੂੰ ਵੀ ਸਿੱਖਾਂ ਨੂੰ ਆਪਣੇ ਘਰਾਂ ਵਿੱਚ ਛੋਟੇ-ਮੋਟੇ ਹਥਿਆਰ ਰੱਖਣੇ ਚਾਹੀਦੇ ਆ, ਇਹ ਬਹੁਤ ਮਾੜਾ ਟਾਈਮ ਆ ਰਿਹਾ ਹੈ, ਕੁਝ ਵੀ ਇਹ ਕਰ ਸਕਦੇ ਹਨ, ਕਿਸੇ ਵੀ ਵਾਹਿਗੁਰੂ ਜੀ ਮਿਹਰ ਕਰਨਾ ਜੇ। ਵੀਰ ਸੁੰਦਰ ਸਿੰਘ ਤੁਸੀਂ ਬਿਲਕੁਲ ਠੀਕ ਕਿਹਾ। ਸੰਤ ਭਿੰਡਰਾਂ ਵਾਲੇ ਜਦੋਂ ਇਹ ਕਹਿੰਦੇ ਸੀ ਕਿ ਉਹ ਵਕਤ ਆਏਗਾ ਤੁਸੀਂ ਸਾਰੇ ਟੀਵੀ ਤੇ ਫਰਿੱਜਾਂ 'ਚ ਫਸੇ ਹੋ, ਜਦੋਂ ਤੁਹਾਡੇ ਤੇ ਹਮਲੇ ਹੋਏ ਉਹਨਾਂ ਨੂੰ ਬਾਹਰ ਕੱਢ ਕੇ ਟੀਵੀ ਦਿਖਾ ਦੇਣਾ। ਸੋ ਮੈਂ ਸਮਝਦਾ ਕਿ ਵੀ ਅੱਜ ਹਾਲਤ ਸਾਡੀ ਇਹੀ ਹੈ ਵੀ ਘਰਾਂ 'ਚ ਕਈ ਵਾਰੀ ਤਲਵਾਰ ਵੀ ਨਹੀਂ ਮਿਲਦੀ ਹੈ। ਸੋ ਵੈਸੇ ਤਾਂ ਗੁਰੂ ਨੇ ਸਾਨੂੰ ਨਾ ਸਿਰਫ ਸ਼ਸਤਰਧਾਰੀ ਬਣਾਇਆ ਹੈ, ਸਗੋਂ ਇਹ ਹੁਕਮ ਸੀ ਕਿ ਜਿੰਨੇ ਹਥਿਆਰ ਚੁੱਕੇ ਜਾ ਸਕਦੇ ਨੇ ਚੁੱਕੋ। ਸੋ ਜ਼ਾਹਰ ਹੈ ਕਿ ਵੀ ਜਿਹੜਾ ਖਾਲਸਾ ਜਿਹਨੂੰ ਕਿਹਾ ਹੀ ਜਾਂਦਾ ਸੀ ਕਿ ਭਾਈ ਆਰਮ ਟੂ ਦਾ ਟੀਥ, ਨਿਹੰਗ ਸਿੰਘ ਸਾਡੇ ਉਸ ਸਿੱਖ ਦਾ ਰੂਪ ਨੇ ਜਿਨ੍ਹਾਂ ਦੇ ਕੋਲ ਤਲਵਾਰ ਵੀ ਹੈ, ਢਾਲ ਵੀ ਹੈ, ਬਰਛਾ ਵੀ ਹੈ, ਕਟਾਰ ਵੀ ਹੈ, 5 ਔਰ ਗੁਰੂ ਸਾਹਿਬ ਦਾ ਹੁਕਮ ਹੁੰਦਾ ਸੀ ਕਿ 5 ਹਥਿਆਰ ਬੰਨ ਕੇ ਮੇਰੇ ਦਰਸ਼ਨਾਂ ਨੂੰ ਆਵਣਾ, ਮਿਨੀਮਮ 5 ਵੈਪਨਸ।
ਸੋ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ। ਅੱਗੇ ਸਾਡੇ ਕੋਲ ਮੈਸੇਜ ਆ ਗਿਆ ਹੈ ਸੁਰਿੰਦਰ ਸਿੰਘ ਜੀ ਹੋਰਾਂ ਦਾ ਫਿਰ ਦੁਬਾਰਾ, ਜਿਹੜਾ ਇਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਸੱਜਣ ਸਿੰਘ ਦੇ ਨਾਲ ਕੀਤਾ ਉਹ ਬਹੁਤ ਮਾੜਾ ਕੀਤਾ ਹੈ। ਉਹ ਦੇਖ ਕੇ ਤਾਂ ਲੱਗਦਾ ਪੰਜਾਬ ਵਿੱਚ ਵੀ ਇਹ 84 ਵਾਂਗ ਕਰਨਗੇ। ਦੇਖੋ 25 ਮੈਂ ਪਹਿਲੇ ਸੈਗਮੈਂਟ 'ਚ ਮੈਂਸ਼ਨ ਨਹੀਂ ਕਰ ਸਕਿਆ, 25 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਦਲ ਖਾਲਸਾ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪੰਜਾਬ ਭਰ ਦੇ ਵਿੱਚ ਬੜਾ ਜ਼ਬਰਦਸਤ ਹੁੰਗਾਰਾ ਮਿਲਿਆ ਔਰ ਮੈਂ ਉਹ ਪਿਕਚਰਸ ਦੇਖ ਰਿਹਾ ਸੀ ਕਿ ਬਜ਼ੁਰਗਾਂ ਦੇ ਨਾਲ ਦੂਜਿਆਂ ਦੇ ਨਾਲ ਪੁਲਿਸ ਕਿਵੇਂ ਜਿਹੜੀ ਹੈ ਉਹਨਾਂ ਨੂੰ ਮਾਰ ਟਰੀਟ ਕਰ ਰਹੀ ਹੈ, ਮਾੜਾ ਸਲੂਕ ਕਰ ਰਹੀ ਹੈ। ਸੋ ਇਹ ਥਾਂ ਥਾਈਂ ਇਹ ਆਪਣੇ ਆਕਾਵਾਂ ਦੀਆਂ ਹਦਾਇਤਾਂ ਦੇ ਉੱਤੇ ਹਿਊਮਿਲੇਟ ਵੀ ਕਰਦੇ ਨੇ, ਟੌਰਚਰ ਵੀ ਕਰਦੇ ਨੇ ਔਰ ਲੁੱਟਦੇ ਵੀ ਨੇ ਘਰਾਂ 'ਚ ਜਾ ਕੇ। ਜੋ ਕੁਛ ਇਹ ਕਰ ਰਹੇ ਨੇ ਇਸ ਵੇਲੇ यूपी च बिहार च और ਜਿਹੜਾ ਵੀ ਕੋਈ ਆਵਾਜ਼ ਚੁੱਕਦਾ ਪੰਜਾਬ 'ਚ ਵੀ ਇਹੀ ਰਿਪੀਟ ਹੋ ਰਿਹਾ ਹੈ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੈ। ਜੀ ਨਿਆਜ਼ੀ ਲਿਖਦੇ ਨੇ ਮਾਈ ਰਿਗਾਰਡਸ ਟੂ ਐਂਟਾਇਰ ਟੀਵੀ 24 ਉਹਨਾਂ ਲਿਖਿਆ ਟੀਵੀ 84 ਟੀਮ ਕੀਪ ਇਟ ਅਪ ਦਾ ਗੁੱਡ ਵਰਕ ਥੈਂਕ ਯੂ। ਬਹੁਤ ਸ਼ੁਕਰੀਆ ਜੀ ਨਿਆਜ਼ੀ ਜੀ। ਜੀ ਮਨਮੀਤ ਸੈਗਲ ਜੀ ਲਿਖਦੇ ਨੇ ਭਗਵੇ ਰੰਗ ਦੇ ਪਾ ਕੇ ਚੋਲੇ, ਭਗਵੇ ਰੰਗ ਦੇ ਪਾ ਕੇ ਚੋਲੇ ਖੇਲਦੇ ਸਾਦਾਂ ਵਾਲੀਆਂ ਖੇਲਾਂ ਨੇ, ਕਹਿੰਦੇ ਘਰ ਵਸਾਉਣ ਲਈ ਔਰਤੀ ਨਾ ਲੋੜ ਤੇ ਬਾਹਰ ਰੱਖੀਆਂ ਕਈ ਰਖੇਲਾਂ ਨੇ। ਫਿਰ ਅੱਗੇ ਉਹਨਾਂ ਦਾ ਮੈਸੇਜ ਹੈ ਕਹਿੰਦੇ ਸਾਡਾ ਧਰਮ ਲੈ ਕੇ ਜਾਂਦਾ ਸਵਰਗਾਂ ਨੂੰ, ਕਹਿੰਦੇ ਸਾਡਾ ਧਰਮ ਲੈ ਕੇ ਜਾਂਦਾ ਸਵਰਗਾਂ ਨੂੰ, ਬਾਕੀ ਸਾਰੇ ਦੁਨੀਆ ਦੀ ਕੋੜ ਹੈ, ਜਾਨ ਤੇ ਆਈ ਇਹਨਾਂ ਤੋਂ ਪੱਤਾ ਨਹੀਂ ਸੀ ਤੁੜਦਾ, ਕਹਿੰਦੇ ਸੀ ਗੁਰੂ ਸਾਹਿਬ ਤੁਹਾਡੀ ਕਿਰਪਾ ਦੀ ਲੋੜ ਹੈ। ਦੇਖੋ ਮਨਮੀਤ ਸਿੰਘ ਜੀ ਗੱਲ ਇਹ ਹੈ ਵੀ ਇਹ ਸਾਰਾ ਫਰਾਡ ਕਿਸਮ ਦੇ ਵੀ ਲੋਕ ਨਾਲ ਨਾਲ ਰਹਿਣੇ ਨੇ ਜੀ। ਹਾਲਾਂ ਜਿਹੜੇ ਸੱਚੇ ਸੁੱਚੇ ਲੋਕ ਰੱਬ ਨਾਲ ਜੁੜੇ ਹੋਏ ਔਰ ਰੱਬ ਦੇ ਨਾਲ ਜੋੜਦੇ ਨੇ ਉਹਨਾਂ ਅੱਗੇ ਸਾਡਾ ਸਿਰ ਝੁਕਦਾ ਹੈ। ਪਰ ਅੱਜ ਬਹੁਤ ਵੱਡਾ ਫਰਾਡ ਇਸ ਸੰਤ ਬਾਣੇ ਦੇ ਵਿੱਚ ਚੋਲੇ ਦੇ ਥੱਲੇ ਲੁਕੇ ਹੋਏ ਸ਼ੈਤਾਨ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ। ਤੁਸੀਂ ਬਿਲਕੁਲ ਠੀਕ ਕਿਹਾ। ਬਿਲਕੁਲ ਰਾਣਾ ਹਾਂਜੀ ਇਸ਼ਫਾਕੀ ਹਾਂਜੀ ਲਿਖਦੇ ਨੇ सलाम इश्ताक लिखते हैं सलाम डॉक्टर साहब और नीलम कौर जी थैंक यू सो मच। ताहिर दुग्गल जी लिखते हैं डॉक्टर दुनिया का सबसे बड़ा करप्ट मुल्क इंडिया है, उस पर कोई रिपोर्ट नहीं देता। ट्रांसपेरेंसी इंटरनेशनल ताहिर डोगर जी हुण जिवें असीं पहलां ही डिस्कस कीता है इनफैक्ट क्योंकि जदों पाकिस्तान फोकस्ड ही सी मेरा भी ध्यान इस पासे वाल नहीं गया भी इंडिया बारे कुछ नहीं है। सो ये पुरानी रिपोर्ट ਨੂੰ ਹੀ ਜਿਵੇਂ ਸਾਡੇ ਸੂਝਵਾਨ ਵਿਊਅਰ ਨੇ ਸਾਡੇ ਨੋਟਿਸ 'ਚ ਲਿਆਂਦਾ ਕਿ ਵੀ ਉਹ ਐਂਟਾਈ ਇਮਰਾਨ ਖਾਨ ਮੀਡੀਆ ਨੇ ਉਹਨੂੰ ਪ੍ਰੋਜੈਕਟ ਕੀਤਾ। ਅਸੀਂ ਵੀ ਉਸ ਦਾ ਸ਼ਿਕਾਰ ਹੋਏ ਜਿਸ ਲਈ ਅਸੀਂ ਮਾਫੀ ਚਾਹੁੰਦੇ ਹਾਂ। ਸਾਰਾ ਖਾਨ ਜੀ ਲਿਖਦੇ ਨੇ ਮੋਸਟ ਇੰਪ੍ਰੈਸਿਵ ਸ਼ੋ ਵਿਦ ਅਨਬੇਸਡ ਰਿਵਿਊਜ਼। ਬਹੁਤ ਸ਼ੁਕਰੀਆ। ਸੋ ਮੇਰੇ ਖਿਆਲ ਫੈਸਲ ਮਲਿਕ ਜੀ ਸਾਨੂੰ ਆਪਣਾ ਪਿਆਰ ਭੇਜਦੇ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277
ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਸਿਆਸੀ ਇਸ਼ੂਜ਼ ਤੋਂ ਬਾਅਦ ਤੇ ਲਿਖਤਾਂ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਸੋ ਮੈਂ ਵੀ ਕੁਝ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਜੋ ਤੁਹਾਡੇ ਦਿਲ ਨੂੰ, ਸਾਡੇ ਸਾਰਿਆਂ ਦੇ ਦਿਲਾਂ ਨੂੰ ਟੱਚ ਕਰਦਾ ਹੈ। ਜ਼ਿੰਦਗੀ ਵਿੱਚ ਪਰੇਸ਼ਾਨੀਆਂ ਚਾਹੇ ਜਿੰਨੀਆਂ ਹੋਣ, ਚਿੰਤਾ ਕਰਨ ਨਾਲ ਹੋਰ ਵੱਧ ਜਾਂਦੀਆਂ ਨੇ, ਚੁੱਪ ਰਹਿਣ ਨਾਲ ਘਟ ਜਾਂਦੀਆਂ ਨੇ, ਸਬਰ ਕਰਨ ਨਾਲ ਖਤਮ ਹੋ ਜਾਂਦੀਆਂ ਨੇ ਅਤੇ ਪਰਮਾਤਮਾ ਦਾ ਸ਼ੁਕਰ ਕਰਨ ਨਾਲ ਖੁਸ਼ੀਆਂ ਵਿੱਚ ਬਦਲ ਜਾਂਦੀਆਂ ਨੇ। ਸੋ ਹੁਣ ਆਪਾਂ ਜੋ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਆਪਾਂ ਡਾਕਟਰ ਸਾਹਿਬ ਕੋਲੋਂ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਆਮ ਤੌਰ ਤੇ ਅਸੀਂ ਸੋਮਵਾਰ ਦੇ ਪ੍ਰੋਗਰਾਮ 'ਚ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਵਿਚਾਰਦੇ ਜੀ, ਪਰ ਤੁਹਾਡੀ ਕੋਟ ਸੁਣਨ ਤੋਂ ਬਾਅਦ ਮੈਨੂੰ ਲੱਗਾ ਵੀ ਪਹਿਲਾਂ ਇਸ ਤੇ ਥੋੜੀ ਜਿਹੀ ਗੱਲ ਕਰ ਲਈਏ। ਬਿਲਕੁਲ। ਇੱਕ ਗੱਲ ਦਾ ਜ਼ਰੂਰ ਰੂਹਾਨੀ ਦੁਨੀਆ 'ਚ ਜਿੰਨੀ ਕੁ ਸਤਿਗੁਰੂ ਨੇ, ਰੱਬ ਨੇ ਸਮਝ ਬਖਸ਼ੀ, ਜਿੰਨਾ ਕੁ ਬਾਕੀ ਮਜ਼ਾਹਬ ਨੂੰ ਵੀ ਔਰ ਉਹਨਾਂ ਦੇ ਫਲਸਫੇ ਨੂੰ ਵੀ ਪੜ੍ਹਨ ਦਾ ਜਾਂ ਸੁਣਨ ਦਾ ਮੌਕਾ ਬਣਿਆ, ਮੈਂ ਦੇਖਦਾ ਕਿ ਪਹਿਲਾਂ ਤਾਂ ਇਨਸਾਨ ਦਾ ਵਜੂਦ ਆਪਣੇ ਆਪ ਦੇ ਵਿੱਚ ਇੱਕ ਰੱਬ ਦੀ ਰਹਿਮਤ ਹੈ ਜੀ, ਇਨਸਾਨ ਨੂੰ ਬਣਾਉਣਾ, ਔਰ ਇਹੀ ਉਸ ਦੀ ਜਿਹੜੀ ਹੈ ਕੰਪਲੀਸ਼ਨ ਹੈ। ਔਰ ਜਿਨ੍ਹਾਂ ਨੇ ਇਹ ਫਿਲਾਸਫੀ ਦਿੱਤੀ ਕਿ ਗੋਡ ਕ੍ਰੀਏਟਡ ਮੈਨ ਇਨ ਹਿਜ਼ ਓਨ ਇਮੇਜ, ਕ੍ਰਿਸਚੀਅਨਿਟੀ ਇਸ ਵੱਲ ਕਿ ਰੱਬ ਨੇ ਆਪਣੀ ਰਿਫਲੈਕਸ਼ਨ ਦਿੱਤੀ। ਜੀ, ਸੋ ਜ਼ਾਹਰ ਹੈ ਕਿ ਇਸ ਦੁਨੀਆ ਦੇ ਵਿੱਚ ਜਿੰਨੀਆਂ ਫਾਰਮਸ ਆਫ ਲਾਈਫ ਨੇ, ਜੇ ਅਸੀਂ ਮਾਡਰਨ ਸਾਇੰਸ ਦੇਖੀਏ ਜ਼ੂਓਲੋਜੀ ਦੇ ਨੁਕਤੇ ਤੋਂ, ਤੇ ਉਹ ਪਾਣੀ ਦੀ ਤੋਂ ਬਾਅਦ ਜਿਹੜੀ ਪਹਿਲੀ ਫਾਰਮ ਜ਼ਿੰਦਗੀ ਦੀ ਪ੍ਰੋਟੋਜ਼ੋਆ ਜਿਹੜਾ ਵਨ ਸੈਲਡ ਆਇਆ, ਔਰ ਉਹ ਬਣਦੇ ਬਣਦੇ ਕਿੰਨੇ ਬਿਲੀਅਨ ਈਅਰਸ ਲੱਗੇ, ਇਹ ਉਹਨਾਂ ਦੀ ਫਿਲਾਸਫੀ ਹੈ। ਜੀ, ਹਾਲਾਂ ਮਜ਼ਹਬਾਂ ਦੀ ਦੁਨੀਆ 'ਚ ਕ੍ਰਿਸਚੀਅਨਿਟੀ ਜਾਂ ਦੂਸਰਿਆਂ ਦੇ ਹਵਾਲੇ ਨਾਲ ਉਹਨਾਂ ਨੇ ਰੱਬ ਨੂੰ ਡਾਇਰੈਕਟ ਮੰਡੇ, ਟਿਊਜ਼ਡੇ ਇਹਨਾਂ ਦਿਨਾਂ 'ਚ ਉਹਨੇ ਕੀ ਕ੍ਰੀਏਟ ਕੀਤਾ, ਔਰ ਇਨਸਾਨ ਫਿਰ ਉਹਦੀ ਫਾਈਨਲ ਕ੍ਰੀਏਸ਼ਨ ਹੈ। ਰੀਜ਼ਨ ਜਾਂ ਤਰੀਕਾ ਕੋਈ ਵੀ ਹੋਏ, ਇਸ ਗੱਲ ਨਾਲ ਸਾਰੇ ਮੁਤਫਿਕ ਨੇ, ਕੋਈ ਇਨਕਾਰ ਨਹੀਂ ਕਰ ਸਕਦਾ ਕਿ ਇਸ ਧਰਤੀ ਦੇ ਉੱਤੇ, ਇਸ ਪਲੈਨਟ ਦੇ ਉੱਤੇ ਜਿਹੜਾ ਸਭ ਤੋਂ ਖੂਬਸੂਰਤ, ਸਭ ਤੋਂ ਪਾਵਰਫੁਲ ਔਰ ਜਿਹਦੇ ਕੋਲ ਸੋਚਣ ਦਾ ਮਾਦਾ ਹੈ, ਠੀਕ ਤੇ ਗਲਤ ਦਾ, ਜੇ ਉਹ ਕ੍ਰੀਏਸ਼ਨ ਹੈ ਤਾਂ ਉਹ ਇਨਸਾਨ ਹੈ। ਜੀ, ਔਰ ਇਸੇ ਗੱਲ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਸਰਬ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਕਿ ਜਿਹੜੀ ਸਾਰੀ ਦੂਸਰੀਆਂ ਫਾਰਮਸ ਆਫ ਲਾਈਫ ਨੇ ਉਹ ਸਬਜੂਗੇਟਡ ਨੇ, ਉਹ ਅਧੀਨ ਨੇ, ਉਹ ਜ਼ੇਰ ਨੇ ਇਨਸਾਨ ਦੇ, ਔਰ ਇਨਸਾਨ ਇਸ ਪਲੈਨਟ ਦੇ ਉੱਤੇ ਸਾਰੀਆਂ ਫਾਰਮਸ ਆਫ ਲਾਈਫ ਦਾ ਸਿੱਖਦਾਰ ਹੈ, ਸਰਦਾਰ ਹੈ। ਜੀ, ਇਹ ਇੱਕ ਬੇਸਿਕ ਹੈ। ਔਰ ਇਸ ਤੋਂ ਜ਼ਾਹਰ ਹੈ ਕਿ ਇਸ ਇਨਸਾਨੀ ਜ਼ਿੰਦਗੀ ਦਾ ਫਿਰ ਮਕਸਦ ਕੀ ਹੈ। ਫਿਰ ਇਸ ਸਵਾਲ ਦਾ ਜਵਾਬ ਜਿਹੜੇ ਅੱਡ-ਅੱਡ ਫਲਸਫੇ, ਮਜ਼ਹਬ, ਸਕੂਲ ਆਫ ਥਾਟ ਉਹ ਲੱਭਦੇ ਨੇ। ਫਿਰ ਜ਼ਾਹਰ ਹੈ ਕਿ ਇੱਕ ਗੱਲ ਦਾ ਇਹ ਵੀ ਧਿਆਨ ਰਹੇ ਕਿ ਜ਼ਿੰਦਗੀ ਇੱਕ ਰੰਗ 'ਚ ਕਦੇ ਨਹੀਂ ਹੋ ਸਕਦੀ। ਜੀ, ਜਿਵੇਂ ਜਦੋਂ ਮੌਸਮਾਂ ਦੇ ਰੰਗ ਹੁੰਦੇ ਨੇ, ਜਦੋਂ ਅਸੀਂ ਕੋਈ ਤੁਰ ਜਾਂਦਾ ਹੈ, ਜਿਵੇਂ ਮਾਤਾ ਮਹਿੰਦਰ ਕੌਰ ਜਿਨ੍ਹਾਂ ਦੇ ਅਸੀਂ ਭੋਗ 'ਤੇ ਗਏ, ਉੱਥੇ ਮੈਂ ਕਿਹਾ ਵੀ ਉਹਨਾਂ ਨੇ ਜ਼ਿੰਦਗੀ ਦੇ 83 ਹੁਨਾਲ ਤੇ ਸਿਆਲ ਵੇਖੇ। ਹੁਣ ਜਦੋਂ ਅਸੀਂ ਸਾਲ 'ਚ ਰੁੱਤਾਂ ਦੀ ਗੱਲ ਕਰਦੇ ਹਾਂ, ਹੁਨਾਲ ਸਮਰ ਹੈ ਔਰ ਸਿਆਲ ਠੰਡ ਹੈ। ਜੀ, ਸੋ ਜਿਵੇਂ ਮੌਸਮ ਦੇ ਵਿੱਚ ਗਰਮੀ ਵੀ ਹੈ ਔਰ ਠੰਡ ਵੀ ਹੈ, ਇਸੇ ਤਰ੍ਹਾਂ ਜਿਹੜਾ ਇਨਸਾਨੀ ਜ਼ਿੰਦਗੀ ਦਾ ਸਫ਼ਰ ਹੈ, ਉਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਦੁੱਖ ਸੁੱਖ ਦੋਵੇਂ ਕੱਪੜੇ ਦਰ ਪਹਿਰੇ ਜਾਏ ਮਨੁੱਖ, ਜੀ, ਕਿ ਜਿਵੇਂ ਹੁਨਾਲ ਤੇ ਸਿਆਲ ਨੇ, ਇਵੇਂ ਹੀ ਅਸੀਂ ਇੱਕ ਕੱਪੜਾ ਬਦਲਦੇ ਹਾਂ, ਦੂਸਰਾ ਪਾਉਂਦੇ ਹਾਂ ਜਦੋਂ ਮੈਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਦੁੱਖ ਤੇ ਸੁੱਖ ਦੋਵੇਂ ਉਸ ਕਿਸਮ ਦੇ ਸਾਡੇ ਕੱਪੜੇ ਨੇ ਜਿਹੜੇ ਨਾਲ ਨਾਲ ਰਹਿਣੇ ਨੇ। ਜੀ, ਹੁਣ ਤੁਸੀਂ ਚਿੰਤਾ ਦੀ ਗੱਲ ਕੀਤੀ ਕਿ ਚਿੰਤਾ ਜਦੋਂ ਅਸੀਂ ਕਰਦੇ ਹਾਂ ਉਹ ਕਿਵੇਂ, ਜੇ ਅਸੀਂ ਸ਼ੁਕਰ 'ਚ ਰਹੀਏ, ਸਬਰ 'ਚ ਰਹੀਏ, ਉਹਦੇ ਹੁਕਮ ਨੂੰ ਮੰਨੀਏ ਖੁਸ਼ੀ ਤੇ ਉਹ ਖੁਸ਼ੀ ਤਬਦੀਲ ਹੋ ਜਾਂਦੀ ਜੀ। ਹੈ। ਸੋ ਜ਼ਾਹਰ ਹੈ ਕਿ ਚਿੰਤਾ ਜਾਂ ਖੁਸ਼ੀ ਕੋਈ ਵਜੂਦ ਵਾਲੀਆਂ ਚੀਜ਼ਾਂ ਨਹੀਂ ਨੇ, ਬਿਲਕੁਲ। ਇਹ ਤੁਹਾਡੀ ਸਟੇਟ ਆਫ ਮਾਈਂਡ ਹੈ। ਜੀ। ਤੁਹਾਡੀ
ਮਾਨਸਿਕਤਾ ਤੇ ਤੁਹਾਡੇ ਜ਼ਿਹਨ ਤੇ ਕੋਈ ਘਟਨਾ ਕਿਵੇਂ ਅਸਰ ਪਾਉਂਦੀ ਹੈ। ਹੁਣ ਸਭ ਤੋਂ ਵੱਡੀ ਚਿੰਤਾ ਜਾਂ ਫਿਕਰ ਸਾਡੇ ਸਾਰਿਆਂ ਲਈ ਹੁੰਦਾ ਹੈ ਰੋਟੀ ਰੋਜ਼ੀ। ਬਿਲकुल ਮੰਗ ਵੀ ਇਹੀ ਹੁੰਦੇ, ਹਮ ਕਿਆ ਚਾਹਤੇ हैं, ਰੋਟੀ ਕਪੜਾ ਔਰ ਮਕਾਨ। ਹੁਣ ਜ਼ਾਹਿਰ ਹੈ ਕਿ ਫਿਰ ਸਾਨੂੰ ਇਹ ਵੀ ਲੱਗਣ ਲੱਗ ਜਾਂਦਾ ਹੈ ਵੀ ਜੇ ਮੈਂ ਕਮਾਈ ਨਾ ਕਰਾਂ, ਜੇ ਮੈਂ ਕੁਛ ਨਾ ਹੋਵਾਂ ਤੇ ਮੇਰੇ ਬੱਚੇ ਭੁੱਖੇ ਮਰ ਜਾਣਗੇ, ਮੈਂ ਭੁੱਖਾ ਮਰ ਜਾਵਾਂਗਾ। ਜੀ ਔਰ ਤੁਹਾਨੂੰ ਇਹੀ ਚਿੰਤਾ ਜਿਹੜੀ ਹੈ, ਉਸ ਇਹੀ ਤਰ੍ਹਾਂ ਫਿਕਰ, ਇਸ ਤੁਸੀਂ ਦੌੜਦੇ ਹੋ। ਹੁਣ ਰੂਹਾਨੀਅਤ ਦਾ ਸਬਕ ਕੀ ਹੈ? ਗੁਰੂ ਨਾਨਕ ਸਾਹਿਬ ਦਾ ਫਰਮਾਨ ਅਸੀਂ ਜਦੋਂ ਪੜ੍ਹਦੇ ਹਾਂ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਏ ਕੇ ਤਿਨਾ ਵੀ ਰੋਜ਼ੀ ਦੇ। ਕਹਿੰਦੇ ਨੇ ਭਾਈ ਤੂੰ ਕਾਹਦੀ ਚਿੰਤਾ ਕਰਦਾ ਹੈ, ਕਾਹਦਾ ਫਿਕਰ ਕਰਦਾ ਹੈ? ਇਹ ਦੇਖ ਕਿ ਪਾਣੀ ਦੇ ਵਿੱਚ ਜਿਹੜੀ ਕ੍ਰੀਏਸ਼ਨ ਉਸ ਰੱਬ ਨੇ ਕੀਤੀ, ਉਹਨਾਂ ਦਾ ਰਿਜ਼ਕ ਵੀ ਰੱਖਿਆ ਹੋਇਆ। ਜੀ ਪਾਣੀ ਦੇ ਵਿੱਚ ਤਾਂ ਤੂੰ ਨਹੀਂ ਜਾਂਦਾ ਦੇਣ, ਉਹਨਾਂ ਨੂੰ ਕੌਣ ਰਿਜ਼ਕ ਕੌਣ ਦਿੰਦਾ? ਦਿੰਦਾ? ਸੋ ਇਹ ਪਹਿਲਾ ਪਾਰਟ ਹੈ ਕਿ ਇਸ ਫਿਕਰ ਤੋਂ ਆਜ਼ਾਦ ਹੋ ਕੇ ਦੁੱਖ ਤੇ ਸੁੱਖ ਅਸੀਂ ਕਹੀਏ, ਹੇ ਵਾਹਿਗੁਰੂ, ਹੇ ਅੱਲਾਹ ਤਾਲਾ ਸਾਨੂੰ ਹਮੇਸ਼ਾ ਸੁੱਖ ਦੇ। ਜੀ ਫਿਰ ਦੁੱਖਾਂ ਦਾ ਪੈਕੇਜ ਕਿਹਦੇ ਲਈ ਹੈ? ਸੋ ਇਹ ਨਾਲ ਨਾਲ ਰਹਿਣੇ ਨੇ। ਅਸੀਂ ਰੱਬ ਤੋਂ ਇਹ ਮੰਗੀਏ ਕਿ ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਹੇ ਰਾਮ, ਸਾਨੂੰ ਆਪਣੀ ਰਜ਼ਾ 'ਚ ਰਾਜ਼ੀ ਰੱਖ, ਜੀ ਸਾਨੂੰ ਹੁਕਮ ਮੰਨਣ ਦੀ ਹਿੰਮਤ ਦੇ, ਸਾਡੇ ਕਦਮ ਸਾਬਤ ਰਹਿਣ, ਭਾਵੇਂ ਅਸੀਂ ਦੁੱਖ 'ਚ ਹੋਈਏ ਭਾਵੇਂ ਸੁੱਖ 'ਚ ਹੋਈਏ, ਅਸੀਂ ਸਿਰਫ ਤੇ ਸਿਰਫ ਤੇਰਾ ਸਹਾਰਾ ਤੱਕੀਏ, ਤੂੰ ਸਾਨੂੰ ਯਾਦ ਰਹੇ। ਇਹ ਸਾਡੀ ਅਰਦਾਸ ਹੋਣੀ ਚਾਹੀਦੀ। ਜੀ ਔਰ ਅੱਜ ਦੀ ਜਿਹੜੀ ਵਿਚਾਰ ਭਾਈ ਗੁਰਦਾਸ ਜੀ ਦਾ ਕਵਿਤ 250 ਅਸੀਂ ਵਿਚਾਰ ਅਧੀਨ ਲਿਆ ਰਹੇ, ਉਸ ਦੇ ਵਿੱਚ ਵੀ ਜਿਹੜਾ ਅਲਟੀਮੇਟ ਇਹ ਹੈ ਕਿ ਰੱਬ ਦੀ ਕੰਪਲੀਸ਼ਨ ਇਨਸਾਨੀ ਵਜੂਦ 'ਚ ਹੁੰਦੀ ਹੈ। ਜੀ ਬ੍ਰਹਿਮੰਡ ਕਾਸਮੋਸ ਹੈ, ਸਾਰੀ ਕ੍ਰੀਏਸ਼ਨ, ਪਰ ਅਲਟੀਮੇਟਲੀ ਹਿਊਮਨ ਬਾਡੀ ਦੇ ਵਿੱਚ ਰੱਬ ਹੈ, ਉਹੀ ਜੋਤ ਹੈ। ਔਰ ਜਦੋਂ ਉਹ ਜੋਤ ਆਂਦੀ ਹੈ, ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਏ, ਕਿ ਫੂਕ ਹੀ ਭਰੀ, ਜਿਵੇਂ ਜਿਹੜਾ ਵਾਜਾ ਵੱਜਦਾ ਉਹਦੇ 'ਚ ਫੂਕ ਹੀ ਭਰੀ ਜਾਂਦੀ, ਜਿਸ 'ਚੋਂ ਆਵਾਜ਼ ਨਿਕਲਦੀ ਹੈ। ਉਹ ਫੂਕ ਨਾਲ ਕੋਈ 70 ਸਾਲ ਜੀਵਿਆ, ਕੋਈ 90 ਜੀਵਿਆ, ਕੋਈ 20 'ਚ ਚਲਾ ਗਿਆ। ਆਮ ਸਾਡੇ ਪੰਜਾਬੀ 'ਚ ਕਹਿੰਦੇ ਸੀ ਬੰਦਾ ਗਿਆ ਜੇ ਫੂਕ ਨਿਕਲ ਗਈ। ਹੁਣ ਹਵਾ ਭਰੀ ਸੀ ਤੇ ਦਿਲ ਧੜਕਿਆ ਸੀ, ਹਵਾ ਨਿਕਲ ਗਈ ਤੇ ਖਤਮ ਹੋ ਗਿਆ। ਲੇਕਿਨ ਇਸ ਹਵਾ ਭਰਨ ਤੇ ਨਿਕਲਣ ਦੇ ਵਿਚਾਲੇ ਜਿਹੜਾ ਵਜੂਦ ਸੀ, ਉਹਦੇ 'ਚ ਸਾਡੇ ਕੋਲ ਬਹੁਤ ਸਾਰੇ ਮੌਕੇ ਸੀ ਸੱਚ ਨਾਲ ਜੁੜਨ ਦੇ, ਸੱਚ ਨੂੰ ਜਾਣਨ ਦੇ, ਸੱਚ ਨੂੰ ਲੱਭਣ ਦੇ, ਔਰ ਰੱਬ ਨਾਲ ਇਕਮਿਕ ਹੋਣ ਦੇ। ਔਰ ਭਾਈ ਗੁਰਦਾਸ ਯਾਦ ਕਰਵਾਉਂਦੇ ਨੇ, ਗੁਰਮੁਖ ਸ਼ਬਦ ਸੁਰਤ ਹਉਮੈ ਮਾਰ ਮਰੈ, ਜੀਵਨ ਮੁਕਤ ਜਗ ਜੀਵਨ ਕੈ ਜਾਨੀਏ, ਅੰਤਰ ਨਿਰੰਤਰ ਅੰਤਰ ਪਟ ਘਟ ਗਏ, ਅੰਤਰ ਜਾਮੀ ਅੰਤਰਗਤ ਉਨਮਾਨੀਏ, ਬ੍ਰਹਮ ਮਈ ਹੈ ਮਾਇਆ, ਮਾਇਆ ਮਈ ਹੈ ਬ੍ਰਹਮ, ਬ੍ਰਹਮ ਵਿਵੇਕ ਟੇਕ ਏਕੈ ਪਹਿਚਾਨੀਏ, ਪਿੰਡ ਬ੍ਰਹਿਮੰਡ, ਬ੍ਰਹਿਮੰਡ ਪਿੰਡ ਓਤ ਪੋਤ, ਜੋਤੀ ਮਿਲ ਜੋਤ ਗੋਤ ਬ੍ਰਹਮ ਗਿਆਨੀ। ਕਿ ਤਰੀਕਾ ਕੀ ਹੈ ਕਿ ਜਿਹੜੇ ਰੱਬ ਦੇ ਬੰਦੇ ਨੇ, ਗੁਰਮੁਖ ਲਫ਼ਜ਼ ਇਹ ਹੈ ਜਿਹਦਾ ਮੂੰਹ ਰੱਬ ਵੱਲ ਹੈ, ਗੁਰੂ ਵੱਲ ਹੈ, ਕਿ ਉਹ ਜਿਨ੍ਹਾਂ ਦੀ ਸੁਰਤ, ਜਿਹੜਾ ਅੰਦਰ ਧਿਆਨ ਹੈ, ਉਹ ਰੱਬ ਨਾਲ ਜੁੜਿਆ ਹੋਇਆ ਹੈ। ਔਰ ਜਦੋਂ ਤੁਸੀਂ ਇੱਕ ਸਹਾਰੇ ਨੂੰ ਘੁੱਟ ਕੇ ਫੜ ਲੈਂਦੇ ਹੋ, ਔਰ ਇਹ ਇਵੇਂ ਹੀ ਹੈ ਜਿਵੇਂ ਜਿਹੜੇ ਰੂਹਾਨੀ ਲੋਕ ਸਮਝਾਉਣ ਦੇ ਲਈ ਇਹ ਗੱਲ ਕਹਿੰਦੇ ਸੀ ਕਿ ਇਹ ਜੱਗ ਮੇਲੇ ਵਾਂਗ ਹੈ। ਤੇ ਜਦੋਂ ਅਸੀਂ ਬੱਚਾ ਉਸ ਮੇਲੇ 'ਚ ਆਉਂਦਾ ਤੇ ਘੁੱਟ ਕੇ ਆਪਣੀ ਮਾਂ ਜਾਂ ਪਿਤਾ ਜਾਂ ਭਰਾ, ਉਸ ਦਾ ਉਹਨੇ ਹੱਥ ਫੜਿਆ ਹੁੰਦਾ, ਉਹਨਾਂ ਨੂੰ ਹੁੰਦਾ ਵੀ ਜੇ ਹੱਥ ਛੁੱਟ ਗਿਆ ਤੇ ਮੇਲੇ 'ਚ ਮੈਂ ਗਵਾਚ ਜਾਵਾਂਗਾ। ਸੋ ਇਸੇ ਤਰ੍ਹਾਂ ਮਾਇਆ ਦੇ ਰੰਗ ਨੇ ਦੁਨੀਆ ਦੇ ਵਿੱਚ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਸਦ, ਈਰਖਾ, ਅਨਾਹ, ਇੰਨੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਆਪਣੇ ਵੱਲ ਬੋਚਣਾ ਚਾਹੁੰਦੀਆਂ ਨੇ। ਤੇ ਜੇ ਅਸੀਂ ਜਿਵੇਂ ਮੇਲੇ ਦੇ ਵਿੱਚ ਮਾਪਿਓ ਦਾ ਫੜਿਆ ਹੱਥ ਸਾਨੂੰ ਮਹਿਫੂਜ਼ ਰੱਖਦਾ ਹੈ, ਅਸੀਂ ਗਵਾਚਦੇ ਨਹੀਂ। ਇਸੇ ਤਰ੍ਹਾਂ ਜੇ ਰੱਬ ਦੀ ਯਾਦ ਦਾ ਸਾਡੀ ਸੁਰਤ ਉਸ ਯਾਦ 'ਚ ਜੁੜੀ ਹੋਈ ਹੈ ਤੇ ਫਿਰ ਇਸ ਅਸੀਂ ਮਾਇਆ ਦੇ ਰੰਗਾਂ ਵਿੱਚ ਗਵਾਚਾਂਗੇ ਨਹੀਂ। ਔਰ ਸਾਡੇ ਅੰਦਰਲੀ ਅਨਾਹ, ਹਉਮੈ, ਈਗੋ, ਇਸ ਨੂੰ ਜਿਹੜਾ ਲਗਾਤਾਰ ਮਾਰ ਵੱਜੇਗੀ, ਇਹਨੂੰ ਚੋਟਾਂ ਵੱਜਣਗੀਆਂ, ਔਰ ਸਾਡਾ ਰੱਬ ਦੇ ਨਾਲ ਜਿਹੜੀ ਕੁਰਬਤ ਹੈ ਉਹ ਹੋਏਗੀ,
ਜੀਵਨ ਮੁਕਤ ਜਗ ਜੀਵਨ ਕਹਿ ਜਾਣੀਏ। ਔਰ ਇਹ ਸਾਨੂੰ ਸਮਝ ਆਏਗੀ ਕਿ ਉਹ ਜਗ ਜੀਵਨ ਹੈ ਜਿਹੜਾ ਜ਼ਿੰਦਗੀ ਨੂੰ ਲਾਈਫ ਦੇਣ ਵਾਲਾ ਹੈ, ਦੁਨੀਆ ਦੀ ਜ਼ਿੰਦਗੀ ਦੀ ਰਮਕ ਰੱਬ ਦੇ ਨਾਲ ਹੈ। ਔਰ ਫਿਰ ਉਸ ਰੱਬ ਦੀ ਯਾਦ ਅੰਤਰ ਨਿਰੰਤਰ ਅੰਤਰ ਪਟ ਘਟ ਗਏ, ਅੰਦਰ ਤੁਹਾਡੇ ਅੰਦਰ ਦੇ ਹਰ ਪਟਲ ਦੇ ਵਿੱਚ ਉਸ ਵਾਹਿਗੁਰੂ ਦੀ ਯਾਦ ਸਮਾਈ ਹੋਏਗੀ। ਔਰ ਅੰਤਰਜਾਮੀ ਅੰਤਰਗਤ ਉਨਮਾਨੀਏ ਉਸ ਵਾਹਿਗੁਰੂ ਨੂੰ ਤੁਸੀਂ ਆਪਣੇ ਅੰਦਰ ਹਮੇਸ਼ਾ ਮਹਿਸੂਸ ਕਰੋਗੇ, ਉਸ ਦੀ ਹੋਂਦ ਤੁਹਾਡੇ ਅੰਦਰ ਟਿਕੇਗੀ। ਔਰ ਫਿਰ ਤੁਹਾਨੂੰ ਬਾਹਰਲੀ ਦੁਨੀਆ ਜਿਹੜੀ ਮਾਇਆ ਦੀ ਦੁਨੀਆ ਔਰ ਤੁਹਾਡੀ ਅੰਦਰਲੀ ਦੁਨੀਆ 'ਚ ਇੱਕ ਸਟੇਜ ਐਸੀ ਆਉਂਦੀ ਕੋਈ ਫਰਕ ਨਹੀਂ ਨਜ਼ਰ ਆਉਂਦਾ, ਕਿਉਂਕਿ ਜਦੋਂ ਤੁਹਾਡੇ ਅੰਦਰ ਰੱਬ ਦਾ ਭਰੋਸਾ ਵਿਸ਼ਵਾਸ ਹੋਂਦ ਮੁਸਲਸਲ ਬਣ ਜਾਂਦੀ ਹੈ, ਫਿਰ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਨੇਤਰੋ ਮੇਰਿਓ, ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀਆ ਹੈ। ਤੁਹਾਨੂੰ ਲੱਗਦਾ ਵੀ ਜੇ ਸਾਰੀ ਕ੍ਰੀਏਸ਼ਨ ਜੇ ਰੱਬ ਦੀ ਹੈ, ਰੱਬ ਸੱਚ ਹੈ ਤੇ ਕੂੜ ਨਹੀਂ ਹੈ, ਤੁਸੀਂ ਉਸ ਨੂੰ ਰੱਬ ਦੀ ਰਿਆਇਆ ਸਮਝ ਕੇ, ਰੱਬ ਦੀ ਦੁਨੀਆ ਸਮਝ ਕੇ ਤੁਸੀਂ ਉਸ ਜ਼ਿੰਦਗੀ ਨੂੰ ਜਿਉਂਦੇ ਹੋ। ਬ੍ਰਹਮ ਮਈ ਹੈ ਮਾਇਆ, ਮਾਇਆ ਮਈ ਹੈ ਬ੍ਰਹਮ। ਇਹ ਫਿਰ ਇੰਟਰਚੇਂਜੇਬਲ ਨੇ, ਅੰਦਰ ਬਾਹਰ ਦੇ ਨਾਲ, ਬਾਹਰ ਅੰਦਰ ਦੇ ਨਾਲ, ਕਿਉਂਕਿ ਹਰ ਥਾਂ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਜਤ ਦੇਖਾਂ ਤਤ ਤੂੰ। ਹੇ ਵਾਹਿਗੁਰੂ, ਕਿ ਜਿੱਥੇ ਮੈਂ ਦੇਖਦਾ ਸਿਰਫ ਤੂੰ ਹੈ, ਕਿਉਂਕਿ ਲੜਾਈ ਤਾਂ ਮੈਂ ਨਾਲ ਸੀ, ਹਉਮੈ ਮੈਂ ਸੀ ਕਿ ਹਮ ਹੋਤੇ ਹੈ, ਤੇ ਇੱਥੇ ਆ ਕਿ ਨਹੀਂ ਤੂੰ ਹੈ, ਜੋ ਵੀ ਹੈ ਮੇਰਾ, ਮੁਝ में किछ नहीं, जो किछ है सो तेरा, तेरा तुझको सौंप दे क्या लागे मेरा। जे मैं भला भी कुछ कर रहा, मैं थोड़ी कर रहा, पहले ही तेरा सी ते तेरा तेरे हवाले कर दिता है। ब्रह्म मई है माया, माया मई है ब्रह्म, ब्रह्म विवेक टेक एक है पहचानिए, कि इक्को एक आसरा उस रब दे ਪਿਆਰ ਦਾ ਹੁੰਦਾ ਹੈ, ਰੱਬ ਦੇ ਗਿਆਨ ਦਾ ਹੁੰਦਾ ਹੈ। ਉਸ ਟੇਕ ਕਹਿੰਦੇ ਨੇ ਸੋਟੀ ਨੂੰ, ਸਹਾਰੇ ਨੂੰ। ਪਿੰਡ ਬ੍ਰਹਿਮੰਡ, ਬ੍ਰਹਿਮੰਡ ਪਿੰਡ ਓਤ ਪੋਤ। ਹੁਣ ਪਿੰਡ ਬੋਡੀ ਨੂੰ ਕਹਿੰਦੇ ਨੇ, ਜਿਵੇਂ ਭਗਤ ਪੀਪਾ ਜੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹੈ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ, ਕਿ ਜੋ ਸਾਰੀ ਕਾਸਮੋਸ 'ਚ ਹੈ, ਕੱਲਾ ਸਾਡੀ ਧਰਤੀ ਤਾਂ ਨਹੀਂ ਨਾ ਹੈ। ਜੇ ਅਲਾਮਾ ਇਕਬਾਲ ਵੀ ਇਹ ਕਹਿੰਦੇ ਨੇ ਕਿ सितारों से आगे जहाँ और भी हैं, अभी इश्क के इम्तहां और भी हैं। और बाबा नानक फरमांदे ने, लख आकाशां आकाश, लख पातालां पाताल, ओढ़क ओढ़क भाल थकी। किन्ने ने, किन्नियां धरतियां ने, किन्ने आसमान ने, पर ये भाई गुरदास याद करवांदे ने कि वो सारी कायनात दा मालक, प्लैनेट्स दा, गैलेक्सीज दा, कॉस्मोस दा, ਉਹ ਤੁਹਾਡੇ ਬੋਡੀ ਦੇ ਅੰਦਰ ਉਹ ਜਿਹੜੀ ਹਕੀਕਤ ਹੈ ਉਹ ਸਮਾਈ ਹੋਈ ਹੈ। ਪਿੰਡ ਬ੍ਰਹਿਮੰਡ, ਬ੍ਰਹਿਮੰਡ ਪਿੰਡ ਓਤ ਪੋਤ। ਹੁਣ ਓਤ ਪੋਤ ਹੁੰਦਾ ਜਦੋਂ ਜੁਲਾ ਤਾਣਾ ਤੇ ਬਾਣਾ ਬੁਣਦਾ ਤੇ ਉਹ ਇੱਕ ਦੂਜੇ ਦੇ ਕੱਪੜਾ ਉਹਦੇ ਚੋਂ ਹੀ ਬਣਦਾ। ਉਹ ਰੱਬ ਸਾਰਿਆਂ 'ਚ ਹੈ, ਜੋਤੀ ਮਿਲ ਜੋਤ ਗੋਤ ਬ੍ਰਹਮ ਗਿਆਨੀ ਹੈ। ਕਿ ਜਦੋਂ ਇਹ ਸਮਝ ਆ ਜਾਂਦੀ ਹੈ ਤੇ ਤੁਹਾਡੀ ਰੂਹ ਉਸ ਰੱਬ ਦੇ ਨਾਲ ਇੱਕਮਿਕ ਹੁੰਦੀ ਹੈ, ਤੇ ਇਹੀ ਬ੍ਰਹਮ ਗਿਆਨ ਹੈ, ਇਹੀ ਰੱਬ ਦਾ ਫਕੀਰ ਹੋਣਾ ਹੈ, ਇਹੀ ਰੱਬ ਦਾ ਬੰਦਾ ਹੋਣਾ ਹੈ। ਔਰ ਫਿਰ ਉਹ ਮੁਕੰਮਲ ਇਨਸਾਨ ਬਣ ਜਾਂਦਾ ਹੈ ਤੇ ਰੱਬ ਆਪਣੇ ਸਾਰੇ ਰਾਜ਼ ਉਸ ਦੇ ਉੱਤੇ ਖੋਲ ਦਿੰਦਾ ਹੈ। ਔਰ ਉਸ ਦੇ ਲਈ ਫਿਰ ਇਹ ਜਿਹੜੀ ਜ਼ਿੰਦਗੀ ਹੈ ਉਹ ਇੱਕ ਸਫਲ ਜ਼ਿੰਦਗੀ ਹੁੰਦੀ ਹੈ, ਕਾਮਯਾਬ ਜ਼ਿੰਦਗੀ ਹੁੰਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ soshv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾਰ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।